ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 24 ਅਗਸਤ 2026 8 ਭਾਦੋ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਰਮ ਕੈਨੇਡਾ, roku, Jadoo Box, Shava, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਜੱਸਾ ਸਿੰਘ ਜੀ ਹੋਰਾਂ ਵੱਲੋਂ। ਸੋ ਇਹ TV 84 ਦੇ ਪੱਕੇ ਸਪੋਰਟਰ ਨੇ, ਖਾਲਿਸਤਾਨ ਦੀ ਹਮਾਇਤ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜੱਸਾ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਟ੍ਰਾਂਸਨੈਸ਼ਨਲ ਪ੍ਰਸ਼ਾਸਨ ਲਈ ਜ਼ਿੰਮੇਵਾਰ ਰੰਗੇ ਹੱਥੀਂ ਫੜੀ ਗਈ ਭਾਰਤ ਸਰਕਾਰ ਵੱਲੋਂ ਹੁਣ ਟ੍ਰਾਂਸਨੈਸ਼ਨਲ ਕ੍ਰਾਈਮ ਦੇ ਕਾਰਡ ਨੂੰ ਖੁੱਲ੍ਹ ਕੇ ਵਰਤਿਆ ਜਾ ਰਿਹਾ। ਬੀਤੇ ਦਿਨੀ ਦੋ ਨਾਮੀ ਗੈਂਗਸਟਰਾਂ ਦੀਆਂ ਸਾਹਮਣੇ ਆਈਆਂ ਆਡੀਓ ਰਿਕਾਰਡਿੰਗਸ ਨੂੰ ਇਸੇ ਪ੍ਰਸੰਗ ਵਿੱਚ ਹੀ ਦੇਖਿਆ ਜਾਣਾ ਚਾਹੀਦਾ। ਇਸ ਸੰਬੰਧੀ ਸਾਨੂੰ ਅਬਜ਼ਰਵਰ ਸੈਂਟਰ ਦੀ ID ਤੋਂ ਇੱਕ ਲਿਖਤ ਵਸੂਲ ਹੋਈ ਹੈ ਜਿਸ ਅਨੁਸਾਰ ਖਾਲਿਸਤਾਨੀ ਧਿਰਾਂ ਨੂੰ ਰਾਹ ਦੇ ਪਲਾਂਟਡ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਜੱਸਾ ਸਿੰਘ ਵਰਜੀਨੀਆ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਖਾਲਿਸਤਾਨ ਦੇ ਸੰਘਰਸ਼ ਨਾਲ ਪਿਛਲੀਆਂ 4 ਦਹਾਈਆਂ ਤੋਂ ਹੀ ਜੁੜੇ ਹੋਏ ਨੇ। ਸ਼ੁਰੂ ਦੇ ਵਿੱਚ ਉਹਨਾਂ ਦਾ ਵਸੇਬ ਨਿਊਯਾਰਕ ਦੇ ਵਿੱਚ ਸੀ, ਹੁਣ ਕਾਫੀ ਅਰਸੇ ਤੋਂ ਜਿਹੜਾ ਵਰਜੀਨੀਆ 'ਚ ਨੇ। ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਉਹਨਾਂ ਦੇ ਮੁੱਖ ਸੇਵਾਦਾਰਾਂ 'ਚ ਵੀ ਰਹੇ, ਹੁਣ ਵੀ ਉਹਨਾਂ ਦੀ ਧਾਰਮਿਕ ਕਮੇਟੀ ਦੇ ਵਿੱਚ ਸੇਵਾ ਨਿਭਾ ਰਹੇ ਨੇ। ਜੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਉਹਨਾਂ ਦਾ ਵੀ ਇੰਤਹਾ ਪਿਆਰ ਰਿਹਾ ਕਿਉਂਕਿ ਇਹ ਸਾਰੇ ਨਿਊਯਾਰਕ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਵਿੱਚ ਵਿਖੇ ਹੀ ਲੇਟ 80s ਅਰਲੀ 90s ਇਹ ਸਾਰੇ ਟ੍ਰੇਨਡ ਖਾਲਿਸਤਾਨੀ ਵੀਰ ਨੇ ਜਿਹੜੇ ਥਾਂ ਥਾਂ ਗਏ ਔਰ ਉਹਨਾਂ ਨੇ ਉਸ ਖਾਲਿਸਤਾਨ ਦੀ ਜੋਤ ਨੂੰ ਹਰ ਥਾਂ ਜਗਾ ਕੇ ਰੱਖਿਆ ਹੋਇਆ। ਹਾਲਾਂਕਿ ਇਹ ਸੌਖਾ ਨਹੀਂ ਹੁੰਦਾ ਜਦੋਂ ਤੁਸੀਂ ਸਿਧਾਂਤਕ ਲੈਵਲ ਦੇ ਉੱਤੇ ਗੁਰਦੁਆਰਾ ਕਮੇਟੀਆਂ 'ਚ ਕੋਈ ਸਟੈਂਡ ਲੈਂਦੇ ਹੋ ਤੇ ਬਹੁਤ ਵਾਰ ਮੂੰਹ ਮਲਾਜੇ ਵਾਲੇ ਜ਼ਿਆਦਾ ਹੁੰਦੇ ਨੇ ਜਿਹੜੇ ਵੈਸੇ ਤੁਹਾਡੇ ਨਾਲ ਹਾਂਜੀ ਹਾਂਜੀ ਕਰਨਗੇ ਪਰ ਜਦੋਂ ਕੋਈ ਠੀਕ ਸਟੈਂਡ ਤੇ ਖਲੋਣ ਦੀ ਗੱਲ ਹੁੰਦੀ ਹੈ ਤੇ ਫਿਰ ਉਹ ਪਾਸਾ ਵੱਟ ਜਾਂਦੇ ਨੇ। ਸੋ ਸਰ ਜੱਸਾ ਸਿੰਘ ਕਈ ਵਾਰ ਉਪਰਾਮ ਵੀ ਹੋ ਜਾਂਦੇ ਨੇ ਕਿਉਂਕਿ ਜਿਹੜੇ ਇਮਾਨਦਾਰ ਔਰ ਹਾਈਲੀ ਇਮੋਸ਼ਨਲ ਵੀਰ ਪੈਣਾ ਹੁੰਦੇ ਨੇ ਉਹਨਾਂ ਦੇ ਲਈ ਕੋਈ ਵੀ ਇਸ ਕਿਸਮ ਦੀ ਸਿਚੁਏਸ਼ਨ ਨੂੰ ਹੈਂਡਲ ਕਰਨਾ ਸੌਖਾ ਨਹੀਂ ਹੁੰਦਾ। ਲੇਕਿਨ ਫਿਰ ਵੀ ਹੌਸਲੇ ਨਾਲ ਹਿੰਮਤ ਨਾਲ ਉਹ ਇਸ ਪਾਸੇ ਤੁਰੇ ਹੋਏ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਨਾਲ ਉਹ ਬਹੁਤ ਪਿਆਰ ਕਰਦੇ ਨੇ ਜੀ ਔਰ ਅਸੀਂ ਇਹਦੇ ਨਾਲ ਇਹ ਵੀ ਯਾਦ ਦਹਾਨੀ ਕਰਵਾ ਦਈਏ ਕਿ TV 84 ਦੇ ਹਵਾਲੇ ਨਾਲ ਅਸੀਂ ਬਾਰ-ਬਾਰ ਜਦੋਂ ਇਹ
ਬੇਨਤੀ ਵੀ ਕਰਦੇ ਹਾਂ ਕਿ ਤੁਹਾਡੀ ਸਪਾਂਸਰਸ਼ਿਪ ਦੇ ਨਾਲ ਹੀ ਇਸ ਨੂੰ ਅਸੀਂ ਕੰਟੀਨਿਊ ਰੱਖ ਪਾਵਾਂਗੇ। ਹਾਲਾਂ ਇਕਨੋਮੀ ਵਾਈਜ਼ ਚੈਲੰਜਸ ਵੀ ਨੇ ਹਰ ਥਾਂ ਤੇ, ਲੇਕਿਨ ਜਿੱਥੇ ਅਸੀਂ ਹੋਰ ਬਹੁਤ ਸਾਰੇ ਕਾਰਜਾਂ ਦੇ ਲਈ ਆਪਣੇ ਆਪ ਨੂੰ ਤੰਗ ਦਸਤੀਆਂ ਦੇ ਬਾਵਜੂਦ ਜਿਹੜਾ ਹੈ ਉਹ ਤਿਆਰ ਕਰ ਲੈਂਦੇ ਹਾਂ, ਜੀ ਇਸ ਨੂੰ ਵੀ ਸਾਡੇ ਵੀਰ ਭੈਣਾਂ ਆਪਣੇ ਉਸ ਸਾਰੇ ਖਰਚੇ ਦੇ ਦਾਇਰਾਕਾਰ ਦੇ ਵਿੱਚ ਰੱਖ ਲੈਣ, ਅਸੀਂ ਤੁਹਾਡੇ ਤੋਂ ਐਕਸਪੈਕਟ ਕਰਦੇ ਹਾਂ, ਕਿਉਂਕਿ ਅਦਰਵਾਈਜ਼ ਸਾਡੇ ਲਈ ਇਹਨੂੰ ਪੁੱਲ ਕਰਨਾ ਜਿਹੜਾ ਉਹ ਔਖਾ ਹੋ ਰਿਹਾ। ਇਸ ਲਈ ਅਸੀਂ 1 to 1 ਬੇਨਤੀ ਵੀ ਕਰਦੇ ਹਾਂ ਜਦੋਂ ਲੋੜ ਹੋਏ, ਲੇਕਿਨ ਕਲੈਕਟਿਵਲੀ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਹਾਡੀ ਮਦਦ ਤੋਂ ਬਿਨਾਂ ਅਸੀਂ ਇਸ ਨੂੰ ਜਿਹੜਾ ਉਹ ਜਾਰੀ ਨਹੀਂ ਰੱਖ ਪਾਵਾਂਗੇ। ਦੂਸਰਾ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਰੇ ਹੀ ਮਗਰ ਪਏ ਹੋਏ ਨੇ, ਹਕੂਮਤਾਂ ਜਿਨ੍ਹਾਂ ਨਾਲ ਤੁਸੀਂ ਮੱਥਾ ਲਾਉਂਦੇ ਹੋ ਉਹਨਾਂ ਦਾ ਤਾਂ ਜੋ ਵਿਹਾਰ ਹੁੰਦਾ ਹੀ ਹੁੰਦਾ ਹੈ, ਲੇਕਿਨ ਇਹ ਜਿੰਨੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਇਹ ਵੀ ਸਾਰੇ ਮਨੀ ਮਿੰਟਿੰਗ ਪਲੇਟਫਾਰਮ ਹੀ ਨੇ, ਔਰ ਇਹਨਾਂ ਦੇ ਮਾਲਕ ਵੀ ਜਦੋਂ ਦੇਖਦੇ ਨੇ ਕਿ ਵੀ ਸਾਹਿਬ ਦੀ ਅੱਖ ਸਵੱਲੀ ਨਹੀਂ ਹੈ, ਜਿਹੜਾ ਜ਼ਾਹਰ ਹੈ ਕਿ ਭਾਰਤ ਦੇ ਵਿੱਚ 1 ਬਿਲੀਅਨ 500 ਮਿਲੀਅਨ ਲੋਕ ਔਰ ਵੱਡਾ ਸਬਸਕ੍ਰਾਈਬਰ ਬੇਸ ਹੈ, ਸੋ ਇਹ ਵੀ ਫਿਰ ਇਹੀ ਨਹੀਂ ਵੀ ਵਿਦਨ ਇੰਡੀਆ ਤਾਂ ਬੈਨ ਕੀਤਾ ਹੀ ਹੋਇਆ ਹੈ, ਬਾਹਰ ਵੀ ਜਿੰਨੀ ਕੁ ਸਾਡੀ ਰੀਚ ਹੈ ਉਹਨੂੰ ਆਲਮੋਸਟ ਨਿਲ ਦੇ ਉੱਤੇ ਉਹ ਲੈ ਆਏ ਨੇ। ਐਲਗੋਰਿਜ਼ਮ ਇਸ ਕਿਸਮ ਦਾ ਕ੍ਰੀਏਟ ਕੀਤਾ ਹੋਇਆ ਕਿ ਨਾ ਉਸ ਦੀਆਂ ਅੱਗੋਂ ਉਹ ਕੋਈ ਪ੍ਰਮੋਸ਼ਨ ਦਿੰਦਾ, ਪ੍ਰਮੋਸ਼ਨ ਤਾਂ ਦੂਰ ਦੀ ਗੱਲ, ਸਾਈਡ ਬਾਰ ਤੇ ਵੀ ਸ਼ੋਅ ਨਹੀਂ ਹੁੰਦਾ, ਔਰ ਕਈ ਵਾਰ ਜਿਹੜਾ ਐਫਰਟ ਕਰਕੇ ਹੀ ਤੁਹਾਨੂੰ ਲੱਭਣਾ ਪੈਂਦਾ। ਸੋ ਉਹਦਾ ਇੱਕੋ ਇੱਕ ਜਿਹੜੇ ਇਸ ਫੀਲਡ ਦੇ ਥੋੜ੍ਹੇ ਬਹੁਤ ਮਾਹਰ ਨੇ ਉਹਨਾਂ ਦਾ ਕਹਿਣਾ ਵੀ ਇੱਕੋ ਹੀ ਇਸ ਐਲਗੋਰਿਜ਼ਮ ਨੂੰ ਤੋੜਨ ਦਾ ਇੱਕ ਜਿਹੜਾ ਤਰੀਕਾ ਉਹ ਇਹ ਹੈ ਕਿ ਜਿੰਨੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਗੇ, ਲਾਈਕ ਕਰਨਗੇ, ਸ਼ੇਅਰ ਕਰਨਗੇ, ਕਮੈਂਟ ਦੇ ਵਿੱਚ ਭਾਵੇਂ ਤੁਸੀਂ ਵਾਹਿਗੁਰੂ ਲਿਖ ਦਿਓ ਜਾਂ ਖਾਲਿਸਤਾਨ ਜ਼ਿੰਦਾਬਾਦ ਲਿਖ ਦਿਓ, ਉਹ ਕਾਊਂਟ ਹੁੰਦਾ, ਔਰ ਹੌਲੀ ਹੌਲੀ ਉਹ ਜਿਹੜਾ ਤੁਹਾਡਾ ਬੇਸ ਅੱਗੇ ਤੁਰਦਾ ਹੈ ਤੁਹਾਡੇ ਲਾਈਕਸ ਦਾ, ਸ਼ੇਅਰਸ ਦਾ ਜਾਂ ਕਮੈਂਟਸ ਦਾ, ਉਹ ਉਸ ਐਲਗੋਰਿਜ਼ਮ ਨੂੰ ਤੋੜਦਾ ਜੀ। ਅਦਰਵਾਈਜ਼ ਕਈ ਵਾਰ ਮੈਨੂੰ ਵੀ ਇਹ ਹੁਣ ਲੱਗਣ ਲੱਗ ਜਾਂਦਾ ਕਿ ਭਾਈ ਇੰਨੀ ਜ਼ਿਆਦਾ ਮਿਹਨਤ ਦੇ ਨਾਲ ਜੇ ਇੱਕ ਪ੍ਰੋਗਰਾਮ ਪੌਣੇ 2 ਘੰਟੇ ਜਾਂ 2 ਘੰਟੇ ਦਾ ਅਸੀਂ ਪ੍ਰੋਡਿਊਸ ਕਰਦੇ ਹਾਂ, ਇਸ ਦੇ ਪਿੱਛੇ 18 ਘੰਟੇ ਦੀ ਮਿਹਨਤ ਜੁੜੀ ਹੁੰਦੀ ਹੈ। ਇਸ ਦੇ ਨਾਲ ਹੋਰ ਵੀ ਸਾਡੇ ਵੀਰ ਭੈਣਾਂ ਉਹਨਾਂ ਦਾ ਐਫਰਟ ਹੁੰਦਾ। ਹੁਣ ਜਦੋਂ ਮੈਂ ਇੱਕ ਸੱਤਿਆ ਹਿੰਦੀ ਨੈਟਵਰਕ ਵਾਲਾ ਉਹ ਅੱਜ ਕੱਲ੍ਹ ਆਸਟ੍ਰੇਲੀਆ ਆਇਆ ਹੋਇਆ, ਤੇ ਉਹ ਆਪਣਾ ਪਰਸੋਂ ਇੱਕ ਸਟੇਟਮੈਂਟ ਦੇ ਰਿਹਾ ਸੀ ਕਿ ਜੀ ਸਾਡੇ ਕੋਲ ਅਸੀਂ ਇਸ ਨੂੰ ਪ੍ਰਮੋਟ, ਸਾਡੇ ਕੋਲ 70 ਰਿਸਰਚਰ ਤੇ ਕੰਮ ਕਰਨ ਵਾਲੇ ਨੇ। ਸੋ ਮੈਂ ਕਈ ਵਾਰ ਦੇਖਦਾ ਵੀ ਉੱਥੇ ਬੈਠੇ ਲੋਕ ਜਿਹੜੇ ਆਲਰੇਡੀ ਜਿਹੜੇ ਨੇ ਉਹਨਾਂ ਵੈਲ ਇੰਟਰੈਂਚਡ ਨੇ, ਜੇ ਉਹਨਾਂ ਦੇ ਇੱਕ ਟੀਵੀ ਚੈਨਲ ਔਰ ਇਵੇਂ ਹੀ ਹੈ ਜਿਵੇਂ ਉਹ ਪ੍ਰੋਗਰਾਮ ਡਿਬੇਟ ਇੱਧਰ ਕਰ ਲਈ, ਗੱਲ ਉੱਧਰ ਕਰ ਲਈ, ਉਹੀ ਗੱਲਾਂ ਬਾਰ-ਬਾਰ ਰਿਪੀਟ ਕਰੀ ਜਾਂਦੇ ਨੇ। ਲੇਕਿਨ ਜੇ 70 ਦਾ ਅਮਲਾ ਫੈਲਾ ਸਣੇ ਰਿਸਰਚਰਸ ਦੇ ਕੌਣ ਕੀ ਬਣਾ ਰਿਹਾ ਜਾਂ ਦੂਜਾ, ਤੇ ਅਸੀਂ ਤਾਂ ਬੜੇ ਮੀਗਰ ਬਜਟ ਦੇ ਨਾਲ ਉਹ ਸਾਰੇ ਸਰਕਾਰੀ ਨੈਰੇਟਿਵ ਨੂੰ ਵੀ ਚੈਲੰਜ ਕਰਦੇ ਹਾਂ, ਸਿੱਖ ਪਰਸਪੈਕਟਿਵ ਦੀ ਵੀ ਗੱਲ ਕਰਦੇ ਹਾਂ, ਧਾਰਮਿਕ ਪੱਖ ਤੋਂ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਮਤ ਦੀ ਰੌਸ਼ਨੀ ਦੇ ਵਿੱਚ ਹੀ ਜਿਹੜਾ ਉਹ ਗੱਲ ਨੂੰ ਅੱਗੇ ਤੋਰਿਆ ਜਾਏ। ਤੇ ਜੇ ਸਾਡੀ ਕੌਮ ਜਾਂ ਸਾਡਾ ਇੱਕ ਵੱਡਾ ਹਿੱਸਾ ਉਹਨਾਂ ਨੂੰ ਈਵਨ ਇਸ ਦੇ ਵਿੱਚ ਵੀ ਡਿਫਿਕਲਟੀ ਹੁੰਦੀ ਹੈ, ਤਾਂ ਫਿਰ ਮੇਰਾ ਖਿਆਲ ਹੈ ਕਈ ਵਾਰ ਇਹ ਸੋਚਣਾ ਵੀ ਵਾਜਬ ਹੁੰਦਾ ਹੈ ਕਿ ਵੀ ਇਹ ਸਾਰੇ ਨੂੰ ਕੰਟੀਨਿਊ ਕਰਨਾ ਵੀ ਕਿੰਨਾ ਕੁ ਫਿਰ ਐਡਵਾਈਜ਼ੇਬਲ ਹੋਏਗਾ, ਜੇ ਆਪਣਿਆਂ ਨੂੰ ਵੀ ਬਹੁਤਿਆਂ ਨੂੰ ਇਸ ਦੀ ਅਹਿਮੀਅਤ ਦਾ ਅਹਿਸਾਸ ਨਹੀਂ, ਜਾਂ ਮੈਨੂੰ ਕਾਲ ਕਰਕੇ ਕਿਸੇ ਨੂੰ ਕਹਿਣਾ ਪਏ ਕਿ ਜੀ ਜਿਹੜਾ ਉਹ ਸਪਾਂਸਰ ਕਰੋ ਜਾਂ ਦੂਸਰਾ ਕਰੋ, ਇਹ ਹਿਊਮਿਲੀਏਟਿੰਗ ਵੀ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਨ੍ਹਾਂ ਤੱਕ ਵੀ ਆਵਾਜ਼ ਪਹੁੰਚਦੀ ਹੈ, ਚਲੋ ਜਿਹੜੇ ਸਾਡੇ ਨਾਲ ਜੁੜੇ ਨੇ, ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਇੱਕਦਮ ਲਾਈਵ ਵੀ ਦੇਖਦੇ ਨੇ, ਕਮੈਂਟ ਵੀ ਕਰਦੇ ਨੇ, ਸ਼ੇਅਰ ਵੀ ਕਰਦੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰ ਇਹਨਾਂ ਜਿਸ ਕਿਸਮ ਦੇ ਹਾਲਾਤ ਈਵਨ ਇਹਨਾਂ ਪਲੇਟਫਾਰਮਸ ਤੇ ਵੀ ਕ੍ਰੀਏਟ ਕੀਤੇ ਹੋਏ ਨੇ, ਤੇ ਜੇ ਸਾਡੇ ਕੋਲ ਆਪਣਾ ਸਪੋਰਟ ਬੇਸ ਸਾਡਾ ਨਹੀਂ ਹੋਏਗਾ ਫਾਈਨੈਂਸ਼ੀਅਲੀ ਘੱਟੋ ਘੱਟ, ਚਲੋ ਬਾਕੀ ਤਾਂ ਅਸੀਂ ਜਿਹੜਾ ਉਹ ਸਾਡੇ ਤੇ ਜਾਂ ਸਾਡੇ ਵੈਲ ਵਿਸ਼ਰਸ ਦੇ ਉੱਤੇ ਹੈ, ਉਹਨਾਂ ਦੀ ਸਾਨੂੰ ਮਦਦ ਹੁੰਦੀ ਹੈ ਆਲਵੇਜ਼। ਇਸੇ ਲਈ ਜਿਹੜਾ ਅਸੀਂ ਕੰਟੈਂਟ ਕ੍ਰੀਏਟ ਕਰਦੇ, ਜੇ ਅੱਜ 25,000 ਤੋਂ ਜ਼ਿਆਦਾ ਵੀਡੀਓਜ਼ ਪਿਛਲੇ 10-11 ਸਾਲ ਦੀਆਂ ਨੇ, ਉਹਨਾਂ ਦੇ ਵਿੱਚ ਕੋਈ ਨਹੀਂ ਹੈ ਕਿ ਵੀ ਕਿਸੇ ਦੀ ਅਸੀਂ ਕੋਈ ਕਾਪੀ ਕੈਟ ਕੀਤਾ ਹੋਏ ਜਾਂ ਦੂਜਾ। ਸਾਡੀ ਪਹੁੰਚ ਜਿਹੜੀ ਹੈ ਉਹ ਓਰੀਜਨਲ ਹੁੰਦੀ ਹੈ। ਜਦੋਂ ਮੈਂ ਇੱਕ ਸਟੋਰੀ ਵੀ ਦੇਖਦਾ, ਕੋਈ ਇੱਕ ਥਾਂ ਦਾ ਇੱਕੋ ਹੀ ਸੋਰਸ ਦੇ ਉੱਤੇ ਸਾਡੀ ਗੱਲ ਨਹੀਂ ਹੁੰਦੀ, ਅਸੀਂ ਉਸ ਨੂੰ ਡਬਲੀ ਟ੍ਰਿਪਲ ਟਾਈਮ, ਹੁਣ ਤਾਂ AI ਜਨਰੇਟਡ ਹੀ ਇੰਨੀਆਂ ਖਬਰਾਂ ਹੁੰਦੀਆਂ ਜਿਨ੍ਹਾਂ ਨੇ ਕੰਮ ਵਧਾ ਦਿੱਤਾ ਹੈ। ਬਹੁਤ ਸਾਰੇ ਤਾਂ ਜਸਟ ਉਹੀ ਕੋਈ
ਚਲੰਤ ਜਿਹੀ ਖਬਰ ਕਿ ਇੱਥੋਂ ਇਹ ਚੁੱਕ ਲਿਆ ਤੇ ਉੱਥੇ ਉਹ ਰੱਖ ਦਿੱਤਾ ਹੈ, ਉਸ ਦੇ ਉੱਤੇ ਜਿਹੜਾ ਹੈ ਔਰ ਜਾਂ ਸੋਸ਼ਲ ਮੀਡੀਆ ਦੇ ਉੱਤੇ ਗਾਲੀ ਗਲੋਚ ਵਾਲਾ ਪਾਰਟ, ਅਸੀਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਵੀ ਇੱਕ ਸਿਵਲਾਈਜ਼ਡ ਤਰੀਕੇ ਦੇ ਨਾਲ ਹਰ ਇਸ਼ੂ ਨੂੰ ਡਿਸਕਸ ਕਰਨਾ ਲੈਣਾ। ਅਦਰਵਾਈਜ਼ ਤੁਸੀਂ ਜੇ ਵੈਸੇ ਪਪੂਲਰ ਕਰਨਾ ਹੋਏ ਤੇ ਲੋਕਾਂ ਦੀਆਂ ਕਾਲਾਂ ਲੈਣੀਆਂ ਸ਼ੁਰੂ ਕਰ ਦਿਓ। ਮੈਂ ਦੇਖਦਾ ਜਿਹੜੀਆਂ ਕਾਲਾਂ ਵਾਲੇ ਪ੍ਰੋਗਰਾਮ ਵੀ ਨੇ, ਉਹੀ ਸੈੱਟ ਜੇ 5-7 ਕਾਲਰ ਹੁੰਦੇ ਨੇ, ਉਹੀ ਆਪਣੀਆਂ ਗੱਲਾਂ ਕਹੀ ਜਾਂਦੇ ਨੇ, ਉਹੀ ਜਿਹੜਾ ਉਹ ਜਿਵੇਂ ਤੁਸੀਂ ਲੱਸੀ 'ਚ ਪਾਣੀ ਪਾਈ ਜਾਓ ਉਹਨੂੰ ਵਧਾਈ ਜਾਓ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜਾ ਵੀ ਸਾਡਾ ਕੰਟੈਂਟ ਹੈ ਉਹ ਸਿਧਾਂਤਕ ਪੱਖ ਤੋਂ ਵੀ ਔਰ ਵੇਸਟ ਆਫ ਟਾਈਮ ਨਾ ਹੋਏ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਤੁਹਾਡੇ ਤੋਂ ਤਵੱਕੋ ਕਰਦੇ ਹਾਂ ਕਿ ਸਾਨੂੰ ਘੱਟੋ ਘੱਟ ਤੁਸੀਂ ਫਾਈਨੈਂਸ਼ੀਅਲੀ ਜਿਹੜਾ ਉਹ ਸਪੋਰਟ ਜ਼ਰੂਰ ਕਰੋ ਜੀ। ਸੋ ਇਸ ਦਾ ਜਿਹੜਾ ਸਾਡਾ ਲੀਡ ਇਸ਼ੂ ਹੈ, ਇਸ ਦਾ ਜ਼ਿਕਰ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਪਹਿਲੇ ਓਪਨਿੰਗ ਸੈਸ਼ਨ 'ਚ ਡਾਇਰੈਕਟਲੀ ਵਿਦਆਊਟ ਨੇਮਿੰਗ ਪੀਪਲ ਇਹ ਜ਼ਰੂਰ ਇਹ ਸੀ ਕਿ ਵੀ ਜਿਸ ਪਾਸੇ ਵੱਲ ਇਹ ਕ੍ਰਿਮੀਨਲ ਗੈਂਗਸਟਰਸ ਦੇ ਨਾਲ ਜੋੜ ਕੇ ਸਾਰੀ ਮੂਵਮੈਂਟ ਨੂੰ ਇੱਕ ਤਰਫਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਯਤਨ ਤਾਂ ਪਹਿਲਾਂ ਤੋਂ ਹੀ ਸੀ, ਔਰ ਖ਼ਾਸ ਤੌਰ ਤੇ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਭਾਰਤੀ ਹਕੂਮਤ ਰੰਗੇ ਹੱਥੀਂ ਫੜੀ ਗਈ, ਉਹ ਬੇਸ਼ੱਕ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਇੰਕਸ਼ਾਫ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਭਾਰਤ ਸਰਕਾਰ ਜ਼ਿੰਮੇਵਾਰ ਹੈ, ਔਰ 6 ਆਲਾ ਉਹਨਾਂ ਦੇ ਡਿਪਲੋਮੈਟ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਮੁਲਕ ਚੋਂ ਨਿਕਲ ਜਾਣ ਦਾ ਆਰਡਰ ਦਿੱਤਾ ਗਿਆ ਸੀ ਪਰਸੋਨਾ ਨਾਨ ਗ੍ਰੈਟਾ ਡਿਕਲੇਅਰ ਕਰਕੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਨਵੰਬਰ 2023 ਦੇ ਵਿੱਚ ਜਦੋਂ ਇੱਥੇ ਨਿਖਿਲ ਗੁਪਤਾ ਦੇ ਖਿਲਾਫ ਉਹ ਲਿਫਾਫਾ ਖੁੱਲ੍ਹਾ ਇੰਡਾਇਕਟਮੈਂਟ ਦਾ ਤਾਂ ਸਾਹਮਣੇ ਆਇਆ ਕਿ ਵੀ ਉਸ ਨੂੰ ਤਾਂ 28 ਜੂਨ ਨੂੰ FBI ਨੇ ਦਬੋਚ ਲਿਆ ਸੀ ਵੀ ਉਹ ਗੁਰਪਤਵੰਤ ਪੰਨੂ ਮਰਡਰ ਪਲਾਟ ਔਰ ਉਹ ਸਾਰੇ ਦੇ ਨਾਲ ਈਵਨ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਹੈ ਸ਼ਹਾਦਤ ਵਾਲੇ ਦਿਨ ਵੀ ਉਹ ਸਾਰੀ ਸ਼ੇਅਰਿੰਗ ਔਰ ਅੰਡਰ ਕਵਰ FBI ਵਾਲੇ ਦੇ ਨਾਲ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ 1 ਲੱਖ ਦਾ ਜਿਹੜਾ ਉਹ ਮਰਡਰ ਦੇ ਲਈ ਜਿਹੜਾ ਭਾਅ ਰੱਖਣਾ, ਉਹਦੇ ਚੋਂ ਡਿਲੀਵਰ ਵੀ ਕਰਨਾ 15-20 ਹਜ਼ਾਰ, ਕਿਉਂਕਿ ਇਹ ਜਦੋਂ FBI ਇਸ ਕਿਸਮ ਦੇ ਆਪਰੇਸ਼ਨ ਕਰਦੀ ਹੈ ਤਾਂ ਉਹਨਾਂ ਦੇ ਸਾਹਮਣੇ ਕੋਰਟ ਰੂਮ ਹੁੰਦਾ ਹੈ ਜਿੱਥੇ ਕਿ ਕਿਸੇ ਵੀ ਦੋਸ਼ ਨੂੰ ਸਾਬਤ ਕਰਨ ਦੇ ਲਈ ਪ੍ਰੋਪਰ ਐਵੀਡੈਂਸ ਜਿਹੜੀ ਹੈ ਉਹ ਬੜੀ ਜ਼ਰੂਰੀ ਹੁੰਦੀ ਹੈ। ਇਸ ਲਈ ਉਹਦਾ ਡਿਲੇ ਵੀ ਹੁੰਦਾ ਹੈ ਔਰ ਜ਼ਾਹਰ ਹੈ ਕਿ ਇੰਨੀ ਫੂਲ ਪ੍ਰੂਫ ਇਹ ਸਾਰੀ ਕਹਾਣੀ ਉਹਨਾਂ ਨੇ ਜਿਹੜੀ ਉਹ ਸਾਰੇ ਨੂੰ ਐਕਸਪਲੋਰ ਕੀਤਾ ਔਰ ਇੰਨੇ ਉਹਨਾਂ ਕੋਲ ਸਬੂਤ ਸੀ ਕਿ ਇਵੈਂਚੁਅਲੀ ਰਾਹ ਦੇ ਵਿਕਾਸ ਯਾਦਵ IPS ਦਾ ਅੱਗੋਂ ਜਿਹੜਾ ਗੁਰਗਾ ਸੀ ਨਿਖਿਲ ਗੁਪਤਾ, ਉਸ ਨੇ ਕਬੂਲਨਾਮਾ ਕੀਤਾ। ਤਿੰਨੋਂ ਹੀ ਦੋਸ਼ ਜਿਹੜੇ ਨੇ ਮਨੀ ਲਾਂਡਰਿੰਗ ਦਾ ਵੀ, ਕੰਸਪਾਇਰ ਟੂ ਮਰਡਰ ਵੀ ਔਰ ਇਹ ਸਾਰੇ ਨਾਲ ਜੁੜਿਆ ਹੋਇਆ ਪਾਰਟ ਨੂੰ ਉਹਨੇ ਕਬੂਲ ਕੀਤਾ। ਹਾਲਾਂਕਿ ਉਹ ਸਜ਼ਾ ਜਿਹੜੀ ਹੈ ਹੁਣ ਨਵੰਬਰ 'ਚ ਸੁਣਾਈ ਜਾਣੀ ਹੈ, ਪਰ ਇਹ ਇੱਕ ਕੰਕਰੀਟ ਐਵੀਡੈਂਸ ਜਦੋਂ ਅਮਰੀਕਾ ਦੇ ਵਿੱਚ ਆਈ, ਉਹਦਾ ਫੜਿਆ ਜਾਣਾ ਔਰ ਉਹਦੀ ਕਨਵਿਕਸ਼ਨ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਭਾਰਤ ਦਾ ਨਾਂ ਵੀ ਜਿਹੜਾ ਉਹਨਾਂ 2-3 ਮੁਲਕਾਂ ਦੇ ਵਿੱਚ ਜਿਨ੍ਹਾਂ ਦੀਆਂ ਏਜੰਸੀਆਂ ਦੇ ਉੱਤੇ ਇਲਜ਼ਾਮ ਲੱਗਦਾ ਸੀ ਉਹ ਸ਼ਾਮਲ ਹੋਇਆ। ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਵੀ ਕੈਲੀਫੋਰਨੀਆ ਅਸੈਂਬਲੀ 'ਚ ਆਇਆ, ਭਾਵੇਂ ਹਿੰਦੂ ਤਵੀਆਂ ਨੇ ਉਸ ਨੂੰ ਫਾਈਨਲ ਸਟੇਜ ਤੇ ਅਸੈਂਬਲੀ ਔਰ ਸੈਨੇਟ ਨੇ ਪਾਸ ਕੀਤਾ, ਲੇਕਿਨ ਗਵਰਨਰ ਨੂੰ ਜਿਹੜਾ ਉਹ ਪੈਸਾ ਚਾੜ ਕੇ ਚੰਗੀ ਤਰ੍ਹਾਂ ਜਿਹੜਾ, ਕਿਉਂਕਿ ਉਹ ਪ੍ਰੈਜ਼ੀਡੈਂਸੀ ਲਈ ਰਨ ਕਰ ਰਿਹਾ, ਉਸ ਨੂੰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਉਸ ਤੋਂ ਵੀਟੋ ਕਰਵਾ ਦਿੱਤਾ। ਔਰ ਇਸੇ ਤਰ੍ਹਾਂ ਜਿਹੜੀ US ਕਾਂਗਰਸ ਜਾਂ ਸੈਨੇਟ ਦੇ ਵਿੱਚ ਵੀ ਬਿੱਲ ਘੁੰਮ ਰਹੇ ਨੇ ਇੱਧਰ ਉੱਧਰ, ਲੇਕਿਨ ਕਿਉਂਕਿ ਹੋਰ ਕ੍ਰਾਈਸਿਸ ਦੇ ਵਿੱਚ ਵੀ ਈਰਾਨ ਵਾਰ ਕ੍ਰਾਈਸਿਸ, ਅਮਰੀਕਾ ਦੀ ਆਪਣੀ ਇਕਨੋਮੀ ਔਰ ਵਿਦਨ ਇੰਟਰਨਲ ਇਮੀਗ੍ਰੇਸ਼ਨ ਇਸ਼ੂ ਔਰ ਦੂਸਰੇ ਤੀਸਰੇ, ਲੇਕਿਨ ਇੱਕ ਗੱਲ ਤੋਂ ਹੁਣ ਕੋਈ ਇਨਕਾਰ ਹੀ ਨਹੀਂ ਹੋ ਸਕਦਾ ਕਿ ਭਾਰਤ ਦਾ ਰੋਲ ਵਰਸਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ। ਅਮਰੀਕਨ ਸੋਇਲ ਤੇ ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼, ਔਰ ਕੈਨੇਡਾ ਦੀ 'ਚ ਤਾਂ ਬੇਸ਼ੱਕ ਮਾਰਕ ਕਾਰਨੀ ਨੇ ਬਿਲਕੁਲ ਯੂ ਟਰਨ ਲਿਆ ਜਸਟਿਨ ਟਰੂਡੋ ਵੱਲੋਂ ਲਏ ਸਟੈਂਡ ਤੋਂ, ਇੰਡੀਆ ਨੂੰ ਜਿਹੜਾ ਉਹਨਾਂ ਨੇ ਜਿਹੜਾ ਉਹ ਬਿਲਕੁਲ ਆਫ ਦਾ ਹੁੱਕ ਆਲਮੋਸਟ ਕਰ ਦਿੱਤਾ ਹੈ। ਲੇਕਿਨ ਅਜੇ ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਦੂਸਰਾ ਵੱਡਾ ਆਪਰੇਸ਼ਨ ਉਸ ਤੋਂ ਬਾਅਦ
ਆਪਰੇਸ਼ਨ ਹਾਰਡ ਬਾਲ ਕਰਕੇ ਉਹਨਾਂ ਨੇ ਜਿਵੇਂ ਜਿਹੜਾ ਉਹ 36 ਤੋਂ 40 ਤੱਕ ਬੰਦੇ ਲਏ ਔਰ ਇੰਡੀਆ ਤੋਂ 3 ਦੀ ਉਹਨਾਂ ਨੇ ਐਕਸਟ੍ਰੈਡੀਸ਼ਨ ਮੰਗੀ ਹੋਈ ਹੈ, ਲਾਰੈਂਸ ਬਿਸ਼ਨੋਈ ਦੀ, ਜੱਗੂ ਭਗਵਾਨਪੁਰੀਆ ਦੀ ਔਰ ਗੁਰਿੰਦਰਜੀਤ ਸਿੰਘ ਨਾਗਰਾ ਜਿਹੜਾ ਸਰਵਿੰਗ ਪੁਲਿਸ ਇੰਸਪੈਕਟਰ ਸੀ। ਔਰ ਇਸ ਦੇ ਨਾਲ ਜਿਹੜੇ ਹੋਰ ਜਿਹੜੇ ਨਹੀਂ ਫੜੇ ਗਏ ਉਹਨਾਂ ਦੇ ਉੱਤੇ ਇਨਾਮ ਵੀ ਰੱਖੇ ਹੋਏ ਨੇ। ਔਰ ਉਹਨਾਂ ਦੇ ਵਿੱਚ ਇੱਕ ਸਤਿੰਦਰਜੀਤ ਸਿੰਘ ਜਿਹਦਾ ਨਿਕਨੇਮ ਗੋਲਡੀ ਬਰਾੜ ਕਰਕੇ ਜਿਹੜਾ ਉਹ ਜ਼ਿਆਦਾ ਪਪੂਲਰ ਹੈ, ਔਰ ਗੋਲਡੀ ਬਰਾੜ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਦੋਸ਼ੀ ਦੱਸਿਆ ਕਿ ਉਹਨੇ ਲਾਰੈਂਸ ਬਿਸ਼ਨੋਈ ਦੇ ਆਰਡਰ ਦੇ ਥੱਲੇ ਕੀਤਾ ਕਿ ਮੇਨ ਕਿੰਗ ਪਿਨ ਲਾਰੈਂਸ ਬਿਸ਼ਨੋਈ ਹੈ, ਉਹਨੇ ਉਹਨੂੰ ਆਰਡਰ ਕੀਤਾ। ਔਰ ਦੂਸਰਾ ਹੁਣ ਜਿਹੜੀਆਂ ਡਿਵੈਲਪਮੈਂਟਸ ਬੀਤੇ 3-4 ਦਿਨਾਂ ਦੇ ਵਿੱਚ ਹੋਈਆਂ ਔਰ ਇਸ ਵੇਲੇ ਸੋਸ਼ਲ ਮੀਡੀਆ ਫਲੱਡਡ ਹੈ ਉਸ ਦੇ ਨਾਲ, ਉਹ ਇਹ ਹੈ ਕਿ ਵੀ ਇੱਕ ਕਨਵਰਸੇਸ਼ਨ ਜਿਹੜੀ ਲਗਭਗ 1 ਘੰਟੇ ਦੀ, ਜਦੋਂ ਮੈਂ ਫਰਾਈਡੇ ਵੀ ਪ੍ਰੋਗਰਾਮ ਕੀਤਾ ਮੈਂ ਉਹ ਕਨਵਰਸੇਸ਼ਨ ਸੁਣ ਚੁੱਕਾ ਸੀ, ਪਰ ਮੈਂ ਉਹਨੂੰ ਤੂਲ ਨਹੀਂ ਸੀ ਦੇਣਾ ਚਾਹੁੰਦਾ ਜਿਹੜੇ ਵੀ ਉਸ ਸਾਰੇ ਚੋਂ ਨਿਕਲਦੇ ਨੇ। ਲੇਕਿਨ ਵੀਕਐਂਡ ਤੱਕ ਪਹੁੰਚਦਿਆਂ ਤਾਂ ਫਿਰ ਇਹ ਹੋਇਆ ਕਿ ਵੀ ਕਿੰਨੇ ਹੀ ਹੋਰ ਜਿਹੜੇ ਟਾਕ ਸ਼ੋਅ ਵਾਲੇ ਨੇ ਜਾਂ ਐਨਾਲਿਸਟ ਨੇ ਸਿੱਖਾਂ ਦੇ ਵਿੱਚ ਬੈਠੇ, ਉਹਨਾਂ ਨੇ ਸੈਂਟੈਂਸ ਬਾਈ ਸੈਂਟੈਂਸ ਉਹਨੂੰ ਡੀਕੋਡ ਕੀਤਾ, ਰਾਈਟਲੀ ਸੋ। ਬਹੁਤ ਸਾਰਿਆਂ ਦੀ ਅੱਛੀ ਇੰਟਰਪ੍ਰੀਟੇਸ਼ਨ ਹੈ ਕਿ ਭਾਈ ਇਹ ਕਿਵੇਂ ਇੰਡੀਅਨ ਏਜੰਸੀਆਂ ਦੇ ਗੁਰਗੇ ਨੇ, ਕਿਵੇਂ ਕੀ ਕਰ ਰਹੇ ਨੇ, ਉਸ ਦੇ ਅੱਡ-ਅੱਡ ਐਸਪੈਕਟਸ ਬਹੁਤ ਸਾਰੇ ਸਾਹਮਣੇ ਆਏ। ਲੇਕਿਨ ਉਦੋਂ ਤੱਕ ਹੀ ਜਦੋਂ ਤੱਕ ਇਹ ਪਹਿਲੀ ਜਿਹੜੀ ਆ ਗੋਲਡੀ ਬਰਾੜ ਦੇ ਨਾਂ ਥੱਲੇ ਉਹਦੀ ਕਨਵਰਸੇਸ਼ਨ ਜਿਹੜੀ ਕਿ ਰੈਫਰੈਂਡਮ ਦੇ ਯੂਕੇ ਦੇ ਵਿੱਚ ਜਿਹੜੇ ਨੇ ਉਹ ਇੱਕ ਸੈਂਟਰ ਵਾਂਗ ਨੇ, ਪਰਮਜੀਤ ਸਿੰਘ ਪੰਮਾ, ਜਿਨ੍ਹਾਂ ਨੂੰ ਪੁਰਤਗਾਲ ਤੋਂ ਇੰਡੀਆ ਵਾਪਸ ਲਿਜਾਣ ਦੇ ਲਈ ਜਿਹੜਾ ਉਹਨਾਂ ਦੀ ਟੀਮ ਵੀ ਆ ਕੇ ਬੈਠੀ ਸੀ ਔਰ ਉਹ ਕੇਸ ਜਿੱਤਿਆ ਉਹਨਾਂ ਨੇ ਕਿ ਜਿਹੜਾ ਕਿਉਂਕਿ ਪੁਰਤਗਾਲ ਤੋਂ ਛੁਟਕਾਰਾ ਕੋਈ ਸੌਖਾ ਨਹੀਂ ਸੀ ਜਿਵੇਂ ਦਾ ਇੰਡੀਆ ਨੇ ਕੇਸ ਬਿਲਡ ਕੀਤਾ ਸੀ। ਲੇਕਿਨ ਉਹ ਇੱਕ ਐਕਟਿਵਿਸਟ ਨੇ, ਪੂਰਾ ਖਾਲਿਸਤਾਨ ਰੈਫਰੈਂਡਮ ਮੂਵਮੈਂਟ ਦੇ ਨਾਲ ਜੁੜੇ ਹੋਏ, ਔਰ ਉਹ ਜਿਹੜੀ ਕਨਵਰਸੇਸ਼ਨ ਹੈ ਆਲਮੋਸਟ 1 ਘੰਟੇ ਦੀ, ਉਹ ਗੋਲਡੀ ਬਰਾੜ ਔਰ ਪਰਮਜੀਤ ਸਿੰਘ ਪੰਮਾ ਦੇ ਵਿਚਾਲੇ ਸੀ। ਉਸ ਦੀ ਮੈਂ ਡੀਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਆਲਰੇਡੀ ਇਸ ਨੂੰ ਇੰਨਾ ਕੁ ਚਿੱਥਿਆ ਔਰ ਉਸ ਨੂੰ ਡੀਕੋਡ ਜਿਹੜਾ ਹਰ ਲੈਵਲ ਤੋਂ ਕੀਤਾ ਗਿਆ। ਪਰ ਉਸ ਦੇ ਜਿਹੜੇ 2-3 ਮੁੱਢਲੇ ਜਿਹੜਾ ਉਸ ਨੂੰ ਜੇ ਕੋਈ ਈਵਨ ਲੇਮੈਨ ਵੀ ਸੁਣਦਾ ਉਹਦੇ 'ਚੋਂ 2-3 ਚੀਜ਼ਾਂ ਨਿਕਲਦੀਆਂ ਨੇ। ਇੱਕ ਤਾਂ ਇਹ ਕਿ ਉਸ ਰਾਹੀਂ ਗੋਲਡੀ ਬਰਾੜ ਜਿਹੜਾ ਉਹ ਹਰਦੀਪ ਸਿੰਘ ਨਿੱਜਰ ਦੀ ਕਿਰਦਾਰ ਕੁਸ਼ੀ ਕਰ ਰਿਹਾ। ਉਹਨਾਂ ਨੂੰ ਵੀ ਜਿਹੜਾ ਇੰਡੀਅਨ ਗਵਰਨਮੈਂਟ ਦਾ ਪਹਿਲਾ ਵਰਜ਼ਨ ਸੀ ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ ਕਿ ਜੀ ਇਹ ਤਾਂ ਆਪਸੀ ਗੈਂਗ ਵਾਰਫੇਅਰ ਦਾ ਨਤੀਜਾ ਹੈ। ਸੋ ਜਿਹੜੀ ਮੁੱਢਲੀ ਗੱਲ ਕੋਈ ਵੀ ਉਸ ਨੂੰ ਸੁਣਦਾ ਹੈ ਤਾਂ ਉਸ ਦੇ ਸਾਹਮਣੇ ਹੁੰਦਾ ਹੈ ਕਿ ਵੀ ਇਹ ਉਸੇ ਹੀ ਲਾਈਨ ਨੂੰ ਪਰਸਿਊ ਕਰਨ ਦੀ ਲਾਈਨ ਹੈ, ਕਿਉਂਕਿ ਉਹ ਸਿੱਧੇ ਤੌਰ ਤੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਜ਼ਿੰਮੇਵਾਰੀ ਲੈਂਦਾ ਔਰ ਉਹ ਇਹ ਕਹਿੰਦਾ ਕਿ ਜੀ ਮੈਂ ਇਹ ਲਾਰੈਂਸ ਬਿਸ਼ਨੋਈ ਦੇ ਆਰਡਰ ਦੇ ਥੱਲੇ ਕੀਤਾ। ਪਰ ਕਿਉਂਕਿ ਇੱਕ ਹੋਰ ਗੈਂਗਸਟਰ ਅਰਸ਼ ਡੱਲਾ ਜਿਹਨੇ ਮੇਰੇ ਭਰਾ ਨੂੰ ਮਾਰਿਆ ਸੀ, ਉਹਦੇ ਨਾਲ ਹਰਦੀਪ ਸਿੰਘ ਨਿੱਜਰ ਦੇ ਜਿਹੜੇ ਆ ਉਹ ਸੰਬੰਧ ਸੀ, ਉਹਨੂੰ ਹਥਿਆਰ ਦਿੱਤੇ, ਫਲਾਣਾ ਟਮਕਾ, ਜੋ ਕਿਰਦਾਰ ਕੁਸ਼ੀ ਦਾ ਹੁੰਦਾ ਹੈ, ਇਸ ਲਈ ਮੈਂ ਇਹ ਬਦਲਾ ਲਿਆ। ਸੋ ਉਸ ਸਾਰੇ ਚੋਂ 2 ਚੀਜ਼ਾਂ ਹੁਣ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਆਲਰੇਡੀ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ FBI ਜਿਹੜੀ ਹੈ ਉਹ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜ਼ਿੰਮੇਵਾਰ ਦੱਸ ਚੁੱਕੀ ਹੈ ਔਰ ਇਹ ਵੀ ਹੈ ਕਿ ਉਹਨੇ ਇਹ ਲਾਰੈਂਸ ਬਿਸ਼ਨੋਈ ਦੇ ਆਰਡਰ ਦੇ ਉੱਤੇ ਕੀਤਾ। ਹੁਣ ਉਹਦੇ 'ਚ ਤਾਂ ਉਹਦੀ ਕੋਈ ਨਵੀਂ ਗੱਲ ਨਹੀਂ ਹੈ, ਉਹ ਤਾਂ ਆਲਰੇਡੀ ਜਿਹੜਾ ਕੇਸ ਇਹਨਾਂ ਨੇ ਬਿਲਡ ਕੀਤਾ ਇਹ ਸਾਰੇ 2-3 ਸਾਲ ਦੇ ਪੀਰੀਅਡ ਫੁੱਲੀ ਇਨਵੈਸਟੀਗੇਟਿਵ ਔਰ ਫੁੱਲੀ ਪਾਰਟ ਹੋਏਗਾ। ਲੇਕਿਨ ਉਸ ਸਾਰੇ 'ਚ ਕਿਉਂਕਿ ਉਸ 'ਚ ਕੋਈ FBI ਇਨਵੈਸਟੀਗੇਸ਼ਨ ਜਾਂ ਹਰਦੀਪ ਸਿੰਘ ਨਿੱਜਰ ਦਾ ਰੁਤਬਾ ਇਹਨਾਂ 3 ਸਾਲਾਂ 'ਚ ਇੱਕ ਸ਼ਹੀਦ ਦੇ ਤੌਰ ਤੇ, ਇੱਕ ਆਈਕੋਨਿਕ ਫਿਗਰ ਦੇ ਤੌਰ ਤੇ ਜਿਹੜਾ ਉਹ ਹਰ ਚੜ੍ਹੇ ਦਿਨ ਜਿਹੜਾ ਉਹ ਵੱਧਦਾ ਜਾਂਦਾ ਹੈ। ਸੋ ਪਹਿਲਾ ਮੋਟਿਵ ਜਿਹੜਾ, ਕਿਉਂਕਿ ਉਹਦੇ 'ਚ ਕੋਈ ਇਹ ਨਵੀਂ ਗੱਲ ਤਾਂ ਹੈ ਨਹੀਂ, ਜੇ FBI ਨੇ ਉਹਨੂੰ ਆਲਰੇਡੀ ਵਾਂਟਡ ਡਿਕਲੇਅਰ ਕੀਤਾ ਹੋਇਆ ਤਾਂ ਉਹਨੇ ਕਿਹਾ ਕਿ ਜੀ ਮੈਂ ਕੀਤਾ, ਉਹ ਕੋਈ ਨਵੀਂ ਗੱਲ ਨਹੀਂ ਹੈ। ਲੇਕਿਨ ਮਕਸਦ ਹਰਦੀਪ ਸਿੰਘ ਨਿੱਜਰ ਦੀ ਕਿਰਦਾਰਕੁਸ਼ੀ ਔਰ ਉਸ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਉਹ ਜਸਟੀਫਾਈ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਜੀ ਅਸੀਂ ਵੀ ਜਿਹੜਾ ਉਹ ਕੋਈ ਹੁਣ ਛੱਡਤਾ ਬਿਸ਼ਨੋਈ ਨੂੰ, ਹੁਣ ਉਹ ਸਰਕਾਰ ਦਾ ਝੋਲੀ ਚੁੱਕ ਬਣ ਗਿਆ ਹੈ
ਉਹ ਉਹਨਾਂ ਦੇ ਬੈਠਾ ਹੈ, ਅਸੀਂ ਤਾਂ ਮੈਂ ਤਾਂ ਆਪਣੇ ਭਰਾ ਦਾ ਬਦਲਾ, ਮੈਂ ਅਮਰੀਕਾ ਜਾਂ ਫਲਾਣਾ ਆ ਕੇ ਜਿਹੜਾ ਹੈ ਉੱਥੇ ਮੈਂ 3 ਸਾਲ ਪੋਚਾ ਲਾਇਆ ਸਟੋਰਾਂ 'ਚ, ਹੱਕ ਹਲਾਲ ਦੀ ਖਾਣ ਵਾਲੇ, ਠੀਕ ਹੈ ਅਸੀਂ ਫਰੋਤੀਆਂ ਲੈਂਦੇ ਹਾਂ, ਅਸੀਂ ਫਲਾਣਾ ਹੈ, ਪਰ ਕਿਸੇ ਦਾ ਕੋਈ ਡੈਮੇਜ ਹੋ ਜਾਏ ਜਾਂ ਦੂਜਾ ਅਸੀਂ ਉਹਦਾ ਇਲਾਜ ਕਰਾਉਣ ਤੱਕ ਜਾਂਦੇ ਹਾਂ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਰ ਨਾਲ 1.25 ਤੋਲਾ ਸੋਨਾ, ਮੈਂ ਉਹਨੂੰ ਰੈਫਰੈਂਸ ਦਿੱਤੀ ਸੀ ਚੈਨਲ 'ਚ, ਪਰ ਇਹ ਉਹਦੇ ਆਰਗੂਮੈਂਟ ਨੇ ਇਸ ਸਾਰੇ ਦੇ ਲਈ ਉਹਨੂੰ ਜਸਟੀਫਾਈ ਕਰਨ ਦੇ ਲਈ। ਹੁਣ ਜਿਉਂ ਹੀ ਇਹ ਸਾਰਾ ਸਾਹਮਣੇ ਆਇਆ, ਔਰ ਜਿਵੇਂ ਜਿਹੜਾ ਲੀਕੇਜ ਸੋਰਸ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਪਰਮਜੀਤ ਸਿੰਘ ਪੰਮਾ ਔਰ ਅਰਸ਼ ਉਹਦੇ ਗੋਲਡੀ ਬਰਾੜ ਦੇ ਵਿਚਕਾਰ ਕਨਵਰਸੇਸ਼ਨ ਹੋ ਰਹੀ ਹੈ, ਉਹਨੂੰ ਰਿਕਾਰਡ ਕਿਹਨੇ ਕੀਤਾ ਤੇ ਰਿਲੀਜ਼ ਕਿਹਨੇ ਕੀਤਾ ਹੈ। ਹੁਣ ਜ਼ਾਹਰ ਹੈ ਕਿ ਵੀ ਪਰਮਜੀਤ ਸਿੰਘ ਪੰਮੇ ਦਾ ਤਾਂ ਇੰਟਰਸਟ ਨਹੀਂ ਹੈ ਕਿ ਉਹ ਉਹਨੂੰ ਰਿਲੀਜ਼ ਕਰੇ, ਰਿਕਾਰਡ ਤਾਂ ਕਰ ਸਕਦਾ ਕੋਈ ਵੀ, ਲੇਕਿਨ ਜਿਹੜੀ ਉਸ 'ਤੇ ਤੁਸੀਂ ਆਵਾਜ਼ ਤੋਂ ਵੀ ਅੰਦਾਜ਼ਾ ਲਾਉਂਦੇ ਹੋ ਉਹਦੀ ਆਵਾਜ਼ ਜ਼ਿਆਦਾ ਕਲੀਅਰ ਹੈ ਪਰਮਜੀਤ ਸਿੰਘ ਪੰਮੇ ਨਾਲੋਂ। ਸੋ ਉਸ ਤੋਂ ਜ਼ਾਹਰ ਹੈ ਕਿ ਵੀ ਇਹ ਰਿਕਾਰਡਿੰਗ ਵੀ ਉਹਨਾਂ ਨੇ ਹੀ ਕੀਤੀ ਜਿਹਨਾਂ ਏਜੰਸੀਆਂ ਲਈ ਉਹ ਕੰਮ ਕਰਦਾ ਹੈ, ਔਰ ਉਹਨੂੰ ਜਿਹੜਾ ਰਿਲੀਜ਼ ਵੀ ਉਹਨਾਂ ਨੇ ਕੀਤਾ। ਹੁਣ ਉਹਦੀ ਟਾਈਮਿੰਗ ਰਿਲੀਜ਼ ਦੀ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਪਾਰਟ ਕੀ ਹੈ, ਕਿਉਂਕਿ ਆਲਰੇਡੀ ਗੋਲਡੀ ਬਰਾੜ ਵਾਂਟਡ ਹੈ, FBI ਉਸ ਨੂੰ ਅਰੈਸਟ ਕਰਨ ਦੇ ਲਈ ਉਹਨਾਂ ਨੇ ਜਿਹੜਾ ਉਹ ਪੂਰਾ ਯਤਨ ਕਰ ਰਹੇ ਨੇ। ਹੁਣ ਜਿਉਂ ਹੀ ਇਹ ਬਾਹਰ ਆਇਆ, ਜੇ ਉਹਦੀ ਕੋਡਿੰਗ ਡੀਕੋਡਿੰਗ ਚੱਲ ਰਹੀ ਸੀ ਕਿ ਜਿਸ ਨੂੰ ਉਹ ਜ਼ਿੰਮੇਵਾਰ ਦੱਸਦਾ ਉਹਦੇ ਆਪਣੇ ਭਰਾ ਦੇ ਮਰਡਰ ਲਈ, ਔਰ ਹਰਦੀਪ ਸਿੰਘ ਨਿੱਜਰ ਦਾ ਜਿਹਦੇ ਨਾਲ ਉਹ ਬਦੋ ਬਦੀ ਸੰਬੰਧ ਜੋੜਦਾ, ਅਰਸ਼ ਡੱਲਾ ਜੀ, ਉਹਦੀ ਆਡੀਓ ਆ ਗਈ ਬਾਹਰ। ਉਹਨੇ ਉਹਨੂੰ ਫੇਰ ਵੰਗਾਰਿਆ ਕਿ ਤੂੰ ਕਾਸੇ ਜੋਗਾ ਨਹੀਂ, ਤੂੰ ਇਹ ਨਹੀਂ, ਤੂੰ ਉਹ ਨਹੀਂ, ਤੂੰ ਦੱਸ ਕੀ ਹੈ, ਕਿੱਥੇ ਮਿਲਣਾ ਹੈ, ਕਿੱਥੇ ਕੀ ਹੈ। ਹੁਣ ਇਹਨੂੰ ਜਦੋਂ ਤੁਸੀਂ ਸਾਰੇ ਨੂੰ ਦੇਖਦੇ ਹੋ, ਜਿਹੜੇ ਲੋਕ ਇਸ ਸਾਰੇ 'ਚ ਜਿਹੜਾ ਇਹਨਾਂ ਦਾ ਗੈਂਗਸਟਰਸ ਦਾ ਇੱਕ ਸਟਾਈਲ ਹੁੰਦਾ ਉਹਦੇ 'ਚ ਦੇਖਦੇ ਹੋ, ਤੇ ਇਹ ਹੈ ਕਿ ਵੀ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਹੈ ਕਿ ਇਹ ਜਿਹੜਾ ਸਾਰਾ ਗੈਂਗਸਟਰ ਕਲੈਨ ਹੈ ਇਹ ਅਮਿਤ ਸ਼ਾਹ ਦੀ ਕਮਾਂਡ ਥੱਲੇ, ਔਰ ਕੈਨੇਡਾ ਦੇ ਵਿੱਚ ਸੰਜੇ ਵਰਮਾ ਜਿਹੜਾ ਹਾਈ ਕਮਿਸ਼ਨਰ ਸੀ ਇਸ ਸਾਰੇ ਦੌਰ ਦੇ ਵਿੱਚ, ਔਰ ਜਿਹਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਕੱਢਿਆ ਉਹਨੇ ਜਸਟਿਨ ਟਰੂਡੋ ਨੇ, ਇਹ ਸਾਰੀ ਉਹਨਾਂ ਦੀ ਖੇਡ ਹੈ ਏਜੰਸੀਆਂ ਦੀ। ਹੁਣ ਸਵਾਲ ਇਹ ਹੁੰਦਾ ਹੈ ਕਿ ਵੀ ਜੇ ਇੱਕ ਬੋਲਿਆ ਤੇ ਦੂਸਰਾ ਨੇ ਕਿਉਂ ਰਿਸਪੌਂਡ, ਕਿਉਂਕਿ ਕਿਤੇ ਨਾ ਕਿਤੇ ਉਹ ਸਾਰੇ ਉਹਦੇ ਦੋ ਤੌਰ ਤਰੀਕੇ ਨੇ। ਕਿਉਂਕਿ ਇਹ ਵੀ ਸਾਹਮਣੇ ਆਇਆ ਵੀ ਅਰਸ਼ ਡੱਲਾ ਆਲਰੇਡੀ ਜਿਹੜਾ ਕੈਨੇਡਾ ਦੇ ਵਿੱਚ ਫੜਿਆ ਗਿਆ ਸੀ ਕਿਸੇ ਤਰ੍ਹਾਂ, ਬਾਅਦ ਦੇ ਵਿੱਚ ਉਹਦੀ ਜ਼ਮਾਨਤ ਹੋ ਗਈ, ਪਰ ਉਸ ਦੇ ਉਹ ਲਾਇਆ ਹੋਇਆ ਮੀਟਰ ਜਿਹੜਾ ਪੈਰਾਂ ਦੇ ਵਿੱਚ ਜਿੱਥੋਂ ਲੋਕੇਸ਼ਨ ਜਾਂ ਦੂਜੀ ਪਤਾ ਲੱਗਦੀ ਹੈ, ਸੋ ਉਹਦੀ ਉਹ ਕੈਨੇਡਾ ਬੇਸਡ ਹੈ ਜਾਂ ਦੂਜਾ ਹੈ। ਹੁਣ ਜ਼ਾਹਰ ਹੈ ਕਿ ਵੀ ਉਸ ਦੀ ਜਿਹੜੀ ਕੋਈ ਵੀ ਕਾਰਵਾਈ ਹੈ ਦੋਨੋਂ ਤਰ੍ਹਾਂ ਹੈ। ਇੱਕ ਪਾਸੇ ਜਿਹੜਾ ਉਹ ਕੈਨੇਡੀਅਨ ਏਜੰਸੀਆਂ ਵੀ ਔਰ ਅਮਰੀਕਨ ਏਜੰਸੀਆਂ ਵੀ ਉਹਨੂੰ ਗੋਲਡੀ ਬਰਾੜ, ਕਿਉਂਕਿ ਲਾਰੈਂਸ ਬਿਸ਼ਨੋਈ ਤਾਂ ਜਾ ਉੱਥੇ ਗੁਜਰਾਤ 'ਚ ਬੈਠਾ ਹੈ, ਸਾਬਰਮਤੀ 'ਚ ਸੇਫ, ਜੱਗੂ ਭਗਵਾਨਪੁਰੀਆ ਵੀ ਉੱਥੇ ਬੈਠਾ। ਸੋ ਕਈ ਵਾਰ ਇਹ ਵੀ ਹੁੰਦਾ ਹੈ ਵੀ ਤੁਸੀਂ ਦੋਨੋਂ ਪਾਸਿਓਂ ਪ੍ਰੋਵੋਕੇਸ਼ਨ ਪੈਦਾ ਕਰਦੇ ਹੋ, ਭੜਕਾਟ ਪੈਦਾ ਕਰਦੇ ਹੋ। ਔਰ ਅੱਜ ਕੱਲ੍ਹ ਡਿਵਾਈਸਿਸ ਇਸ ਕਿਸਮ ਦੀਆਂ ਨੇ, ਤੁਸੀਂ ਜਿੱਥੋਂ ਮਰਜ਼ੀ ਭਾਵੇਂ ਲੋਕੇਸ਼ਨ ਬਦਲ ਲਓ ਜਾਂ ਦੂਜੇ, ਉਹ ਡਿਟੈਕਟ ਕਰਨਾ ਬਹੁਤ ਸੌਖਾ ਹੁੰਦਾ ਹੈ। ਸੋ ਇਸ ਖੇਡ ਦੇ ਵਿੱਚ ਇੱਕ ਪਾਸੇ ਹੋ ਸਕਦਾ ਇੰਡੀਅਨ ਏਜੰਸੀਆਂ ਉਹਦੇ ਲਈ ਉਹਦੇ ਨਾਲ ਰਲ ਕੇ ਗੋਲਡੀ ਬਰਾੜ ਨਾਲ ਆਪਣਾ ਜਿਹੜਾ ਉਹ ਖੇਡ ਤਾਂ ਖੇਡ ਹੀ ਰਹੀਆਂ ਨੇ। ਕੈਨੇਡੀਅਨ ਏਜੰਸੀਜ਼ ਵੀ ਜਿਹੜੀਆਂ ਨੇ ਉਹ ਇਹਨੂੰ ਫੜਨ ਦੇ ਲਈ ਗੋਲਡੀ ਬਰਾੜ ਨੂੰ, ਪਰ ਇਸ ਸਾਰੇ ਦੇ ਵਿੱਚ ਜੇ ਕਾਮਨ ਸਿੱਖਾਂ ਦਾ ਰਿਐਕਸ਼ਨ ਦੇਖੀਏ ਜਿਹੜਾ ਗਲੋਬਲੀ ਵੀ ਹੈ, ਸੋਸ਼ਲ ਮੀਡੀਆ ਤੇ ਵੀ ਹੈ, ਸਾਡੇ ਨਾਲ 1 to 1 ਵੀ ਹੈ, ਉਹ ਉਦਾਸੀ, ਫਰਸਟ੍ਰੇਸ਼ਨ, ਔਰ ਦੂਸਰਾ ਇੱਕ ਤਾਂ ਚਲੋ ਕਾਮਨ ਹੈ ਕਿ ਭਾਈ ਆਪਣੇ ਬੰਦੇ ਕਿੱਧਰ ਨੂੰ ਹੈ, ਤਾਂ ਕਿਉਂਕਿ ਸਾਰੇ ਹੀ ਸਿੱਖਾਂ ਦੇ ਮੁੰਡੇ ਨੇ, ਕਿਸ ਪਾਸੇ ਇੱਧਰ ਹੋਣ ਉੱਧਰ ਹੋਣ, ਕਈ ਨੂੰ ਲੱਗਦਾ ਵੀ ਇਹ ਡਰਟ ਜਿਹੜੀ ਸਾਡੀ ਸੱਚੀ ਸੁੱਚੀ ਖਾਲਿਸਤਾਨ ਦੀ ਲਹਿਰ ਹੈ ਉਸ ਦੇ ਵਿੱਚ ਜਿਹੜਾ ਗੈਂਗਸਟਰਸ ਦਾ ਪਰਛਾਵਾਂ ਆ ਕੇ ਪਿਆ, ਇਹ ਠੀਕ ਨਹੀਂ ਹੈ। ਅਸੀਂ ਫਰਾਈਡੇ ਵੀ ਇਸ ਗੱਲ ਨੂੰ ਇਹ ਕਿਹਾ ਸੀ ਕਿ ਭਾਈ ਇਹੀ ਹਾਲ ਸਾਡੀ ਮਿਲੀਟੈਂਸੀ ਦੀ ਮੂਵਮੈਂਟ ਵੇਲੇ ਭਾਰਤੀ ਏਜੰਸੀਆਂ ਨੇ ਉਹਨਾਂ ਨੇ ਕ੍ਰੀਏਟ ਕੀਤਾ ਬਲੈਕ ਕੈਟ ਫਿਨੋਮੀਨਾ। ਪਰ ਬਲੈਕ ਕੈਟਸ ਦੇ ਵਿੱਚ ਇੱਕ ਤਾਂ ਉਹਨਾਂ ਦੇ ਚਲੋ ਜਿਹੜੇ ਪੁਲਸੀਏ ਜਾਂ ਦੂਜੇ ਸੀ, ਇੱਕ 'ਚ ਉਹ ਤਬਕਾ ਸੀ ਜਿਹੜੇ ਕਿਤੇ ਨਾ ਕਿਤੇ ਡਿਊਰਿੰਗ ਦਾ ਟਾਰਚਰ ਜਿਹੜੇ ਬ੍ਰੇਕ ਹੋਏ, ਜਾਂ ਜਿਨ੍ਹਾਂ ਨੂੰ ਕੋਈ ਰਿਵੈਂਜ ਆਪਣੇ ਮਾਈਂਡ 'ਚ ਆਇਆ ਕਿ ਉਹਨਾਂ ਦੇ ਨਾਲ ਕੋਈ ਐਸਾ ਹੱਥ ਹੋਇਆ ਕਿ ਉਹ ਰਿਵੈਂਜ ਦੇ ਵਿੱਚ ਆ ਕੇ ਪੁਲਿਸ ਦੇ ਨਾਲ ਰਲ ਕੇ ਸਿੰਘਾਂ ਨੂੰ ਮਾਰਨ ਦੇ ਲਈ, ਕੁਛ ਲਾਲਚ ਦੇ ਵਿੱਚ, ਕੁਛ ਡਰ ਦੇ ਵਿੱਚ, ਪਰ ਜੋ ਵੀ ਸੀ ਰੀਜ਼ਨ ਕੋਈ ਵੀ ਹੋਏ,
ਉਸ ਨੇ ਬਹੁਤ ਨੁਕਸਾਨ ਕੀਤਾ ਔਰ ਇੱਕ ਸਟੇਜ ਦੇ ਉੱਤੇ ਆ ਕੇ ਆਮ ਲੋਕਾਂ ਦੇ ਲਈ ਅਸਲੀ ਜੁਝਾਰੂ ਕਿਹੜਾ ਹੈ ਤੇ ਲਟੇਰਾ ਕਿਹੜਾ ਹੈ ਇਹ ਫਰਕ ਕਰਨਾ ਔਖਾ ਹੋ ਗਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਏਜੰਸੀਆਂ ਦੀ ਇਹ ਖੇਡ ਜਿਹੜੀ ਕਿ ਉਹਨਾਂ ਨੇ ਪਹਿਲਾਂ ਇੱਕ ਪਾਸੇ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਬਾਹਰ ਡਾਇਸਪੋਰਾ ਸਿੱਖਾਂ ਦੀ ਖਾਲਿਸਤਾਨ ਲਈ ਆਵਾਜ਼ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ, ਜੇ ਉਹਦੇ 'ਚੋਂ ਕਾਮਯਾਬ ਨਹੀਂ ਹੋਏ ਰਾਦਰ ਫਿਰ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਔਰ ਉਸ ਦੇ ਨਾਲ ਰਾਦਰ ਗੱਲ ਹੋਰ ਮਜ਼ਬੂਤੀ ਨਾਲ ਅੱਗੇ ਵਧੀ ਔਰ ਫਿਰ ਉਹਨਾਂ ਨੇ ਕਿਹਾ ਵੀ ਇਹਨੂੰ ਕ੍ਰਿਮੀਨਲ ਐਲੀਮੈਂਟਸ ਦੇ ਨਾਲ ਔਰ ਜੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਫੌਰਨ ਬਾਅਦ ਇਹੀ ਨੈਰੇਟਿਵ ਜਿਹੜਾ ਕਿ ਹੁਣ ਇਹਨਾਂ ਆਡੀਓ ਟੇਪਸ ਰਾਹੀਂ ਜਿਹੜਾ ਉਹ ਪ੍ਰੂਵ ਕਰਨ ਦੇ ਉਹੀ ਨੈਰੇਟਿਵ ਉਹਨਾਂ ਦਾ ਹੈ ਔਰ ਜਿਉਂ ਹੀ ਇਹ ਇੱਕ ਆਡੀਓ ਐਂਡ ਦੂਸਰੀ ਆਡੀਓ ਸਾਹਮਣੇ ਆਈ ਜਿਹੜਾ ਸੰਜੇ ਵਰਮਾ ਹਾਈ ਕਮਿਸ਼ਨਰ ਸੀ ਜਿਹਦੀ ਕਮਾਂਡ ਥੱਲੇ ਇਹ ਸਾਰਾ ਕੁਝ ਹੋਇਆ, ਉਹ ਰਿਟਾਇਰ ਹੈ ਹੁਣ। ਪਟਨਾ ਡੇਟ ਲਾਈਨ ਤੋਂ ਜਿਹੜੀ ਰਾਹ ਦੀ ਆਊਟਫਿਟ ਹੈ ਮੀਡੀਆ ਆਊਟਫਿਟ ANI ਉਹਨਾਂ ਨੇ ਨਿਊਜ਼ ਲਾਈ, ਇਹ ਰਿਜ਼ਲਟ ਆਫ ਏ ਗੈਂਗ ਵਾਰ, ਫਾਰਮਰ ਐਨਵॉय ਟੂ ਕੈਨੇਡਾ ਸੰਜੇ ਵਰਮਾ, ਗੋਲਡੀ ਬਰਾੜ's purported claim of hand in ਨਿੱਜਰ ਕਿਲਿੰਗਸ। ਹੁਣ ਜਿਉਂ ਹੀ ਗੋਲਡੀ ਬਰਾੜ ਉਹਦੀ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦਾ ਹੈ, ਇਹ ਰਿਟਾਇਰਡ ਬੰਦਾ ਜਿਹੜਾ ਹੈ ਉਹ ਉੱਥੋਂ ਪਟਨੇ ਤੋਂ ਪੂਰੀ 4 ਸਫ਼ੇ ਦੀ ਸਟੋਰੀ ਇਹਨਾਂ ਨੇ ਕੀਤੀ ਹੈ ਕਿ ਜੀ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਸੀ, ਆਹ ਦੇਖ ਲਓ ਗੱਲ ਸਾਹਮਣੇ ਆ ਗਈ ਕਿ ਵੀ ਇਹ ਤਾਂ ਇਹਨਾਂ ਦੀ ਆਪਸੀ ਗੈਂਗ ਵਾਰਫੇਅਰ ਦਾ ਨਤੀਜਾ ਹੈ ਔਰ ਇਹ ਸਾਰੇ ਦੇ ਵਿੱਚ ਡਰੱਗ ਟ੍ਰੈਫਿਕਿੰਗ ਇਨਵੋਲਵ ਹੈ, ਵੈਪਨ ਪ੍ਰੋਕਿਉਰਮੈਂਟ ਹੈ ਔਰ ਰਾਈਵਲਰੀ ਹੈ ਕ੍ਰਿਮੀਨਲ ਗੈਂਗਸ ਦੇ ਵਿਚਾਲੇ। ਔਰ ਅਸੀਂ ਤਾਂ ਜਿਹੜੀ ਸਾਡੀ ਇੰਡੀਆ ਦੀ ਗਲੋਬਲ ਪੋਜੀਸ਼ਨ ਹੈ, ਅਸੀਂ ਤਾਂ ਹਮੇਸ਼ਾ ਰੈਗੂਲਰ ਇਹ ਸਾਰੇ ਤੋਂ ਦੂਰ ਰਹਿੰਦੇ ਹਾਂ, ਅਸੀਂ ਕਿਸੇ ਮੁਲਕ ਦੇ ਮਾਮਲਿਆਂ 'ਚ ਇੰਟਰਫੀਅਰ ਨਹੀਂ ਕਰਦੇ। ਫਿਰ ਉਹਨੇ ਅੱਗੇ ਇੱਕ ਸਟੈਪ ਜਾ ਕੇ ਕਿਹਾ ਵੀ ਆ ਸਾਰੇ ਜਿਹਨਾਂ ਦੇ ਨਾਂ ਆਏ ਨੇ ਦੋਨੋਂ ਗੈਂਗਸਟਰ ਜਾਂ ਪਰਮਜੀਤ ਸਿੰਘ ਪੰਮਾ ਔਰ ਇਹ ਸਾਰੇ ਜਿਹੜੇ ਨੇ ਇੰਡੀਆ ਦੇ ਵਿੱਚ ਇਹਨਾਂ ਨੂੰ ਇਹ UAPA ਦੇ ਥੱਲੇ ਔਰ ਦੂਸਰੇ ਤੀਸਰੇ ਇਹਨਾਂ ਨੂੰ ਵਾਂਟਡ ਡਿਕਲੇਅਰ ਕੀਤਾ ਹੋਇਆ ਹੈ। ਇਹਨਾਂ ਦੇ ਇੰਟਰਪੋਲ ਜਿਹੜੇ ਨੇ ਉਹ ਇਹਨਾਂ ਦੇ ਖਿਲਾਫ ਜਿਹੜੇ ਨੇ ਉਹ ਵਾਰੰਟਸ ਵੀ ਨੇ ਔਰ ਇਹ UAPA ਲਿਸਟ ਆਫ ਟੈਰਰਿਸਟ ਹੈ ਔਰ ਇਹਨਾਂ ਚਾਰਾਂ ਨੂੰ ਉਹਨਾਂ ਨੇ ਨਾਂ ਦੇ ਕੇ ਕਿਹਾ ਕਿ ਜੀ ਇਹ ਤਾਂ UAPA ਦੇ ਥੱਲੇ ਨੇ ਔਰ ਇਹ ਜਿਹੜੇ ਨੇ ਆਲਰੇਡੀ ਅਨਲਾਫੁਲ ਐਕਟੀਵਿਟੀਜ਼ ਕਰਦੇ ਨੇ, ਇਸ ਲਈ ਇਹਨਾਂ ਦੇ ਉੱਤੇ UAPA ਲਾਇਆ ਹੋਇਆ। ਫਿਰ ਉਹ ਕਹਿੰਦਾ ਵੀ ਇੰਡੀਅਨ ਸਟੇਟ ਡਜ਼ ਨਾਟ ਗੈਟ ਇਨਵੋਲਵਡ ਐਜ਼ ਦਾ ਪਰਪੀਟੇਟਰ ਆਫ ਟਰਾਂਸਨੈਸ਼ਨਲ ਕ੍ਰਾਈਮਸ ਐਂਡ ਇਟ ਸਟਾਪਸ ਟਰਾਂਸਨੈਸ਼ਨਲ ਕ੍ਰਾਈਮ। ਅਸੀਂ ਤਾਂ ਕ੍ਰਾਈਮ ਨੂੰ ਰੋਕਦੇ ਹਾਂ, ਅਸੀਂ ਕੋਈ ਟਰਾਂਸਨੈਸ਼ਨਲ ਕ੍ਰਾਈਮ ਕਰਨ ਵਾਲੇ ਥੋੜੀ। ਔਰ ਇਸ ਸਾਰੇ ਦੇ ਨਾਲ ਫਿਰ ਇਹੀ ਉਸ ਦਾ ਸਾਰਾ ਵਰਜਨ ਉਹ ਬਾਰ-ਬਾਰ ਦੁਹਰਾ ਰਿਹਾ ਕਿ ਦੇਖੋ ਕੈਨੇਡੀਅਨ ਇਨਵੈਸਟੀਗੇਟਿਵ ਏਜੰਸੀਜ਼ RCMP ਔਰ CSIS ਉਹ ਜਿਹੜੇ ਨੇ ਉਹ ਇਹਨਾਂ ਨੂੰ ਐਨਾਲਾਈਜ਼ ਕਰ ਰਹੇ ਹੋਣਗੇ ਇਹਨਾਂ ਆਡੀਓਜ਼ ਨੂੰ, ਕਿਉਂਕਿ ਪੰਜਾਬੀ 'ਚ ਨੇ, ਇਹਦਾ ਉਹ ਟਰਾਂਸਲੇਟ ਕਰਨਗੇ ਔਰ ਦੂਸਰਾ ਤੀਸਰਾ। ਔਰ ਇਹ ਜਿਹੜਾ ਅਸੀਂ ਹਮੇਸ਼ਾ ਹੀ ਜਿਹੜਾ ਕੋਆਪਰੇਟ ਕਰਨ ਲਈ ਤਿਆਰ ਰਹੇ ਹਾਂ। ਕੈਨੇਡਾ 'ਚ ਟਰੂਡੋ ਨੇ ਪੋਲੀਟੀਕਲ ਪੋਜੀਸ਼ਨ ਗਲਤ ਲਈ ਔਰ ਕੈਨੇਡਾ ਨੂੰ ਵੀ ਸਮਝ ਆ ਗਈ ਕਿ ਭਾਈ ਇਹ ਜਿਹੜਾ ਮੈਂ ਜਿਹੜੇ ਹੈ ਉਹ ਇਹ ਗੈਂਗਸਟਰ ਇਹਦੇ 'ਚ ਇਨਵੋਲਵ ਨੇ ਔਰ ਇਹ ਸਾਰੇ ਨੂੰ ਉਹਨੇ ਬੜੇ ਢੰਗ ਜਿਹੇ ਦੇ ਨਾਲ ਅਗੇਨ ਜਿਹੜੀ ਵਰਜਨ ਇੰਡੀਆ ਦੀ ਸੀ ਉਸ ਦੇ ਨਾਲ ਹੀ ਇਹਨੂੰ ਟੈਗ ਕੀਤਾ। ਇਸ ਸੰਬੰਧੀ ਹਾਲਾਂ ਸਾਨੂੰ ਲਿਖਤ ਵੀਕਐਂਡ ਦੇ ਉੱਤੇ ਆਬਜ਼ਰਵੇਸ਼ਨ ਸੈਂਟਰ ਦੀ ਜਿਹੜੀ ID ਤੋਂ ਆਈ ਸੀ, ਮੈਂ ਇਨ ਬਰੀਫ ਆਲਰੇਡੀ ਡਿਸਕਸ ਕਰ ਲਿਆ ਸੀ ਔਰ ਕੁਝ ਜਿਹੜਾ ਰਹਿੰਦਾ ਪਾਰਟ ਕਰ ਲਿਆ, ਪਰ ਫਿਰ ਵੀ ਮੈਂ ਐਕਨੋਲੇਜ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਹ ਟਾਈਟਲ ਦਿੱਤਾ ਹੈ ਕਿ ਰਾ ਪਲਾਂਟਡ ਗੈਂਗਸਟਰਸ ਸ਼ੁੱਡ ਬੀ ਕੈਪਟ ਐਟ ਐਨ ਆਰਮਸ ਲੈਂਥ, ਕਿ ਖਾਲਿਸਤਾਨੀ ਧਿਰਾਂ ਨੂੰ ਇਹਨਾਂ ਗੈਂਗਸਟਰਾਂ ਤੋਂ ਜਿਹੜੇ ਰਾਹ ਦੇ ਪਲਾਂਟ ਨੇ ਆਲਮੋਸਟ ਆਲ ਆਫ ਦੈਮ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਰੀਸੈਂਟਲੀ ਦੇयर ਹੈਵ ਬੀਨ ਇੰਸਟੈਂਸਿਸ ਆਫ ਰਾਹ ਪਲਾਂਟਡ ਔਰ ਯੂਜ਼ਡ ਐਂਡ ਥਰੋਨ ਗੈਂਗਸਟਰਸ ਟਰਾਈਂਗ ਟੂ ਇਨਫਿਲਟਰੇਟ ਸਿੱਖ ਸਰਕਲਸ, ਦੇ ਨੀਡ ਟੂ ਬੀ ਕੈਪਟ ਐਟ ਆਰਮਸ ਲੈਂਥ, ਕਿ ਜਿਨ੍ਹਾਂ ਨੂੰ ਏਜੰਸੀਆਂ ਨੇ ਵਰਤਿਆ ਤੇ ਫਿਰ ਡੰਪ ਕਰ ਦਿੱਤਾ ਉਹ ਵਾਪਸ ਜਿਹੜੇ ਖਾਲਿਸਤਾਨੀ ਸਰਕਲ 'ਚ ਵੜਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਤੋਂ ਜਿਹੜਾ ਬਾਖਬਰ ਹੋਣ ਦੀ ਲੋੜ ਹੈ। While Guru Sahib has justified use of last resort, taking to hilt of sword when all other options have been exhausted, but that is for Dharmi Gursikhs who have woken up every day at 4 AM to recite Nitnem and know very well when to defend themselves and not to be a tyrant, those who have been serving langar to needy
and know that a human life is too precious to be taken away just for sake of it। ਉਹਨਾਂ ਨੇ ਕਿਹਾ ਵੀ ਇਹ ਹਥਿਆਰ ਚੁੱਕਣ ਦਾ ਹੱਕ ਉਹਨਾਂ ਨੂੰ ਹੀ ਹੈ ਜਿਹੜੇ ਧਰਮੀ ਗੁਰਸਿੱਖ ਨੇ। ਕਥਨੀ ਕਰਨੀ ਉਹਨਾਂ ਦੀ ਇੱਕ ਹੈ, ਮਨੁੱਖਤਾ ਦੀ ਸੇਵਾ 'ਚ ਨੇ, ਦੁਸ਼ਮਣ ਨੂੰ ਸਜ਼ਾ ਯਾਫਤਾ ਕਰਨ ਦਾ ਹੱਕ। these people who have killed for money or even if we believe them for blackmail can never be part of any disciplined contingent ਕਿ ਵੀ ਜਿਹੜੇ ਪੈਸੇ ਦੇ ਲਈ, ਲਾਲਚ ਦੇ ਲਈ, ਹਿਊਮਨ ਲਾਈਫ ਜਿਹਨਾਂ ਲਈ ਮੈਟਰ ਹੀ ਨਹੀਂ ਕਰਦੀ, ਉਹ ਇਹ ਕਿਲਿੰਗਸ ਕਰਦੇ ਨੇ, ਉਹ ਬਿਲਕੁਲ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਉਹ ਕਬੂਲ ਨਹੀਂ ਨੇ। ਸਿੱਖਸ ਆਰ ਏ ਪੀਸਫੁਲ ਪੀਪਲ who defend themselves when needed and we do not need these low life gangsters in our movement ਕਿ ਵੀ ਇਹ ਗੈਂਗਸਟਰ ਸਾਡੀ ਮੂਵਮੈਂਟ 'ਚ ਵੜੇ ਨੇ, ਇਹਨਾਂ ਨੂੰ ਪਾਸੇ ਕਰੋ, ਸਾਨੂੰ ਇਹਨਾਂ ਦੀ ਲੋੜ। they need to bear the consequences of their actions। ਜੋ ਉਹਨਾਂ ਦੀਆਂ ਕਰਤੂਤਾਂ ਨੇ ਉਹਨਾਂ ਨੂੰ ਉਸ ਦਾ ਫਲ ਮਿਲਣਾ ਚਾਹੀਦਾ। and Sikhs should be encouraged to inform local authorities in countries where we reside at any approach of these people ਕਿ ਸਾਰੇ ਸਿੱਖਾਂ ਦਾ ਫਰਜ਼ ਹੈ ਜਿੱਥੇ ਵੀ ਕਿਤੇ ਇਸ ਕਿਸਮ ਦੇ ਜਿਹੜੇ ਗੈਂਗਸਟਰ ਜਾਂ ਦੂਜੇ ਉਹਨਾਂ ਦੀ ਸੂਹ ਮਿਲੇ ਜਾਂ ਉਹਨਾਂ ਦੇ ਪ੍ਰਤੀ ਜਾਣਕਾਰੀ ਹੋਏ ਤੇ ਜਿਹੜੀ ਆ ਲੋਕਲ ਜਿਹੜਾ ਉਹਨਾਂ ਤੱਕ ਪਹੁੰਚਾਇਆ ਜਾਏ। ਫਿਰ ਉਹਨਾਂ ਦਾ ਇੱਕ ਪੈਰਾਗ੍ਰਾਫ ਹੋਰ ਹੈ, ਪਰ ਮੈਂ ਘੜੀ ਵੱਲ ਦੇਖ ਰਹੇ ਹਾਂ, ਆਲਰੇਡੀ ਅਸੀਂ ਕਾਫੀ ਟਾਈਮ ਇਸ ਸੈਗਮੈਂਟ ਦੇ ਉੱਤੇ ਦਿੱਤਾ ਹੈ। ਸੋ ਅਸੀਂ ਅਗੇਨ ਜਿਹੜੀ ਗੱਲ ਸਾਡੇ ਵੀਰ ਨੇ ਕਹੀ ਆਬਜ਼ਰਵੇਸ਼ਨ ਸੈਂਟਰ ਦੇ ਰਾਹੀਂ ਕਿ ਭਾਈ ਇਹਨਾਂ ਤੋਂ ਵਿੱਥ ਬਣਾ ਕੇ ਰੱਖੀ ਜਾਏ, ਇਹ ਖਾਲਿਸਤਾਨੀ ਧਿਰਾਂ ਲਈ ਬੜਾ ਜ਼ਰੂਰੀ ਹੈ। ਔਰ ਇੱਥੇ ਕਿਉਂਕਿ ਅਸੀਂ ਪੀਸਫੁਲੀ ਓਵਰਗਰਾਊਂਡ ਖਾਲਿਸਤਾਨ ਲਈ ਕੰਮ ਕਰ ਰਹੇ ਹਾਂ, ਇੱਥੇ ਸਾਡੇ ਲਈ ਸੌਖ ਹੈ ਕਿਉਂਕਿ ਜਦੋਂ ਅਸੀਂ 84 ਤੋਂ 94 ਦੇ ਦੌਰ 'ਚ ਦੇਖਦੇ ਹਾਂ ਹਥਿਆਰਬੰਦ ਸੰਘਰਸ਼ ਦੇ ਵੇਲੇ, ਕਿਉਂਕਿ ਕੋਈ ਤੁਹਾਡਾ ਅੱਡ ਟਿਕਾਣਾ ਨਹੀਂ ਸੀ, ਕੋਈ ਡਿਸਪਲਿਨ ਲਾਈਨ ਨਹੀਂ ਸੀ ਔਰ ਕੋਈ ਕਮਿਊਨੀਕੇਸ਼ਨ ਦਾ ਸਾਧਨ ਵੀ ਨਹੀਂ ਸੀ ਜਿਵੇਂ ਅੱਜ ਹੈ, ਔਰ ਉਹਦੇ 'ਚ ਹਕੂਮਤ ਕਾਮਯਾਬ ਰਹੀ ਇੱਕ ਸਟੇਜ ਦੇ ਉੱਤੇ। ਉਹੀ ਲੋਕ ਜਿਹੜੇ ਚਾਅ ਦੇ ਨਾਲ ਸਿੰਘਾਂ ਦੀ ਇੰਤਜ਼ਾਰ ਕਰਦੇ ਸੀ ਕਿ ਉਹਨਾਂ ਨੂੰ ਪ੍ਰਸ਼ਾਦਾ ਛਕਾਣਾ ਹੈ, ਕਿਤੇ ਦਰਸ਼ਨ ਹੋ ਜਾਣ, ਉਹ ਜਿਹੜੇ ਨੇ ਉਹਨਾਂ ਦੇ ਅੰਦਰ ਹੀ ਇਹ ਸੀ ਕਿ ਵੀ ਪਤਾ ਨਹੀਂ ਕੌਣ ਅਸਲੀ ਹੈ ਕੌਣ ਨਕਲੀ ਹੈ। ਇੰਨੇ ਕੁ ਲਟੇਰੇ ਵੀ ਔਰ ਵਿੱਚ ਵੜ ਗਏ ਸੀ। ਸੋ ਘੱਟੋ ਘੱਟ ਬਾਹਰ ਜਿਹੜੀ ਇਹ ਪੀਸਫੁਲ ਮੂਵਮੈਂਟ ਖਾਸ ਤੌਰ ਦੇ ਉੱਤੇ ਇੱਕ ਡਾਇਸਪੋਰਾ ਦੇ ਵਿੱਚ ਇੱਕ ਪੂਰੀ ਵੇਵ ਬਣੀ ਹੋਈ ਹੈ। ਇਹ ਇਹਨਾਂ ਸਾਰੇ ਹੀ ਸਰਕਾਰ ਦੇ ਜਿਹੜੇ ਗੈਂਗਸਟਰ ਖੜੇ ਵੀ ਇਹਨਾਂ ਨੇ ਕੀਤੇ, ਯੂਜ਼ ਵੀ ਇਹਨਾਂ ਨੇ ਕੀਤੇ, ਡੰਪ ਵੀ ਇਹਨਾਂ ਨੂੰ ਕਰਨਾ ਚਾਹੁੰਦੇ ਨੇ। ਔਰ ਜਿਵੇਂ ਅਸੀਂ ਕਿਹਾ ਸੀ ਕਿ ਇੰਡੀਅਨ ਗਵਰਨਮੈਂਟ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਆਪਣੇ ਕੈਂਪੇਨ ਨੂੰ ਜਿਹਦੇ 'ਚ ਕਿ ਉਹ ਰੰਗੇ ਹੱਥੀਂ ਫੜੀ ਗਈ ਹੈ, ਉਹ ਇਹਨੂੰ ਟਰਾਂਸਨੈਸ਼ਨਲ ਕ੍ਰਿਮੀਨਲ ਗੈਂਗਸ ਦੇ ਨਾਲ ਜੋੜ ਕੇ ਜਿਹੜਾ ਹੈ ਉਹ ਪ੍ਰੈਜ਼ੈਂਟ ਕਰਨਾ ਚਾਹੁੰਦੀ ਹੈ। ਔਰ ਇਹ ਸਾਰਾ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀਆਂ ਹੋਰ ਵੀ ਆਡੀਓਜ਼ ਵੀਡੀਓਜ਼ ਵੀ ਜਿਹੜੀਆਂ ਨੇ ਉਹ ਆਉਂਦੀਆਂ ਰਹਿਣਗੀਆਂ ਤਾਂ ਕਿ ਉਸ ਡਿਬੇਟ ਦੇ ਵਿੱਚ ਅਸੀਂ ਉਲਝਦੇ ਰਹੀਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪ ਖਾਲਿਆਂ ਨੇ ਬ੍ਰੇਕ ਵਿਊਅਰਸ ਨਾਲ ਹੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਪਣੇ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਦਾ ਸੁਨਹਿਰੀ ਮੌਕਾ। ਸਿੱਖ ਯੂਥ ਐਡਮਿੰਟਨ ਵੱਲੋਂ ਕਰਵਾਇਆ ਜਾ ਰਿਹਾ ਹੈ ਦਸਤਾਰ ਅਤੇ ਦੁਮਾਲਾ ਮੁਕਾਬਲਾ 2026। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। 8 ਤੋਂ 11, 12 ਤੋਂ 15 ਅਤੇ 16 ਸਾਲ ਤੋਂ ਉੱਪਰ ਦੀਆਂ ਸ਼੍ਰੇਣੀਆਂ ਵਿੱਚ ਖੇਡ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। 10 ਸਾਲ ਤੱਕ ਦੇ ਬੱਚੇ ਘਰੋਂ ਦਸਤਾਰ ਸਜਾ ਕੇ ਵੀ ਆ ਸਕਦੇ ਹਨ। ਜੇਤੂਆਂ ਲਈ ਵੱਡੇ ਇਨਾਮ ਨਾਲ ਹੀ ਪੇਂਟਿੰਗ ਐਗਜ਼ੀਬਿਸ਼ਨ ਅਤੇ ਬੁੱਕ ਸਟਾਲ ਵੀ ਹੋਣਗੇ। ਆਓ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜੀਏ ਤੇ ਆਪਣਾ ਵਿਰਸਾ ਅੱਗੇ ਵਧਾਈਏ। 6 ਸਤੰਬਰ ਨੂੰ ਸਿਲਵਰਬੈਰੀ ਪਾਰਕ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰ ਪਹੁੰਚਣਾ ਜੀ। ਦਸਤਾਰ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ।
ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਅੱਜ ਕੱਲ੍ਹ ਤਹਿਰਾਨ ਪਹੁੰਚੇ ਹੋਏ ਹਨ। ਕਿਆਸ ਰਾਈਆਂ ਹਨ ਕਿ ਉਹ ਈਰਾਨ ਤੇ ਅਮਰੀਕਾ ਦੇ ਵਿਚਾਲੇ ਆਈ ਗੱਲਬਾਤ ਦੀ ਖੜੋਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਚਰਚਾ ਵੀ ਚੱਲ ਰਹੀ ਹੈ ਕਿ ਈਰਾਨ ਵੱਲੋਂ ਮੱਕਾ ਡਿਫੈਂਸ ਪੈਕਟ ਵਿੱਚ ਸ਼ਮੂਲੀਅਤ ਦਾ ਮੁੱਦਾ ਵੀ ਵਿਚਾਰਿਆ ਜਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਅਮਰੀਕਨ ਜਿਹੜਾ ਓਵਰਆਲ ਪੋਲੀਟੀਕਲ ਮੂਵ ਹੈ, ਜਿਹੜਾ ਟੈਰਿਫ ਵਾਰਫੇਅਰ ਤੋਂ ਸ਼ੁਰੂ ਹੋਇਆ ਔਰ ਇਜ਼ਰਾਈਲ ਨੇ ਜਿਵੇਂ ਈਰਾਨ ਦੇ ਉੱਤੇ 28 ਫਰਵਰੀ ਨੂੰ ਹਮਲੇ ਦੇ ਲਈ ਅਮਰੀਕਾ ਨੂੰ ਮਿਸ ਇਨਫੋਰਮੇਸ਼ਨ ਦੇ ਨਾਲ ਤਿਆਰ ਕੀਤਾ। ਇਹ ਦੋਵੇਂ ਹੀ ਮੁੱਦੇ ਪੋਲੀਟੀਕਲੀ ਅਮਰੀਕਾ ਦੇ ਵਿੱਚ ਵੀ ਡਿਬੇਟ ਹੋ ਰਹੇ ਨੇ, ਪਰ ਇਹਨਾਂ ਦੇ ਇੰਟਰਨੈਸ਼ਨਲ ਇੰਪੈਕਟ ਵੀ ਸਾਹਮਣੇ ਨੇ। ਮੰਦੇ ਭਾਗਾਂ ਨੂੰ ਕੈਨੇਡਾ ਦੇ ਨਾਲ ਜਿਹੜੀ ਟੈਰਿਫ ਦੇ ਮੁੱਦੇ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਔਰ ਪਿਛਲੇ ਦਿਨਾਂ 'ਚ ਇਸ ਦੇ ਵਿੱਚ ਪੋਜ਼ਿਟਿਵਿਟੀ ਦਿਖਾਈ ਦੇ ਰਹੀ ਸੀ ਕਿ ਕੋਈ ਡੀਲ ਸਿਰੇ ਚੜ੍ਹ ਜਾਏਗੀ, ਪਰ ਉਹ ਟੁੱਟ ਗਈ ਔਰ ਇਲਜ਼ਾਮ ਤਰਾਸ਼ੀਆਂ ਸ਼ੁਰੂ ਹੋ ਗਈਆਂ। 1 ਜਨਵਰੀ ਤੋਂ ਜਿਹੜਾ ਉਹ ਫੁੱਲ ਫਲੈਜਡ 50% ਜਿਹੜੀ ਖਾਸ ਤੌਰ ਤੇ ਆਟੋ ਇੰਡਸਟਰੀ ਹੈ ਉਸ ਦੇ ਉੱਤੇ ਟੈਰਿਫ ਦਾ ਐਲਾਨ ਟਰੰਪ ਨੇ ਕੀਤਾ ਹੈ ਔਰ ਉਹਨਾਂ ਨੇ ਕੈਨੇਡਾ ਨੂੰ ਇਹ ਇਲਜ਼ਾਮ ਦਿੱਤਾ ਹੈ ਕਿ ਕੈਨੇਡਾ ਕੰਸੈਸ਼ਨ ਤਾਂ ਚਾਹੁੰਦਾ ਹੈ ਕਿ ਜਿਵੇਂ ਅਮਰੀਕਾ ਦੀਆਂ ਸਟੇਟਾਂ ਨੂੰ ਨੇ, ਲੇਕਿਨ ਜਿਹੜਾ ਉਹ ਅਦਰਵਾਈਜ਼ ਆਪਣੇ ਵੱਲੋਂ ਕੋਈ ਰਾਹਤ ਨਹੀਂ ਦੇਣਾ ਚਾਹੁੰਦਾ। ਸੋ ਇਸ ਵੇਲੇ ਔਰ ਪ੍ਰਾਈਮ ਮਿਨਿਸਟਰ ਕਾਰਨੀ ਨੇ ਵੀ ਥੋੜਾ ਤਿੱਖੀ ਲਾਈਨ ਲਈ ਹੈ ਕਿ ਵੀ ਅਸੀਂ ਡਾਲਰ ਫॉर ਡਾਲਰ ਟੈਰਿਫ ਲਾਵਾਂਗੇ, ਜੋ ਅਮਰੀਕਾ ਲਾਏਗਾ ਅਸੀਂ ਲਾਵਾਂਗੇ। ਈਵਨ ਟਰੰਪ ਨੇ ਇਹ ਵੀ ਕਿਹਾ ਵੀ ਅਸੀਂ ਕੈਨੇਡਾ ਤੋਂ ਅਮਰੀਕਾ ਆਉਣ ਵਾਲੀਆਂ ਗੱਡੀਆਂ ਦੇ ਉੱਤੇ ਵੀ ਟੈਰਿਫ ਲਾ ਦੇਵਾਂਗੇ, ਜਿਹੜਾ ਉਹਨਾਂ ਦੇ ਉੱਤੇ ਟੈਕਸ ਲਾਵਾਂਗੇ। ਸੋ ਇੱਕ ਪਾਸੇ ਇਹ ਜਦੋਂ ਗਵਾਂਢ ਮੱਥਾ ਕਹਿੰਦੇ ਨੇ ਕਿ ਵੀ ਉਹ ਹੀ ਵਿਗੜ ਜਾਏ ਤੇ ਫਿਰ ਦੂਰ ਦਰਾਜ ਇਸੇ ਤਰ੍ਹਾਂ ਈਰਾਨ ਦੇ ਹਵਾਲੇ ਨਾਲ ਹੈ। ਜ਼ਾਹਰ ਹੈ ਕਿ ਈਰਾਨ ਦੇ ਨਾਲ 40 ਰੋਜ਼ਾ ਜਿਹੜਾ ਜੰਗ ਹੋਈ, ਉਸ ਤੋਂ ਬਾਅਦ 14 ਨੁਕਾਤੀ ਮੈਮੋ ਆਫ ਅੰਡਰਸਟੈਂਡਿੰਗ ਜਿਸ 'ਚ ਪਾਕਿਸਤਾਨ ਨੇ ਮੇਨ ਰੋਲ ਅਦਾ ਕੀਤਾ, ਇਸਲਾਮਾਬਾਦ ਡਾਇਲੌਗ ਹੋਇਆ। ਬਾਅਦ ਦੇ ਵਿੱਚ ਉਸ ਦੇ ਵਿੱਚ ਕਤਰ ਔਰ ਦੂਸਰੇ ਜਿਹੜੇ ਤੁਰਕੀ ਹੈ ਇਹ ਵੀ ਇਨਵੋਲਵ ਹੋਏ ਕਿਤੇ ਨਾ ਕਿਤੇ ਨੈਗੋਸ਼ੀਏਸ਼ਨ ਲੈਵਲ ਦੇ ਉੱਤੇ। ਲੇਕਿਨ 60 ਦਿਨ ਦੇ ਵਿੱਚ ਇਸ ਦੇ ਉੱਤੇ ਨੈਕਸਟ ਮੂਵ ਹੋਣਾ ਸੀ ਤੇ ਅਦਰਵਾਈਜ਼ ਉਹਦੀ ਐਕਸਪਾਇਰੀ ਹੋਈ, ਕਿਉਂਕਿ 60 ਦਿਨ ਬਾਅਦ ਵੀ ਉਹ ਕਾਊਂਟਰ ਧਮਕੀਆਂ ਸਟੇਟ ਆਫ ਹਾਰਮੂਜ਼ ਨੂੰ ਲੈ ਕੇ ਹੁਣ ਵੀ ਜਿਹੜੀ ਰੀਅਲ ਪੋਜੀਸ਼ਨ ਨਹੀਂ ਪਤਾ ਹੈ ਵੀ ਕਿਹਦੇ ਤੇ ਕਿੰਨਾ ਕੰਟਰੋਲ ਹੈ। ਕੁਝ ਸ਼ਿਪਸ ਉੱਥੋਂ ਨਿਕਲ ਵੀ ਰਹੇ ਨੇ ਔਰ ਇਸ ਸਾਰੇ ਦੇ ਨਾਲ ਇਹ ਵੀ ਹੈ ਕਿ ਵੀ ਅਮਰੀਕਾ ਨੇ ਹੁਣ ਆਉਣ ਵਾਲੇ ਮੰਡੇ, ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਅੱਜ ਰਾਤ ਤੱਕ ਜਾਂ ਦੂਸਰਾ ਇਹ ਵੀ ਕਿਹਾ ਕਿ ਵੀ ਅਸੀਂ ਐਸੀਆਂ ਇਕਨੋਮਿਕਲ ਸੈਂਕਸ਼ਨਸ ਲਾਵਾਂਗੇ ਈਰਾਨ ਦੇ ਉੱਤੇ, ਆਰਥਿਕ ਪਾਬੰਦੀਆਂ ਕਿ ਉਹਨਾਂ ਦੀਆਂ ਚੀਕਾਂ ਨਿਕਲ ਜਾਣਗੀਆਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦੀ ਕਰੰਸੀ ਸ਼ਾਇਦ ਰਿਆਲ ਹੈ ਕਿ ਕੀ ਹੈ, ਉਹ ਕਾਫੀ ਥੱਲੇ ਜਾ ਰਹੀ ਹੈ। ਆਰਥਿਕ ਮੰਦਹਾਲੀ ਤਾਂ ਹੈ, ਪਰ ਉਹ ਆਪਣੀ ਡਿਫਾਈਂਸ ਦਿਖਾ ਰਹੇ ਨੇ ਔਰ ਇਹ ਸਾਰੇ 'ਚ ਜਿਹੜਾ ਡੈਡਲੌਕ ਆ ਗਿਆ, ਜਿਹੜਾ ਕਿ ਗੱਲਬਾਤ ਪਾਕਿਸਤਾਨ ਨੇ ਇਨੀਸ਼ੀਏਟ ਕੀਤੀ ਔਰ ਖਾਸ ਤੌਰ ਤੇ ਫੀਲਡ ਮਾਰਸ਼ਲ ਆਸਮ ਮਨੀਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਟਰਸਟਵਰਦੀ ਵੀ ਨੇ, ਜਿਨ੍ਹਾਂ ਦੀ ਤਾਰੀਫ ਦੇ ਵਿੱਚ ਉਹਨਾਂ ਨੇ ਜਿਹੜਾ ਬਹੁਤ ਸਾਰੇ ਕਮੈਂਟ ਕੀਤੇ ਹੋਏ ਨੇ ਟਾਈਮ ਟੂ ਟਾਈਮ। ਜੀ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਇੱਕ ਪਾਸੇ ਜੇ ਇਧਰੋਂ ਟੈਰਿਫ ਲੱਗਦੀ ਹੈ ਔਰ
ਇਹ ਵੀ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਈਵਨ ਦੁਬਾਰਾ ਜਿਹੜਾ ਆਰਮਡ ਕਨਫਲਿਕਟ ਹੈ ਜਾਂ ਜੰਗਜੂ ਮਾਹੌਲ ਹੈ ਅਮਰੀਕਾ ਔਰ ਈਰਾਨ ਦੇ ਦੁਆਲੇ ਬਣੇ। ਲੇਕਿਨ ਇਸ ਸਾਰੇ ਦੇ ਚੱਲਦਿਆਂ ਜਿਹੜੀ ਸਡਨ ਡਿਵੈਲਪਮੈਂਟ ਜਿਹੜੀ ਪਹਿਲਾਂ ਵੀਕਐਂਡ ਤੋਂ ਇੱਕ ਦਿਨ ਪਹਿਲਾਂ ਆਈ, ਰॉयटर ਨੇ ਕਿਹਾ ਕਿ ਵੀ ਆਸਿਮ ਮੁਨੀਰ ਈਰਾਨ ਤਹਿਰਾਨ ਦੇ ਦੌਰੇ ਤੇ ਜਾ ਰਹੇ ਨੇ। ਸੋ ਇਸ ਨੂੰ ਬਹੁਤਿਆਂ ਨੇ ਤਾਂ ਇਸੇ ਹੀ ਨਿਗਾਹ ਦੇ ਨਾਲ ਦੇਖਿਆ ਕਿ ਇਸ ਦੇ ਨਾਲ ਜਿਹੜੀ ਖੜੌਤ ਆਈ ਹੋਈ ਹੈ ਗੱਲਬਾਤ 'ਚ ਉਸ ਨੂੰ ਤੋੜ ਕੇ ਗੱਲਬਾਤ ਨੂੰ ਅੱਗੇ ਵਧਾਇਆ ਜਾਏ, ਔਰ ਇਹ ਲੱਗਦਾ ਵੀ ਮੇਨ ਮਿਸ਼ਨ ਹੈ। ਪਰ ਦੂਸਰੀ ਗੱਲ ਜਿਹੜੀ ਪੈਰਲਲ ਨਾਲ ਚੱਲ ਰਹੀ ਹੈ, ਕਿਉਂਕਿ 7 ਅਗਸਤ ਨੂੰ ਪਾਕਿਸਤਾਨ, ਸਾਊਦੀ ਅਰੇਬੀਆ ਔਰ ਤੁਰਕੀ ਉਹਨਾਂ ਨੇ ਮੱਕਾ ਡਿਫੈਂਸ ਪੈਕਟ ਸਾਈਨ ਕੀਤਾ ਔਰ ਹਾਲਾਂਕਿ 3 ਹਫ਼ਤੇ ਬਾਅਦ ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਵੀ ਐਂਡੋਰਸ ਕੀਤਾ। ਹਾਲਾਂਕਿ ਉਸ ਨੇ ਭਾਰਤ ਦੇ ਵਿੱਚ ਵੀ ਇੱਕ ਜਿਹੜੀ ਹੈ ਉਹ ਖਲਬਲੀ ਜਿਹੀ ਮਚਾਈ, ਔਰ ਅਸੀਂ ਜਿਵੇਂ ਲਾਸਟ ਜ਼ਿਕਰ ਕੀਤਾ ਸੀ ਫਰਾਈਡੇ ਦੇ ਇੱਕ ਸੈਗਮੈਂਟ ਦੇ ਵਿੱਚ ਕਿ ਈਵਨ ਬੰਗਲਾਦੇਸ਼ ਦੇ ਜਿਹੜੇ ਅੰਦਰੂਨੀ ਹਲਕਿਆਂ ਤੋਂ ਵੀ ਇਹ ਖਬਰ ਆਈ ਹੈ ਵੀ ਉਹਨਾਂ ਦੀ ਵੀ ਦਿਲਚਸਪੀ ਹੈ, ਬੰਗਲਾਦੇਸ਼ ਵੀ ਇਸ ਮੱਕਾ ਪੈਕਟ ਨੂੰ ਜੁਆਇਨ ਕਰਨਾ ਚਾਹੁੰਦਾ। ਹੁਣ ਜਦੋਂ ਇਹ ਪੈਕਟ ਹੋਇਆ ਸੀ ਉਦੋਂ ਈਰਾਨ ਨੇ ਪੋਜ਼ਿਟਿਵ ਟਿੱਪਣੀ ਕੀਤੀ ਸੀ ਔਰ ਇਹ ਵੀ ਆਇਆ ਸੀ ਸਾਹਮਣੇ ਕਿ ਈਰਾਨ ਨੂੰ ਵੀ ਜਿਹੜਾ ਐਟਲੀਸਟ ਜੇ ਪੁੱਛਿਆ ਨਹੀਂ ਗਿਆ ਤਾਂ ਦੱਸਿਆ ਜ਼ਰੂਰ ਗਿਆ ਵੀ ਆ ਚੱਲ ਰਿਹਾ। ਹੁਣ ਜਿਹੜੀ ਸੈਕੰਡ ਈਵਨ BBC ਦੀ ਵੀ ਇਸ ਦੇ ਉੱਤੇ ਸਟੋਰੀ ਹੈ ਉਹ ਇਹ ਹੈ ਕਿ ਵੀ ਈਰਾਨ ਦੀ ਵੀ ਦਿਲਚਸਪੀ ਹੈ ਮੱਕਾ ਪੈਕਟ ਦੇ ਵੀ। ਹਾਲਾਂਕਿ ਸੌਖਾ ਨਹੀਂ ਉਹਨਾਂ ਦਾ ਇਹ ਕਹਿਣਾ ਉਹਨਾਂ ਦੇ ਜਿਹੜੇ ਮੇਨ ਨੇ ਐਡਵਾਈਜ਼ਰ ਦੂਜਾ ਕਿ ਵੀ ਈਰਾਨ ਜਿਹੜਾ ਐਜ਼ ਏ ਕੋ-ਫਾਊਂਡਰ ਉਹਦਾ ਜਿਹੜਾ ਉਹ ਹਿੱਸਾ ਬਣ ਸਕਦਾ ਹੈ ਅਜੇ, ਕਿਉਂਕਿ ਸਾਰੀਆਂ ਕਿਆਸ ਰਾਈਆਂ ਨੇ। ਪਰ ਪਹਿਲਾਂ ਅਸੀਂ ਇਹ ਦੇਖੀਏ ਕਿ ਵੀ ਆਸਿਮ ਮੁਨੀਰ ਜਦੋਂ ਤਹਿਰਾਨ ਪਹੁੰਚਦੇ ਨੇ ਤੇ ਉਹਨਾਂ ਦੀ ਮੁਲਾਕਾਤ ਈਰਾਨ ਦੇ ਜਿਹੜੇ ਪਾਰਲੀਮੈਂਟਰੀ ਸਪੀਕਰ ਨੇ ਉਹਨਾਂ ਦੇ ਨਾਲ ਹੁੰਦੀ ਹੈ ਔਰ ਉਸ ਦੇ ਵਿੱਚ ਜਿਹੜੇ ਪਾਰਲੀਮੈਂਟਰੀ ਸਪੀਕਰ ਨੇ ਮਿਸਟਰ ਮੁਹੰਮਦ ਬਗੇਰ ਗਾਲਿਬਾਫ, ਉਹਨਾਂ ਨੇ ਅਮਰੀਕਾ ਦੇ ਉੱਤੇ ਦੋਸ਼ ਲਾਇਆ ਕਿ ਵੀ ਇਹ ਜਿਹੜਾ 14 ਨੁਕਾਤੀ ਮੈਮੋ ਆਫ ਅੰਡਰਸਟੈਂਡਿੰਗ ਸੀ ਉਸ ਦੀ ਵਾਇਓਲੇਸ਼ਨ ਅਮਰੀਕਾ ਨੇ ਕੀਤੀ ਹੈ ਔਰ ਇਹੀ ਇੱਕ ਹੱਲ ਹੈ ਔਰ ਇਸ ਉਸ 14 ਨੁਕਾਤੀ ਪ੍ਰੋਗਰਾਮ ਦੇ ਆਧਾਰ ਦੇ ਉੱਤੇ ਹੀ ਜਿਹੜੀ ਹੈ ਉਹ ਪੀਸ ਡੀਲ ਹੋ ਸਕਦੀ ਹੈ। ਔਰ ਇਹ ਗਾਲਿਬਾਫ ਨੇ ਟੈਲੀਗ੍ਰਾਮ ਦੇ ਉੱਤੇ ਵੀ ਇਹ ਸਟੇਟਮੈਂਟ ਸ਼ੇਅਰ ਕੀਤੀ ਹੈ। ਇਹ ਸਪੀਕਰ ਨੇ ਪਾਰਲੀਮੈਂਟ ਦੇ ਈਰਾਨ ਦੇ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਅਮਰੀਕਾ ਨੇ ਨਿਊਮਰਸ ਇੰਸਟੈਂਸਿਸ ਆਫ US breaches of commitments in implementing the memo of understanding ਕਿ ਅਮਰੀਕਾ ਨੇ ਬਹੁਤ ਸਾਰੀਆਂ ਵਾਇਓਲੇਸ਼ਨਸ ਕੀਤੀਆਂ ਨੇ ਔਰ ਜ਼ਾਹਰ ਹੈ ਕਿ ਆਸਿਮ ਮੁਨੀਰ ਉਹਨਾਂ ਦਾ ਰੋਲ ਜਦੋਂ ਤੁਸੀਂ ਇੱਕ ਪੀਸ ਮੇਕਰ ਰੋਲ 'ਚ ਹੁੰਦੇ ਹੋ ਉਹਨਾਂ ਨੇ ਉਹਨਾਂ ਨੂੰ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੋਏਗੀ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਇਰਾਨੀਅਨ ਆਫੀਸ਼ੀਅਲ ਨੇ ਅੱਗੋਂ ਇਹ ਵੀ ਕਿਹਾ ਕਿ ਵੀ ਅਸੀਂ ਜਿਹੜਾ ਉਸੇ ਤੇ ਹੀ ਬੇਸਡ ਉਹਨੂੰ ਇੰਪਲੀਮੈਂਟ ਕਰੋ ਮੈਮੋ ਆਫ ਅੰਡਰਸਟੈਂਡਿੰਗ ਨੂੰ ਔਰ ਅਸੀਂ ਕੋਈ ਐਕਸਟਰਨਲ ਪ੍ਰੈਸ਼ਰ ਨਹੀਂ ਮੰਨਾਂਗੇ। ਔਰ ਇਸ ਦੇ ਉੱਤੇ ਆਸਿਮ ਮੁਨੀਰ ਉਹਨਾਂ ਦਾ ਕਹਿਣਾ ਸੀ ਕਿ ਹੀ ਵੁੱਡ ਕੰਟੀਨਿਊ ਹਿਜ਼ ਐਫਰਟਸ ਟੂ ਰੀਸਟੋਰ ਸਟੇਬਿਲਿਟੀ ਇਨ ਦਾ ਰੀਜਨ ਅਕੋਰਡਿੰਗ ਟੂ ਦਾ ਸਟੇਟਮੈਂਟ। ਜਿਹੜੀ ਜੁਆਇੰਟ ਸਟੇਟਮੈਂਟ ਵੀ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹ ਕੋਸ਼ਿਸ਼ ਕਰਾਂਗੇ ਔਰ ਕਿ ਭਾਈ ਇਹ ਗੱਲਬਾਤ ਅੱਗੇ ਤੁਰੇ ਔਰ ਇਹ ਸਾਰੇ ਦੇ ਚੱਲਦੇ ਆ। ਇਸ 'ਚ ਵੀ ਹੈ ਕਿ ਭਾਈ ਈਰਾਨ ਔਰ ਪਾਕਿਸਤਾਨ ਦੇ ਬੜੇ ਐਕਸਲੈਂਟ ਸਬੰਧ ਨੇ, ਪਰ ਮੈਨੂੰ ਇਹ ਵੀ ਲੱਗਦਾ ਵੀ ਪਾਕਿਸਤਾਨ ਦੇ ਲਈ ਵੀ ਇੱਕ ਔਖੀ ਘੜੀ ਵੀ ਆਉਣ ਵਾਲੀ ਹੈ ਕਿਉਂਕਿ ਜਿਹੜਾ ਅੱਜ ਰਾਤ ਜਾਂ ਬਾਈ ਟੁਮਾਰੋ ਟਫੈਸਟ ਸੈਂਕਸ਼ਨਸ ਲਾਉਣ ਦੀ ਗੱਲ ਈਰਾਨ ਕਰ ਰਿਹਾ ਉਹਦਾ ਇੱਕ ਹਿੱਸਾ ਉਹ ਇਹ ਵੀ ਰੱਖਣਗੇ ਕਿ ਜਿਹੜਾ ਵੀ ਈਰਾਨ ਦੇ ਨਾਲ ਕੋਈ ਵਪਾਰ ਕਰੇਗਾ ਉਹਨਾਂ ਦੇ ਨਾਲ ਕੋਈ ਟ੍ਰੇਡ ਸੰਬੰਧ ਰੱਖੇਗਾ ਉਸ ਦੇ ਉੱਤੇ ਵੀ ਸੈਂਕਸ਼ਨਸ ਲਾਈਆਂ ਜਾ ਸਕਦੀਆਂ ਨੇ। ਸੋ ਜੇ ਅਮਰੀਕਾ ਇਹ ਲਾਈਨ ਲੈਂਦਾ ਔਰ ਸ਼ਾਇਦ ਆਸਿਮ ਮੁਨੀਰ ਵੱਲੋਂ ਇਸ ਸਟੇਜ ਦੇ ਉੱਤੇ ਦੁਬਾਰਾ ਇਨੀਸ਼ੀਏਟ ਕਰਨ ਦਾ ਕਾਰਨ ਇਹ ਹੈ ਕਿਉਂਕਿ ਪਾਕਿਸਤਾਨ ਦਾ ਲੰਬਾ ਬਾਰਡਰ ਈਰਾਨ ਦੇ ਨਾਲ ਲੱਗਦਾ ਹੈ, ਲੈਂਡ ਰਾਊਟ ਵੀ ਜਿਹੜਾ ਈਰਾਨ ਦੇ ਨਾਲ ਹੈ ਔਰ ਇਹ ਸਾਰੇ ਦੇ ਚੱਲਦੇ ਆ ਜਦੋਂ ਬਾਕੀ ਸੈਂਕਸ਼ਨ ਸਟੇਟ ਆਫ ਹਾਰਮੂਜ਼ ਜਾਂ ਦੂਜੇ ਤੀਜੇ ਉਹ ਆਪਣੇ ਤੌਰ ਦੇ ਉੱਤੇ ਚੱਲ ਹੀ ਰਹੀਆਂ ਨੇ। ਇਧਰੋਂ ਐਕਸੈਸ ਜਿਹੜੀ ਹੈ ਉਹ ਈਰਾਨ ਨੂੰ ਗਵਾਦਰ ਪੋਰਟ ਰਾਹੀਂ ਵੀ ਦਿੱਤੀ ਜਾ ਰਹੀ ਹੋ ਸਕਦੀ ਹੈ। ਸੋ ਇਹ ਪਾਕਿਸਤਾਨ ਦੇ ਲਈ ਬੜਾ ਔਖਾ ਹੋ ਜਾਏਗਾ ਜੇ ਅਮਰੀਕਾ ਇਹ ਕਹਿੰਦਾ ਵੀ ਜਿਹੜਾ ਵੀ ਟ੍ਰੇਡ ਕਰੇਗਾ ਕਿਉਂਕਿ ਚੀਨ ਨੂੰ ਵੀ ਉਹਨਾਂ ਨੇ ਧਮਕੀ ਚੀਨ ਨੂੰ ਵੀ ਕਿਹਾ ਅਮਰੀਕਾ ਨੇ ਵੀ ਮਤ ਉਹਨਾਂ ਨੇ ਤਾਂ ਆਪਣੀਆਂ ਅੱਖਾਂ ਦਿਖਾ ਦਿੱਤੀਆਂ। ਸੋ ਚੀਨ ਤਾਂ ਗਿਵ ਅਪ ਨਹੀਂ ਕਰੇਗਾ ਲੇਕਿਨ ਨਿੱਕੇ ਨਿੱਕੇ ਮੁਲਕ ਖਾਸ ਤੌਰ ਤੇ ਪਾਕਿਸਤਾਨ ਜਾਂ ਈਵਨ ਫॉर दैट ਰੀਜ਼ਨ
ਤੁਰਕੀ ਹੈ ਪਾਕਿਸਤਾਨ ਲਈ ਜ਼ਿਆਦਾ ਪ੍ਰੋਬਲਮ ਹੋਏਗੀ ਕਿ ਉਸ ਹਾਲਤ ਦੇ ਵਿੱਚ ਉਹਨੇ ਅਮਰੀਕਾ ਦੇ ਨਾਲ ਖਲੋਣਾ ਹੈ ਕਿ ਈਰਾਨ ਦੇ ਨਾਲ ਖਲੋਣਾ ਹੈ। ਸੋ ਇਹ ਪਾਕਿਸਤਾਨ ਦੇ ਵੀ ਹਿੱਤ 'ਚ ਹੈ ਕਿ ਇਹ ਜਿਹੜੀ ਬਰਫ਼ ਜੰਮੀ ਹੋਈ ਹੈ ਬਰਫ਼ ਪਿਘਲੇ, ਗੱਲਬਾਤ ਦੀ ਜਿਹੜੀ ਗੱਲ ਹੈ ਉਹ ਅੱਗੇ ਤੁਰੇ। ਔਰ ਐਨ ਇਸੇ ਮੌਕੇ ਜਦੋਂ ਕਿ ਆਸਮ ਮੁਨੀਰ ਤਹਿਰਾਨ ਦੇ ਵਿੱਚ ਨੇ, ਜਿਹੜੇ ਓਮਾਨ ਉਹਨਾਂ ਦੇ ਪ੍ਰਾਈਮ ਮਿਨਿਸਟਰ ਬਦਰ ਬਿਨ ਹਮਦ ਅਲ ਬਸੈਦੀ ਵੀ ਜਿਹੜੇ ਨੇ ਤਹਿਰਾਨ ਪਹੁੰਚੇ ਹੋਏ ਨੇ। ਸੋ ਹਾਲਾਂਕਿ ਇਹਨੂੰ ਕੋਇਨਸੀਡੈਂਸ ਕਿਹਾ ਈਰਾਨ ਨੇ ਕਿ ਜੀ ਉਹਨਾਂ ਦਾ ਪਹਿਲਾਂ ਹੀ ਸਕੈਜੂਲ ਸੀ, ਫਿਰ ਇਹਨਾਂ ਦਾ ਸਕੈਜੂਲ ਹੈ, ਪਰ ਮੈਨੂੰ ਇਹ ਲੱਗਦਾ ਕਿਉਂਕਿ ਜਿਹੜੀ ਸਟੇਟ ਆਫ ਹਾਰਮੂਜ਼ ਹੈ ਉਹਦਾ ਦੂਸਰਾ ਸਿਰਾ ਦੂਜੇ ਪਾਸੇ ਜਾ ਕੇ ਲੱਗਦਾ ਓਮਾਨ ਦੇ ਨਾਲ। ਸੋ ਕੋਈ ਨਾ ਕੋਈ ਮਿਡਲ ਵੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਇਹ ਟਕਰਾਅ ਦੀ ਲਾਈਨ ਜਾਂ ਹਾਲਾਂ ਜੇ 47 ਸਾਲਾਂ ਤੋਂ ਇੰਨੀਆਂ ਸੈਂਕਸ਼ਨਸ ਦੇ ਬਾਵਜੂਦ ਜਿਹੜਾ ਉਹ ਈਰਾਨ ਝੁਕਿਆ ਨਹੀਂ ਹੈ ਤਾਂ ਉਹਦੇ ਨਾਲ ਕੋਈ ਨਹੀਂ ਹੋਣਾ। ਲੇਕਿਨ ਪਾਕਿਸਤਾਨ ਦੇ ਲਈ ਇਹ ਮੋਰ ਪ੍ਰੋਬਲਮੈਟਿਕ ਹੋਇਆ। ਚਾਈਨਾ ਨੇ, ਕਿਉਂਕਿ ਮੇਨ ਬਾਇਰ ਇਰਾਨੀਅਨ ਆਇਲ ਦਾ ਚਾਈਨਾ ਹੈ, ਉਹਨੇ ਖਰੀਦਣੋਂ ਹਟਣਾ ਨਹੀਂ ਹੈ। ਫਿਰ ਉਹਦੇ ਖਿਲਾਫ ਕੀ ਐਕਸ਼ਨ ਹੋਏਗਾ ਜਾਂ ਕੀ ਨਹੀਂ ਹੋਏਗਾ ਇਹ ਬਾਅਦ ਦੀ ਗੱਲ ਹੈ। ਸੋ ਇਸ ਸਾਰੇ ਦੇ ਵਿੱਚ ਇਹ ਵੀ ਜਦੋਂ ਅਮਰੀਕਾ ਵੱਲੋਂ ਸੈਂਕਸ਼ਨ ਦੀ ਧਮਕੀ ਦਿੱਤੀ ਜਾ ਰਹੀ ਹੈ ਤੇ ਈਰਾਨ ਨੇ ਵੀ, ਈਰਾਨ ਸਿਕਿਉਰਿਟੀ ਚੀਫ ਥ੍ਰੈਟਨਸ ਨੇਬਰਸ ਅਗੇਂਸਟ ਨਿਊ US ਇਕਨੋਮਿਕ ਮੇਜਰਸ। ਉਹਨੇ ਮਿਸਟਰ ਮੋਹਸਿਨ ਰਜ਼ਿਆਈ ਉਹਨਾਂ ਨੇ ਕਿਹਾ ਕਿ ਵੀ ਅਸੀਂ ਫਿਰ ਜਿਹੜੀ ਆਇਲ ਸ਼ਿਪਿੰਗ ਰਾਊਟਸ ਨੇ ਆਊਟ ਆਫ ਪਰਸ਼ੀਅਨ ਗਲਫ, ਜਿਹੜੇ ਸਟੇਟ ਆਫ ਹਾਰਮੂਜ਼ ਦੇ ਆਲਟਰਨੇਟਿਵ ਨੇ, ਉਹਨਾਂ ਦੇ ਉੱਤੇ ਅਟੈਕ ਕਰਾਂਗੇ ਜੇ ਜਿਹੜੇ ਗਵਾਂਢੀ ਨੇ ਉਹਨਾਂ ਨੇ ਈਰਾਨ ਦੇ ਖਿਲਾਫ ਅਮਰੀਕਨ ਸੈਂਕਸ਼ਨਸ ਦੇ ਹੱਕ ਦੇ ਵਿੱਚ ਲਾਈਨ ਲਈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਕ੍ਰਾਈਸਿਸ ਪੈਦਾ ਕਰਨ ਦੀ ਕੋਸ਼ਿਸ਼ ਹੈ। ਔਰ ਦੂਸਰੇ ਪਾਸੇ ਇਹ ਦੱਸਣ ਦੇ ਲਈ ਵੀ ਈਰਾਨ ਪਾਕਿਸਤਾਨ ਸੰਬੰਧ ਬੜੇ ਮਜ਼ਬੂਤ ਨੇ। ਈਵਨ ਡਿਪਟੀ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇ ਇਸ਼ਾਕ ਦਾਰ, ਉਹਨਾਂ ਨੇ ਅਸੈਂਬਲੀ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਈਰਾਨ ਨੇ ਮਈ 25 ਕਲੈਸ਼ ਜਦੋਂ ਇੰਡੀਆ ਦੇ ਨਾਲ ਹੋਇਆ ਸਾਨੂੰ ਈਰਾਨ ਨੇ ਬਹੁਤ ਮਦਦ ਕੀਤੀ। ਹਾਲਾਂਕਿ ਪਬਲਿਕ ਸਟਾਂਸ ਤਾਂ ਨਿਊਟਰੈਲਿਟੀ ਦਾ ਸੀ ਈਰਾਨ ਦਾ ਕਿ ਜੀ ਠੰਡੇ ਰਹੋ, ਪਰ ਇਸ ਨੂੰ ਟ੍ਰਿਬਿਊਨ ਨੇ ਆਪਣੀ ਐਕਸਕਲੂਸਿਵ ਸਟੋਰੀ ਬਣਾਇਆ ਇਸ ਨੂੰ ਕਿ ਦੇਖੋ ਈਰਾਨ ਵੀ ਜਿਹੜਾ ਉਹ ਉਸ ਦਾ ਜਿਹੜਾ ਉਹ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ ਕਿ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਲਿਖਤੀ ਜਵਾਬ 'ਚ ਕਿਹਾ ਕਿ ਈਰਾਨ ਨੇ ਸਾਡੀ ਬਹੁਤ ਮਦਦ ਕੀਤੀ। ਸੋ ਆਉਣ ਵਾਲੇ ਪੀਰੀਅਡ 'ਚ ਇੰਡੀਆ ਇਸ ਦੇ ਲਈ ਅਕਾਊਂਟੇਬਿਲਟੀ ਵੀ ਮੰਗ ਸਕਦਾ ਹੈ। ਹੁਣ ਜਿਹੜੀ BBC ਦੀ ਸਟੋਰੀ 'ਚ ਖਾਸ ਤੌਰ 'ਤੇ ਕਿ ਵੀ ਮੱਕਾ ਡਿਫੈਂਸ ਪੈਕਟ ਦੇ ਵਿੱਚ ਈਰਾਨ ਦੀ ਕੀ ਦਿਲਚਸਪੀ ਹੈ, ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਈਰਾਨ ਦੇ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਇਸਮਾਇਲ ਵਾਕਾਈ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਕਿ ਵੀ ਬੇਸ਼ੱਕ ਸਾਨੂੰ ਕੋਈ ਜਿਹੜਾ ਇਨਵੀਟੇਸ਼ਨ ਨਹੀਂ ਮਿਲਿਆ ਮੱਕਾ ਡਿਫੈਂਸ ਪੈਕਟ ਸ਼ਾਮਲ ਹੋਣ ਦਾ, ਪਰ ਸਾਨੂੰ ਰੀਜਨਲ ਸਿਕਿਉਰਿਟੀ ਦੇ ਐਂਗਲ ਤੋਂ ਇਹਨਾਂ ਮੁਲਕਾਂ ਦੇ ਨਾਲ ਜਿਹੜਾ ਗੱਲਬਾਤ ਦੇ ਜਿਹੜੀਆਂ ਨੇ ਪ੍ਰਪੋਜ਼ਲਸ ਉਹ ਜ਼ਰੂਰ ਮਿਲਦੀਆਂ ਰਹੀਆਂ। ਔਰ ਇਸ ਤੋਂ ਪਹਿਲਾਂ ਲੈਬਨਾਨੀ TV ਨੈਟਵਰਕ ਹੈ ਅਲ ਮਾਇਆਦੀਨ, ਉਹਨਾਂ 'ਚ ਇੱਕ ਹਿਡਨ ਸੋਰਸ ਦੇ ਹਵਾਲੇ ਨਾਲ ਈਰਾਨ ਦੇ ਇਹ ਕਿਹਾ ਗਿਆ ਸੀ ਕਿ ਵੀ ਈਰਾਨ ਨੂੰ ਮੱਕਾ ਸਮਝੌਤੇ 'ਚ ਸ਼ਾਮਲ ਹੋਣ ਦੀ ਇਨਵੀਟੇਸ਼ਨ ਮਿਲੀ ਹੈ ਤੇ ਈਰਾਨ ਇਸ ਦੇ ਉੱਤੇ ਵਿਚਾਰ ਕਰ ਰਿਹਾ। ਔਰ ਇਸ ਤੋਂ 2 ਦਿਨ ਪਹਿਲਾਂ ਈਰਾਨੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸੈਕਟਰੀ ਮੋਹਸਿਨ ਰਜ਼ਾਈ ਨੇ ਇਸ ਬਾਰੇ ਇੱਕ ਬਿਆਨ ਦਿੱਤਾ ਹੈ। ਉਸ 'ਚ ਉਹਨਾਂ ਨੇ ਸਰਕਾਰੀ ਨਿਊਜ਼ ਏਜੰਸੀ ਨੂੰ ਦਿੱਤੇ ਇੱਕ ਇੰਟਰਵਿਊ 'ਚ ਮੋਹਸਿਨ ਰਜ਼ਾਈ ਨੇ ਕਿਹਾ ਸੀ ਕਿ ਈਰਾਨ ਮੱਕਾ ਸਮਝੌਤੇ ਦਾ ਹਿੱਸਾ ਉਦੋਂ ਹੀ ਬਣ ਸਕਦਾ ਹੈ ਜਦੋਂ ਕਿ ਉਸ ਨੂੰ ਐਜ਼ ਏ ਕੋ-ਫਾਊਂਡਰ ਤਸਲੀਮ ਕੀਤਾ ਜਾਏ, ਔਰ ਇਸ ਦੇ ਲਈ ਜਿਹੜੇ ਬੇਸਿਕ ਡਾਕੂਮੈਂਟ ਤਿਆਰ ਕਰਨੇ ਨੇ ਉਹਦੇ 'ਚ ਸਾਡੀ ਵੀ ਭਾਗੀਦਾਰੀ ਹੋਏ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਜਿਹੜੇ 2 ਇੰਪੋਰਟੈਂਟ ਮੁਲਕ ਨੇ ਈਰਾਨ ਵੀ ਔਰ ਮਿਸਰ ਵੀ, ਇਜਿਪਟ ਦਾ ਤਾਂ ਆਲਰੇਡੀ ਜ਼ਿਕਰ ਹੈ। ਹਾਲਾਂਕਿ ਇਜਿਪਟ ਉਹਨਾਂ ਮੁਲਕਾਂ 'ਚੋਂ ਹੈ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਹੋਇਆ। ਸੋ ਉਹਨਾਂ ਦੀ ਗਵਰਨਮੈਂਟ ਨੇ ਕਿਹਾ ਵੀ ਸਾਡੇ ਲਈ ਥੋੜ੍ਹੀਆਂ ਡਿਫਿਕਲਟੀਜ਼ ਨੇ, ਪਰ ਇਹ ਜਿਉਂ-ਜਿਉਂ ਇਹ ਪਾਵਰਫੁਲ ਅਲਾਇੰਸ ਅੱਗੇ ਵੱਧ ਰਿਹਾ ਉਹ ਸਾਰੇ ਦੇ ਚੱਲਦਿਆਂ ਜਿਹੜਾ ਉਹ ਭਾਰਤ ਨੂੰ ਜਿਹੜਾ ਉਹ ਪਾਲਾ ਮਾਰ ਰਿਹਾ ਕਿ ਵੀ ਇਹ ਸਾਰਾ ਪਾਰਟ ਚੱਲ ਕੀ ਰਿਹਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਵਿੱਚ ਸ਼ਾਮਲ ਹੋਣਾ ਇੰਨਾ ਸੌਖਾ ਨਹੀਂ ਹੋਏਗਾ, ਕਿਉਂਕਿ ਈਰਾਨ ਦਾ ਇਹ ਫਿਰ ਐਜ ਹੋਏਗਾ ਕਿ ਇਹਨੂੰ ਇੱਕ ਐਂਟੀ ਅਮਰੀਕਾ ਫਰੰਟ ਦੇ ਤੌਰ ਦੇ ਉੱਤੇ ਇਸਤੇਮਾਲ, ਉਹ ਜਿਹੜਾ ਨਾ ਤੁਰਕੀ 'ਚ ਆਏਗਾ, ਨਾ ਸਾਊਦੀ ਅਰੇਬੀਆ, ਨਾ ਪਾਕਿਸਤਾਨ। ਸੋ ਇਸ ਦੇ ਉੱਤੇ ਅਜੇ ਸਵਾਲੀਆ ਨਿਸ਼ਾਨ ਹੀ ਹੈ, ਪਰ ਇਸ ਦੇ ਉੱਤੇ ਜਿਹੜਾ ਇਹ ਕਿਆਸ ਰਾਈਆਂ ਜ਼ਰੂਰ ਨੇ
ਕਿ ਈਰਾਨ ਦੀ ਵੀ ਜੇ ਸ਼ਮੂਲੀਅਤ ਹੁੰਦੀ ਹੈ ਤਾਂ ਫਿਰ ਇਜ਼ਰਾਈਲ ਉਹਦਾ ਤਾਂ ਆਲਰੇਡੀ ਜਲੂਸ ਨਿਕਲ ਰਿਹਾ ਹੈ। ਈਵਨ ਅਮਰੀਕਾ ਦੇ ਵਿੱਚ ਜਿਹੜੇ ਏਪੈਕ ਸਪੋਰਟਡ ਬਹੁਤ ਸਾਰੇ ਕੈਂਡੀਡੇਟ ਸੀ ਉਹਨਾਂ ਨੇ ਲੂਜ਼ ਕੀਤਾ ਹੈ ਪਿਛਲੀਆਂ ਪ੍ਰਾਇਮਰੀਜ਼ ਦੇ ਵਿੱਚ ਵੀ। ਔਰ ਇੱਥੇ ਹੁਣ ਰਾਦਰ ਇੱਕ ਸਟੇਜ ਤੇ ਇਜ਼ਰਾਈਲ ਦੇ ਖਿਲਾਫ ਬੋਲਣਾ ਇਵੇਂ ਹੀ ਸੀ ਜਿਵੇਂ ਤੁਸੀਂ ਇੱਕ ਵੱਡਾ ਗੁਨਾਹ ਕੀਤਾ ਹੈ। ਲੇਕਿਨ ਹੁਣ ਅਮਰੀਕਾ ਦੇ ਵਿੱਚ ਇਹ ਡਿਬੇਟ ਸ਼ੁਰੂ ਹੋ ਗਈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਕੈਂਪੇਨ ਹੀ ਅਮਰੀਕਾ ਫਸਟ ਦੇ ਉੱਤੇ ਖੜਾ ਸੀ ਕਿ ਭਾਈ ਅਸੀਂ ਇੱਥੇ ਬੈਠ ਕੇ ਅਮਰੀਕਨ ਇੰਟਰਸਟ ਦੇ ਖਿਲਾਫ ਜਾ ਕੇ ਇਜ਼ਰਾਈਲ ਦੀ ਹਮਾਇਤ ਕਿਉਂ ਕਰ ਰਹੇ ਹਾਂ। ਔਰ ਇਹ 70% ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ। ਸੋ ਇਹ ਵੀ ਇੱਕ ਰੀਜ਼ਨ ਹੌਲੀ ਜਿਹੜਾ ਉਹ ਬਣਦਾ ਚਲਾ ਜਾ ਰਿਹਾ, ਜਿਹਦੇ ਥੱਲੇ ਜਿਹੜਾ ਉਹ ਜਿਹੜੀਆਂ ਗਲਫ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਨ ਜਨਰਲ ਇਨਸਿਕਿਉਰਿਟੀ ਹੈ ਕਿ ਭਾਈ ਜੇ ਔਰ ਇਜ਼ਰਾਈਲ ਬੜੀ ਬੁਰੀ ਤਰ੍ਹਾਂ ਆਈਸੋਲੇਟ ਹੋਇਆ ਔਰ ਖ਼ਾਸ ਤੌਰ ਤੇ ਸੋਸ਼ਲ ਮੀਡੀਆ ਦਾ ਇੱਕ ਇੰਪੈਕਟ ਤਾਂ ਹੈ ਕਿ ਆਮ ਲੋਕ ਵੀ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਯੂਰਪੀਅਨ ਵੀ ਨੇ ਅਮਰੀਕਨ ਵੀ ਨੇ ਉਹਨਾਂ ਨੂੰ ਲੱਗ ਰਿਹਾ ਕਿ ਭਾਈ ਇਹ ਗਜ਼ਾ ਦੇ ਵਿੱਚ ਵੈਸਟ ਬੈਂਕ ਦੇ ਵਿੱਚ ਲਬਨਾਨ ਦੇ ਵਿੱਚ ਇਜ਼ਰਾਈਲ ਜਿਹੜਾ ਉਹ ਨਸਲਕੁਸ਼ੀ ਕਰ ਰਿਹਾ ਹੈ ਔਰ ਇਨ ਪਬਲਿਕ ਹਿੱਕ ਥਾਪੜ ਕੇ ਕਰਕੇ ਕਹਿ ਰਿਹਾ ਹੁਣ ਆ ਵੈਸਟ ਬੈਂਕ ਸੈਟਲਮੈਂਟਸ ਵਾਲੇ ਗੁੰਡੇ ਜਿਸ ਕਿਸਮ ਦੀਆਂ ਕਾਰਵਾਈਆਂ ਕਰ ਰਹੇ ਨੇ ਬਿਲਕੁਲ ਅਗੇਂਸਟ ਔਰ ਇਹਦੇ ਉੱਤੇ ਈਵਨ ਫਰਾਂਸ, ਜਰਮਨੀ, ਯੂਕੇ ਇਹਨਾਂ ਸਾਰਿਆਂ ਨੇ ਵੀ, ਕੈਨੇਡਾ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਵੀ ਇਹ ਅਗੇਂਸਟ ਹੈ। ਪਰ ਅਲਟੀਮੇਟਲੀ ਜਦੋਂ ਅਮਰੀਕਾ ਨੇ ਹੱਥ ਪਿੱਛੇ ਖਿੱਚਿਆ ਉਦੋਂ ਹੀ ਇਹਨਾਂ ਨੂੰ ਇਜ਼ਰਾਈਲ ਨੂੰ ਸਮਝ ਆਏਗੀ। ਪਰ ਹਾਲ ਦੀ ਘੜੀ ਇਸਲਾਮਿਕ ਵਰਲਡ ਦੇ ਵਿੱਚ ਇਹ ਸਾਰੇ ਅਲਾਇੰਸ ਨੂੰ ਮੱਕਾ ਡਿਫੈਂਸ ਪੈਕਟ ਨੇ ਇੱਕ ਹਲਚਲ ਮਚਾਈ ਹੈ ਔਰ ਇਸ ਨੂੰ ਜਿਵੇਂ ਇੱਕ ਸਟੇਜ ਦੇ ਉੱਤੇ ਇਸਲਾਮਿਕ ਨੈਟੋ ਦੀ ਡਿਮਾਂਡ ਹੁੰਦੀ ਸੀ ਜਾਂ ਡਿਜ਼ਾਇਰ ਹੁੰਦੀ ਸੀ, ਲੱਗਦਾ ਹੈ ਵੀ ਉਸ ਪਾਸੇ ਵੱਲ ਹੀ ਇਹ ਗੱਲ ਵਧ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਰਐਸਐਸ ਮੁਖੀ ਮੋਹਨ ਭਾਗਵਤ ਦੀ 29 ਅਗਸਤ 2026 ਨੂੰ ਨਿਊਯਾਰਕ ਫੇਰੀ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ। ਸਿੱਖੀ ਹਮੇਸ਼ਾ ਧਾਰਮਿਕ ਆਜ਼ਾਦੀ, ਬਰਾਬਰੀ, ਮਨੁੱਖੀ ਅਧਿਕਾਰਾਂ ਅਤੇ ਹਰ ਧਰਮ ਦੇ ਸਤਿਕਾਰ ਲਈ ਆਵਾਜ਼ ਬੁਲੰਦ ਕਰਨ ਦਾ ਸੰਦੇਸ਼ ਦਿੰਦੀ ਹੈ ਤੇ ਇਸੇ ਸੋਚ ਨਾਲ ਮਨੁੱਖਤਾ ਦੀ ਦੁਸ਼ਮਣ ਜਥੇਬੰਦੀ ਆਰਐਸਐਸ ਨੂੰ ਬੈਨ ਕਰਨ ਦੀ ਮੰਗ ਲੈ ਕੇ ਸਾਰੀਆਂ ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐਸਏ ਵੱਲੋਂ ਸਾਂਝੇ ਤੌਰ ਤੇ ਮੋਹਨ ਭਾਗਵਤ ਦੀ ਫੇਰੀ ਦੇ ਵਿਰੋਧ ਵਿੱਚ ਆਪਣੀ ਆਵਾਜ਼ ਸ਼ਾਂਤਮਈ ਢੰਗ ਨਾਲ ਦਰਜ ਕਰਵਾਈ ਜਾਵੇਗੀ। ਆਓ ਇਨਸਾਫ, ਬਰਾਬਰੀ ਅਤੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਇਕੱਠੇ ਹੋਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਪਣੇ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਦਾ ਸੁਨਹਿਰੀ ਮੌਕਾ। ਸਿੱਖ ਯੂਥ ਐਡਮਿੰਟਨ ਵੱਲੋਂ ਕਰਵਾਇਆ ਜਾ ਰਿਹਾ ਹੈ ਦਸਤਾਰ ਅਤੇ ਦੁਮਾਲਾ ਮੁਕਾਬਲਾ 2026। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। 8 ਤੋਂ 11, 12 ਤੋਂ 15 ਅਤੇ 16 ਸਾਲ ਤੋਂ ਉੱਪਰ ਦੀਆਂ ਸ਼੍ਰੇਣੀਆਂ ਵਿੱਚ ਖੇਡ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। 10 ਸਾਲ ਤੱਕ ਦੇ ਬੱਚੇ ਘਰੋਂ ਦਸਤਾਰ ਸਜਾ ਕੇ ਵੀ ਆ ਸਕਦੇ ਹਨ। ਜੇਤੂਆਂ ਲਈ ਵੱਡੇ ਇਨਾਮ ਨਾਲ ਹੀ ਪੇਂਟਿੰਗ ਐਗਜ਼ੀਬਿਸ਼ਨ ਅਤੇ ਬੁੱਕ ਸਟਾਲ ਵੀ ਹੋਣਗੇ। ਆਓ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜੀਏ ਤੇ ਆਪਣਾ ਵਿਰਸਾ ਅੱਗੇ ਵਧਾਈਏ। 6 ਸਤੰਬਰ ਨੂੰ ਸਿਲਵਰਬੈਰੀ ਪਾਰਕ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰ ਪਹੁੰਚਣਾ ਜੀ। ਦਸਤਾਰ ਸਾਡੀ ਸ਼ਾਨ, ਸਾਡੀ ਪਹਿਚਾਣ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਯੂਕੇ ਤੋਂ ਭਾਰਤ ਵਾਪਸ ਪਰਤ ਗਏ ਹਨ ਕਿਉਂਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਅਮਰੀਕਾ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ। ਔਰ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਮੋਦੀ ਤੇ ਇਲਜ਼ਾਮ ਲਗਾਇਆ ਹੈ ਕਿ ਉਹ ਗੁਜਰਾਤ ਦਾ ਇੰਟਰਸਟ ਹੀ ਦੇਖ ਰਿਹਾ ਹੈ। ਮੋਦੀ ਸਰਕਾਰ ਨੇ 4 ਕਰੋੜ ਤੇਲੰਗਾਨਾ ਨਿਵਾਸੀਆਂ ਦਾ ਅਪਮਾਨ ਕੀਤਾ ਹੈ। ਸੋ ਯਾਦ ਰਹੇ, ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਇਸ ਲਈ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਸ ਨੇ ਨਿਊਯਾਰਕ ਦੇ ਮੇਅਰ ਮਮਦਾਨੀ ਨਾਲ ਵੀ ਮੁਲਾਕਾਤ ਕਰਨੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਇਹ ਨਹੀਂ ਹੁੰਦਾ ਵੀ ਖਬਰ ਕਿੰਨੀ ਅਹਿਮ ਹੈ, ਲੇਕਿਨ ਤੁਸੀਂ ਇੱਕ ਬਿਮਾਰੀ ਦੇ ਸਿੰਪਟਮ ਦੇਖ ਰਹੇ ਹੁੰਦੇ ਹੋ ਕਿ ਪਹਿਲਾਂ ਉਸ ਦਾ ਇੱਕ ਪਾਸਿਓਂ ਜਿਹੜਾ ਇੱਕ ਸਿੰਪਟਮ ਨਜ਼ਰ ਆਉਂਦਾ ਹੈ,
ਜੋ ਅਸੀਂ ਅੱਜ ਭਾਰਤ ਦੇ ਵਿੱਚ ਦੇਖ ਰਹੇ ਹਾਂ ਉਹ ਜੈਨ ਜ਼ੀ ਹੋਏ ਜਾਂ ਅਲਫਾ ਦੇ ਨਾਂ ਥੱਲੇ ਹੋਏ, ਇਹ ਬੇਸ਼ੱਕ ਪੇਪਰ ਲੀਕ ਜਿਹੜਾ ਹੈ ਉਹ ਨੀਟ ਤੋਂ ਸ਼ੁਰੂ ਹੋਇਆ ਔਰ ਹੌਲੀ ਹੁਣ ਈਵਨ ਛੋਟੀਆਂ ਜਿਹੜੇ ਸਕੂਲ ਨੇ ਪਿੰਡਾਂ ਦੇ ਜਾਂ ਦੂਜੇ ਉਹਨਾਂ ਦੀ ਇੰਪਰੂਵਮੈਂਟ ਨੂੰ ਲੈ ਕੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਸੜਕਾਂ ਤੇ ਉਤਰੇ ਨੇ। ਇਹ ਇੱਕ ਸੁਸਾਇਟੀ ਵਿੱਚ ਜਿੱਥੇ ਇੱਕ ਵਿਗਾੜ ਲੰਬੇ ਸਮੇਂ ਤੋਂ ਚੱਲ ਰਿਹਾ ਹੁੰਦਾ ਹੈ ਪਰ ਉਹਦੇ ਤੇ ਢੱਕਣ ਪਿਆ ਹੁੰਦਾ ਹੈ ਜਾਂ ਲੋਕ ਉਹ ਸਾਰੇ ਨੂੰ ਸਹਾਰ ਰਹੇ ਹੁੰਦੇ ਨੇ, ਫਿਰ ਉਸ ਦਾ ਇੱਕ ਜਿਹੜਾ ਹੈ ਉਹ ਬਾਹਰ ਇੱਕ ਬਲਵੇ ਵਾਂਗ ਕੋਈ ਚੀਜ਼ ਨਿਕਲਦੀ ਹੈ। ਜਦੋਂ ਭਾਰਤੀ ਸੰਵਿਧਾਨ ਦੇ ਉੱਤੇ ਡਿਬੇਟ ਹੋ ਰਹੀ ਸੀ ਕਿ ਉਹ ਕਾਂਸਟੀਟਿਊਂਟ ਅਸੈਂਬਲੀ ਤਾਂ 47 ਤੋਂ ਪਹਿਲਾਂ ਬਣ ਗਈ ਸੀ, ਉਸ ਦੇ ਵਿੱਚ ਦੋ ਜਿਹੜੇ ਨੇ ਉਹ ਮਾਡਲ ਸਨ, ਕਿਉਂਕਿ ਜ਼ਾਹਰ ਹੈ ਕਿ ਇੱਕ ਮਾਡਲ ਫੈਡਰਲ ਮਾਡਲ ਸੀ ਜਿਵੇਂ ਅਮਰੀਕਨ ਸਿਸਟਮ ਹੈ ਬਿਲਕੁਲ, ਕਿ ਜਿਹਦੇ ਵਿੱਚ ਸਟੇਟਾਂ ਦੇ ਆਪਣੀਆਂ ਅਸੈਂਬਲੀਆਂ ਦੂਸਰੇ ਨੇ ਔਰ ਉਹਨਾਂ ਦੀ ਆਪਣੀ ਇੰਡੀਪੈਂਡੈਂਸ ਹੈ, ਉਹਨਾਂ ਦਾ ਆਪਣਾ ਫਲੈਗ ਹੈ, ਉਹਨਾਂ ਦਾ ਆਪਣਾ ਨੈਟਵਰਕ ਹੈ ਔਰ ਫੈਡਰਲ ਲੈਵਲ ਦੇ ਉੱਤੇ ਜਿਹੜੀ ਹੈ ਇੰਟਰਫੀਅਰੈਂਸ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਅਮਰੀਕਨ ਕਿਸੇ ਸਟੇਟ ਦਾ ਗਵਰਨਰ ਵੀ ਆਪਣੇ ਆਪ ਦੇ ਵਿੱਚ ਸਟੇਟ ਦਾ ਬਾਦਸ਼ਾਹ ਹੁੰਦਾ ਹੈ ਪਰ ਉਹਦੀਆਂ ਪਾਵਰਸ ਨੂੰ ਸਟੇਟ ਦੀ ਅਸੈਂਬਲੀ ਸੈਨੇਟ ਚੈੱਕ ਕਰਦੀ ਹੈ। ਇਸੇ ਤਰ੍ਹਾਂ ਜੇ ਤੁਸੀਂ ਅੱਜ ਭਾਰਤ ਦਾ 28 ਸਟੇਟਾਂ ਨੇ, 8 ਕੇ 9 ਯੂਨੀਅਨ ਟੈਰੀਟਰੀਜ਼ ਨੇ। ਯੂਨੀਅਨ ਟੈਰੀਟਰੀ ਤਾਂ ਸਿੱਧੀਆਂ ਹੀ ਗਵਰਨਡ ਨੇ ਜਿੱਥੇ ਤਾਂ ਫੌਜ ਬੈਠੀ ਹੈ ਔਰ ਉਹ ਹੈ ਹੀ ਹੈ, ਲੇਕਿਨ ਜੇ ਤੁਸੀਂ 28 ਸਟੇਟਾਂ ਦਾ ਸਟਰਕਚਰ ਵੀ ਦੇਖੋ, ਭਾਵੇਂ 6-7 ਸਟੇਟਾਂ ਦੇ ਵਿੱਚ ਆਪੋਜੀਸ਼ਨ ਦੀ ਹਕੂਮਤ ਹੈ, ਜਿਵੇਂ ਤੇਲੰਗਾਨਾ ਹੈ, ਇਹ ਮਿਸਟਰ ਰੇਵੰਤ ਰੈਡੀ ਕਾਂਗਰਸ ਦਾ ਚੀਫ ਮਿਨਿਸਟਰ ਹੈ ਔਰ ਤੇਲੰਗਾਨਾ ਆਲਮੋਸਟ 40 ਮਿਲੀਅਨ ਦੀ ਆਬਾਦੀ, 4 ਕਰੋੜ ਹੈ। ਆਂਧਰਾ ਪ੍ਰਦੇਸ਼ ਤੋਂ ਟੁੱਟ ਕੇ, ਹਾਲਾਂਕਿ ਇਹ ਵੀ ਤੇਲਗੂ ਸਪੀਕਿੰਗ ਨੇ ਜਿਹੜੇ ਤੇਲੰਗਾਨਾ ਦੇ ਲੋਕ ਨੇ ਔਰ ਆਂਧਰਾ ਵੀ ਤੇਲਗੂ ਸਪੀਕਿੰਗ ਹੈ। ਹਾਲਾਂਕਿ ਜਦੋਂ ਰੀਆਰਗੇਨਾਈਜੇਸ਼ਨ ਸਟੇਟਾਂ ਦੀ ਹੋਈ ਲੈਂਗੁਏਜ ਬੇਸਡ ਤਾਂ ਜ਼ਾਹਰ ਹੈ ਕਿ ਉਹਦਾ ਹਿੱਸਾ ਹੀ ਸੀ ਔਰ ਸਭ ਤੋਂ ਪਹਿਲਾਂ ਮੂਵਮੈਂਟ ਵੀ ਕਿ ਭਾਈ ਲੈਂਗੁਏਜ ਬੇਸ ਸੂਬੇ ਬਣਾਓ ਇੱਥੇ ਹੀ ਸ਼ੁਰੂ ਹੋਈ ਸੀ। ਮਿਸਟਰ ਰੋਮੇਲ ਕੇ ਕੀ ਨਾਂ ਸੀ ਜਿਹਨੇ 50s ਦੇ ਵਿੱਚ ਫਾਸਟ ਐਂਡ ਟੂ ਡੈਥ ਸ਼ੁਰੂ ਕੀਤਾ ਔਰ ਉੱਥੋਂ ਸ਼ੁਰੂਆਤ ਹੋਈ। ਪਰ ਇਹ ਕਿਉਂਕਿ ਆਂਧਰਾ ਔਰ ਬਹੁਤ ਸਾਰੀ ਟੈਰੀਟਰੀ ਜਿਹੜੀ ਤੇਲੰਗਾਨਾ ਦੀ ਹੈ ਉਹਦੇ 'ਚ ਜਿਹਦੇ 'ਚ ਈਵਨ ਹੈਦਰਾਬਾਦ ਵੀ ਸ਼ਾਮਲ ਹੈ। ਇਹ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਦਾ ਹਿੱਸਾ ਸੀ 47 ਤੋਂ ਬਾਅਦ। 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ 1948 'ਚ ਸਤੰਬਰ 'ਚ ਇਹਨੂੰ ਐਨੈਕਸ ਕਰ ਲਿਆ ਗਿਆ ਸੀ। ਸੋ ਕਾਫੀ ਸਾਈਜ਼ੇਬਲ ਉੱਥੇ ਜਿਹੜੀ ਹੈ ਪ੍ਰੋਗਰੈਸ ਵੀ ਸੀ, ਲੇਕਿਨ ਇਸ ਸਭ ਦੇ ਬਾਵਜੂਦ ਤੇਲੰਗਾਨਾ ਆਂਧਰਾ ਦਾ ਹਿੱਸਾ ਹੁੰਦਿਆਂ ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਸਾਡੇ ਜਿਹੜੇ ਲੋਕਲ ਐਸਪੀਰੇਸ਼ਨਸ ਨੇ ਪੋਲੀਟੀਕਲ ਵੀ ਔਰ ਦੂਸਰੀਆਂ ਵੀ ਇਕਨੋਮਿਕਲ ਵੀ ਉਹ ਪੂਰੀਆਂ ਨੇ। ਉਹਨਾਂ ਨੇ ਇੱਕ ਪੂਰੀ ਐਜੀਟੇਸ਼ਨ ਕੀਤੀ ਔਰ ਇਵੈਂਚੁਅਲੀ ਤੇਲੰਗਾਨਾ ਇੱਕ ਅਲੱਗ ਸਟੇਟ ਬਣਿਆ ਆਂਧਰਾ ਪ੍ਰਦੇਸ਼ ਤੋਂ। ਲੇਕਿਨ ਜੇ ਤੁਸੀਂ ਭਾਰਤ ਦਾ ਸਟਰਕਚਰ ਦੇਖੋ, ਜਿਵੇਂ ਇੰਡੀਅਨ ਕਨਸਟੀਟਿਊਸ਼ਨ ਵੇਲੇ ਡਿਬੇਟ ਸੀ, ਇੱਕ ਤਬਕਾ ਇਹ ਸਮਝਦਾ ਸੀ ਕਿ ਵੀ ਕਨਸਟੀਟਿਊਸ਼ਨ ਦੀ ਜਿਹੜੀ ਸਪਿਰਿਟ ਹੈ ਉਹ ਫੈਡਰਲ ਹੋਣੀ ਚਾਹੀਦੀ ਹੈ। ਫੈਡਰਲ ਦਾ ਮਤਲਬ ਇਹ ਹੈ ਕਿ ਵੀ ਓਵਰਆਲ ਨੈਸ਼ਨਲ ਲੈਵਲ ਦੇ ਉੱਤੇ ਤੁਹਾਡੀ ਇੱਕ ਯਕਸਹਿਤੀ ਹੋਏ, ਲੇਕਿਨ ਵਿਦਨ ਸਟੇਟਸ ਦੇ ਮਾਮਲਿਆਂ ਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਨਾਂ ਦੀ ਡੇ ਟੂ ਡੇ ਇੰਟਰਫੇਰੈਂਸ ਨਾ ਹੋਏ ਜਾਂ ਉਹ ਪਾਵਰਸ ਫੈਡਰਲ ਗਵਰਨਮੈਂਟ ਕੋਲ ਨਾ ਹੋਣ ਕਿ ਜਿਹੜੀਆਂ ਸਟੇਟ ਅਸੈਂਬਲੀਜ਼ ਨੇ ਜਾਂ ਸਟੇਟਾਂ ਨੇ ਉਹ ਮਹਿਜ਼ ਉਹਨਾਂ ਦੀਆਂ ਸਬਆਰਡੀਨੇਟ ਬਣ ਕੇ ਰਹਿ ਜਾਣ। ਹਾਲਾਂਕਿ ਅਮਰੀਕਾ 'ਚ ਵੀ 9/11 ਤੋਂ ਬਾਅਦ ਕੁਝ ਫੈਡਰਲ ਲਾਅ ਜਾਂ ਜਿਵੇਂ ਹੁਣ DMV ਨੂੰ ਲੈ ਕੇ, ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਕੱਢਿਆ ਕਿ ਭਾਈ ਗ੍ਰੀਨ ਕਾਰਡ ਹੋਣਾ ਚਾਹੀਦਾ, ਕਿਉਂਕਿ ਇਮੀਗ੍ਰੇਸ਼ਨ ਫੈਡਰਲ ਸਬਜੈਕਟ ਹੈ, ਇਸ ਲਈ ਉਹਦਾ ਉਹਨਾਂ ਨੇ ਫਾਇਦਾ ਚੁੱਕਿਆ। ਲੇਕਿਨ ਬਾਈ ਐਂਡ ਲਾਰਜ ਹਰ ਸਟੇਟ ਦਾ ਆਪਣਾ ਜਿਹੜਾ ਸਟਰਕਚਰ ਹੈ, ਆਪਣੀ ਉਹਨਾਂ ਦੀ ਇੰਡੀਪੈਂਡੈਂਸ ਹੈ, ਆਪਣੇ ਬਜਟ ਨੇ, ਆਪਣੇ ਉਹਨਾਂ ਦਾ ਰਿਸੋਰਸਿਸ ਦੇ ਉੱਤੇ ਕੰਟਰੋਲ ਹੈ। ਦੂਸਰਾ ਮਾਡਲ ਜਿਹੜਾ ਹੋਰ ਕਿਤੇ ਐਗਜ਼ਿਸਟ ਨਹੀਂ ਸੀ ਕਰਦਾ, ਪਰ ਨਹਿਰੂ ਐਂਡ ਕੰਪਨੀ ਜਿਹੜੇ ਆਲਰੇਡੀ ਅੰਗਰੇਜ਼ਾਂ ਦੇ ਥੱਲੇ ਹੁੰਦੇ ਆ ਰਜਿਸਟ ਕਰ ਰਹੇ ਸੀ ਕਿ ਜੀ ਇੰਨੀਆਂ ਪਾਵਰਸ, ਜਿਹੜਾ ਮਰਜ਼ੀ ਫਲਾਣਾ ਸੈਂਸਰ ਐਕਟ ਤੇ ਫਲਾਣਾ ਸੈਡੀਸ਼ਨ ਐਕਟ ਜਾਂ ਦੂਜਾ। ਲੇਕਿਨ ਤੁਸੀਂ ਦੇਖੋ ਵੀ ਇਹ ਤਾਕਤ ਦਾ ਨਸ਼ਾ ਕੈਸਾ ਹੁੰਦਾ ਹੈ ਔਰ ਇਹਨਾਂ ਜਿਹੜਾ ਹਿੰਦੂ ਮੈਂਟੈਲਿਟੀ ਕੀ ਸੀ ਕਿ ਜਿਨ੍ਹਾਂ ਲਾਜ਼ ਦੇ ਅਗੇਂਸਟ ਰੌਲਟ ਐਕਟ ਹੋਏ ਜਾਂ ਸੈਡੀਸ਼ਨ ਐਕਟ ਹੋਏ ਜਾਂ ਪੋਸਟਲ ਸੈਂਸਰਸ਼ਿਪ ਐਕਟ ਹੋਏ, ਇਹ ਵਿਰੋਧ ਕਰਦੇ ਸੀ। ਲੇਕਿਨ ਜਿਉਂ ਹੀ ਅੰਗਰੇਜ਼ ਗਏ ਇਹਨਾਂ ਨੇ ਉਹਨਾਂ ਨੂੰ ਉੱਥੋਂ ਕੱਢਿਆ ਨਹੀਂ ਹੈ ਕਨਸਟੀਟਿਊਸ਼ਨ, ਰਾਦਰ ਹੋਰ ਜਿਹੜਾ ਉਹਨਾਂ ਨੂੰ ਪਾਵਰਫੁਲ ਬਣਾਇਆ। ਜੇ ਹੁਣ ਅੱਜ ਤੁਸੀਂ UAPA ਨੈਸ਼ਨਲ ਸਿਕਿਉਰਿਟੀ ਐਕਟ, ਸਿਕਿਉਰਿਟੀ ਕੀ ਹੈ ਜੀ, ਫਲਾਣੇ ਨੂੰ ਜਿਹੜਾ ਉਹ
ਖਤਰਾ ਹੈ ਇਸ ਦੇ ਉੱਤੋਂ ਨੈਸ਼ਨਲ ਸਿਕਿਉਰਿਟੀ ਨੂੰ। ਪਹਿਲਾਂ 6 ਮਹੀਨੇ ਟਾਈਮ ਸੀ, ਫਿਰ ਸਾਲ ਸੀ, ਹੁਣ ਪਤਾ ਨਹੀਂ 2 ਸਾਲ ਕਰਤਾ। ਔਰ ਇੰਨੇ ਕੁ ਐਕਟ ਹੋਰ ਬਣਾ ਦਿੱਤੇ ਨੇ ਜਿਨ੍ਹਾਂ ਥੱਲੇ ਆ ਉਮਰ ਖਾਲਿਦ ਅੱਜ 5 ਸਾਲ ਹੋ ਗਏ ਨੇ, 6 ਸਾਲ ਜ਼ਮਾਨਤ ਤੱਕ ਨਹੀਂ ਹੋ ਰਹੀ ਕਿ ਜੀ ਬੜਾ ਭੜਕਾਊ ਬਿਆਨ ਦਿੱਤਾ। ਹੁਣ ਇਹ ਕੰਮ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਸੀ ਕੀਤੇ। ਅੰਗਰੇਜ਼ਾਂ ਦਾ ਵੀ ਕੋਈ ਟਾਈਮ ਫਰੇਮ ਸੀ ਜਾਂ ਕੋਈ ਉਹਨਾਂ ਦਾ ਅਪੀਲ ਦਾ ਕੋਈ ਰਸਤਾ ਰੱਖਿਆ ਹੋਇਆ ਸੀ, ਪਰ ਕਿਉਂਕਿ ਇਹ ਸਟਰਕਚਰ ਟੁੱਟਦਾ ਚਲਾ ਗਿਆ, ਪਾਵਰਸ ਹੁਣ ਹਾਲਾਂ ਜਦੋਂ ਇੰਡੀਅਨ ਕਨਸਟੀਟਿਊਸ਼ਨ ਬਣਿਆ ਉਦੋਂ ਸੈਗਰੀਗੇਸ਼ਨ ਆਫ ਪਾਵਰਸ ਵੀ ਸੀ, ਪਰ ਉਹਦੇ ਜਿਹੜੀਆਂ ਰੈਜ਼ੀਡੂਅਲ ਪਾਵਰਸ ਆਈਆਂ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀਆਂ ਤੇ ਸਟੇਟਾਂ ਨੂੰ ਦੇ ਦਿੱਤੀਆਂ, ਲਾ ਐਂਡ ਆਰਡਰ ਹੈ, ਐਜੂਕੇਸ਼ਨ ਹੈ, ਸਿਕਿਉਰਿਟੀ ਹੈ, ਫਲਾਣਾ, ਪਰ ਉਹਨਾਂ ਨੂੰ ਓਵਰਰਾਈਡ ਕਰਨ ਲਈ ਉਹਨਾਂ ਨੇ ਕਿਵੇਂ NSA ਵਰਗੀਆਂ ਇੰਸਟੀਚਿਊਟਸ ਬਣਾ ਦਿੱਤੀਆਂ। ਸਟੇਟ ਦੇ ਉੱਤੇ ਸਟੇਟ ਵਿਜੀਲੈਂਸ ਜਾਂ ਸਟੇਟ CID ਇੰਡੀਪੈਂਡੈਂਟ ਹੈ, ਪਰ ਤੁਸੀਂ ਇੰਟੈਲੀਜੈਂਸ ਬਿਊਰੋ ਔਰ ਦੂਸਰੇ ਲਿਆ ਕੇ ਸਿਰ ਤੇ ਬਿਠਾ ਦਿਓ। 23 ਜ਼ਿਲ੍ਹਿਆਂ 'ਚ ਪੰਜਾਬ ਦੇ ਤੁਸੀਂ ਲਿਆ ਕੇ NSA ਦੇ ਦਫ਼ਤਰ ਖੋਲ੍ਹ ਦਿਓ। ਔਰ ਜਿਹੜੀਆਂ ਰੈਜ਼ੀਡੂਅਲ ਪਾਵਰਸ ਨੇ ਉਹ ਸੈਂਟਰ ਨੂੰ, ਜੇ ਐਜੂਕੇਸ਼ਨ ਸਟੇਟ ਦੀ ਸੀ ਤੁਸੀਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਬਿਠਾ ਦਿਓ, ਤੁਸੀਂ ਸਿਲੇਬਸ ਜਿਹੜਾ ਆਪਣੇ ਕੰਟਰੋਲ 'ਚ ਕਰ ਲਓ। ਸੋ ਕਟਿੰਗ ਦਾ ਸਟੋਰੀ ਸ਼ਾਰਟ, ਜਿਹੜੀਆਂ 28 ਸਟੇਟਾਂ ਨੇ ਇਸ ਵੇਲੇ ਉਹਨਾਂ ਕੋਲ ਉਨੀਆਂ ਪਾਵਰਸ ਵੀ ਨਹੀਂ ਬਚੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਇੱਕ ਕਾਉਂਟੀ ਕੋਲ ਹੁੰਦੀਆਂ ਨੇ। ਇੰਨੀਆਂ ਵੀ ਪਾਵਰਸ ਨਹੀਂ ਨੇ। ਫੌਜ ਔਰ ਫੋਰਨ ਅਫੇਅਰਸ ਔਰ ਕਰੰਸੀ ਔਰ ਉਹ ਤਾਂ ਪਹਿਲਾਂ ਹੀ ਉਹ ਸੀ। ਹੁਣ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਜਿਹਦੀ ਸਪਿਰਿਟ ਫੈਡਰਲ ਸਟਰਕਚਰ ਸੀ ਕਿ ਭਾਈ 3-4 ਮਹਿਕਮੇ ਸੈਂਟਰ ਰੱਖੇ, ਜੇ ਭਾਰਤ ਨੂੰ ਤੁਸੀਂ ਇੱਕ ਕਲਚਰਲ ਯੂਨਿਟੀ ਦੇ ਤੌਰ ਤੇ ਵੀ ਦੇਖਦੇ ਹੋ, ਲੈਟ ਇਟ ਬੀ ਸੋ। ਤੁਸੀਂ ਜ਼ੁਬਾਨ ਆਧਾਰਿਤ ਸੂਬੇ ਬਣਾ ਦਿੱਤੇ ਨੇ ਔਰ ਉਹਨਾਂ ਨੂੰ ਜਿਹੜਾ ਹੈ ਉਹ ਇੰਡੀਪੈਂਡੈਂਟਲੀ ਕੰਮ ਕਰਨ ਦਿਓ। ਤੁਸੀਂ ਡਿਫੈਂਸ, ਫੋਰਨ ਅਫੇਅਰਸ, ਕਰੰਸੀ ਔਰ ਇਹ 3-4 ਮਹਿਕਮੇ ਜਿਹੜੇ ਨੇ ਉਹ ਆਪਣੇ ਕੋਲ ਰੱਖੋ ਔਰ ਬਾਕੀ ਸਟੇਟ। ਲੇਕਿਨ ਹੋਇਆ ਕੀ ਹੈ ਇਹਨਾਂ 80 ਸਾਲਾਂ 'ਚ ਆਲਮੋਸਟ ਕਿ ਉਹਨਾਂ ਨੇ ਜਿੰਨੀਆਂ ਪਾਵਰਸ ਈਵਨ ਇੰਡੀਅਨ ਕਨਸਟੀਟਿਊਸ਼ਨ ਨੇ ਵੀ ਸਟੇਟਸ ਨੂੰ ਦਿੱਤੀਆਂ ਸੀ, ਜਿਹੜਾ ਅੰਗਰੇਜ਼ੀ ਦਾ ਲਫ਼ਜ਼ ਹੈ ਯੂਸਪ, ਉਹ ਉਹਨਾਂ ਨੇ ਯੂਸਪ ਕਰ ਲਈ। ਹੁਣ ਜੇ ਖਬਰ ਨਾ ਆਉਂਦੀ ਤਾਂ ਸ਼ਾਇਦ ਬਹੁਤਿਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਬਈ ਜਿਹੜਾ ਚੀਫ ਮਿਨਿਸਟਰ ਵੀ ਹੈ ਕਿਸੇ ਸਟੇਟ ਦਾ, ਜੇ ਉਹਨੇ ਮੁਲਕ ਤੋਂ ਬਾਹਰ ਜਾਣਾ ਹੈ ਤੇ ਉਹਨੂੰ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਉਹਨਾਂ ਨੇ ਕਲੀਅਰ ਕਰਨਾ ਵੀ ਉਹ ਜਾ ਸਕਦਾ ਕਿ ਨਹੀਂ ਜਾ ਸਕਦਾ। ਹੁਣ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇਹ ਆਂਧਰਾ ਜਿੱਥੇ ਕਿ ਕਾਂਗਰਸ ਦੀ ਹਕੂਮਤ ਹੈ, ਰੇਵਨਾਥ ਰੈਡੀ ਚੀਫ ਮਿਨਿਸਟਰ ਹੈ, ਵੈਰੀ ਟੈਲੈਂਟਡ, ਔਰ ਤੇਲੰਗਾਨਾ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਐਜੂਕੇਸ਼ਨ ਵਾਈਜ਼। ਆਲਰੇਡੀ ਇੱਕ ਜ਼ਮਾਨੇ ਦੇ ਵਿੱਚ ਹੈਦਰਾਬਾਦ ਜਿਹੜੀ ਆ ਉਹ ਹੱਬ ਸੀ IT ਸੈਕਟਰ ਦੀ, ਜਦੋਂ ਚੰਦਰਬਾਬੂ ਨਾਇਡੂ ਨੇ ਉਹ ਸਾਰੇ ਨੂੰ ਐਨਕਰੇਜ ਕੀਤਾ। ਹੁਣ ਉਹ ਹੌਲੀ ਬੰਗਲੌਰ ਚਲੀ ਗਈ, ਹੁਣ ਚੇਨਈ ਵੀ ਹੈ। ਸੋ ਇਹਨਾਂ ਨੂੰ ਇਹ ਲੱਗਾ ਵੀ ਤੇਲੰਗਾਨਾ ਦੇ ਵਿੱਚ ਐਜੂਕੇਸ਼ਨ ਵਾਈਜ਼, ਇਨਵੈਸਟਮੈਂਟ ਵਾਈਜ਼ ਉਹ ਮਾਡਲ ਹੈ ਜਿਹੜਾ, ਕਿਉਂਕਿ ਆਊਟਸੋਰਸਿੰਗ ਤਾਂ ਹੁੰਦੀ ਹੈ ਇੱਥੇ ਸਾਰਿਆਂ ਦੀ, ਕਿ ਜਿਹਦੇ 'ਚ ਅਸੀਂ ਹੱਬ ਬਣ ਸਕਦੇ ਹਾਂ। ਸੋ ਉਸ ਲਿਹਾਜ਼ ਨਾਲ ਇਹਨੇ ਰੇਵੰਤ ਰੈਡੀ ਨੇ ਬੋਸਟਨ ਦੇ ਵਿੱਚ ਵੀ, ਦੂਸਰੀਆਂ ਯੂਨੀਵਰਸਿਟੀ 'ਚ ਵੀ ਜਿਹੜੀਆਂ ਉਹ ਸਟੂਡੈਂਟਸ ਨਾਲ ਮੀਟ ਵੀ ਰੱਖੀ ਸੀ, ਹੋਰ ਲੈਵਲ ਦੇ ਉੱਤੇ ਵੀ ਮੀਟਿੰਗ। ਔਰ ਇਸ ਸਾਰੇ ਪੀਰੀਅਡ 'ਚ ਉਹਦੀ ਸਟੇਟ ਦੀ ਇੰਪੋਰਟੈਂਸ ਹੋਏਗੀ ਕਿ ਉਹਨੂੰ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਵੀ ਮਿਲਣ ਦਾ ਵਕਤ ਦਿੱਤਾ ਹੋਇਆ ਸੀ ਔਰ ਮਮਦਾਨੀ ਦੇ ਨਾਲ ਵੀ ਮੁਲਾਕਾਤ ਸੀ। ਹੁਣ ਇਸੇ ਪੀਰੀਅਡ 'ਚ ਜਦੋਂ ਕਿ ਇਹਨੂੰ ਮਿਸਟਰ ਰੈਡੀ ਨੂੰ ਡਿਨਾਈ ਕੀਤਾ ਗਿਆ ਕਿ ਜੀ ਤੂੰ ਜਿਹੜਾ ਅਮਰੀਕਾ ਨਹੀਂ ਜਾ ਸਕਦਾ, ਗੁਜਰਾਤ ਦਾ ਚੀਫ ਮਿਨਿਸਟਰ ਜਿਹੜਾ ਇਸੇ ਪੀਰੀਅਡ ਦੇ ਵਿੱਚ ਅਮਰੀਕਾ ਦਾ ਦੌਰਾ ਕਰ ਰਿਹਾ ਗੁਜਰਾਤ ਵਿਕਾਸ ਮਾਡਲ ਨੂੰ ਲੈ ਕੇ ਜਾਂ ਦੂਸਰੇ। ਹੁਣ ਕਿਉਂਕਿ ਉਹ ਵਾਪਸ ਪਹੁੰਚਿਆ, ਲੰਡਨ ਉਹ ਆਇਆ ਹੋਇਆ ਸੀ ਰੈਡੀ, ਉੱਥੋਂ ਉਹਨੂੰ ਵਾਪਸ ਮੁੜਨਾ ਪਿਆ। ਇੱਥੇ ਪੂਰੀਆਂ ਤਰੀਕਾਂ ਰੱਖੀਆਂ ਔਰ ਕਲੀਅਰੈਂਸ ਹੋਈ ਸਾਰੀ, ਪਰ ਕਿਉਂਕਿ ਉਹਨਾਂ ਨੂੰ ਸੀ ਕਿ ਮਮਦਾਨੀ ਨੂੰ ਮਿਲਣਾ ਔਰ ਮਮਦਾਨੀ ਨੇ ਜੋ ਮੋਦੀ ਬਾਰੇ ਜਾਂ ਜੋ ਹਿੰਦੂਤਵਾ ਜਾਂ ਜੋ ਗੁਜਰਾਤ ਨਸਲਕੁਸ਼ੀ ਦੇ ਉੱਤੇ ਉਹਦੀ ਟੇਕ ਹੈ ਉਹ ਬੜੀ ਕਲੀਅਰ ਹੈ। ਹੁਣ ਜਦੋਂ ਵਾਪਸ ਗਿਆ ਆਪਣੇ ਲੋਕਾਂ ਦੇ ਵਿੱਚ ਤਾਂ ਉਹਨੇ ਜੋ ਕਿਹਾ, ਉਹ ਉਹਨਾਂ ਦੇ ਮੀਡੀਆ ਦਾ ਕਹਿਣਾ ਹੈ, ਇਨਸਲਟ ਟੂ ਤੇਲੰਗਾਨਾ, CM ਰੇਵੰਤ ਰੈਡੀ ਔਨ ਡਿਨਾਇਲ ਆਫ US ਵੀਜ਼ਾ ਪਰਮਿਟ। ਔਰ ਉਹਦੇ 'ਚ ਉਹਨੇ ਬੜਾ ਕਲੀਅਰਲੀ ਕਿਹਾ ਕਿ ਜਿਹੜਾ ਮੋਦੀ ਜਿਹੜਾ ਹੈ ਉਹਨੇ ਕਿਹਾ ਹੀ ਇਜ਼ ਐਕਟਿੰਗ ਐਜ਼ ਏ ਗੁਜਰਾਤੀ ਐਂਡ ਨਾਟ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ, ਕਿ ਉਹ ਤਾਂ ਐਵੇਂ ਐਕਟ ਕਰ ਰਿਹਾ ਜਿਵੇਂ ਉਹ ਗੁਜਰਾਤ ਨੂੰ ਹੀ ਲੀਡ ਕਰ ਰਿਹਾ ਹੋਵੇ। ਉਹਦੇ 'ਚ ਕੋਈ ਇੰਡੀਆ ਦੀ ਸਾਂਝ ਵਾਲੀ ਗੱਲ ਨਹੀਂ। ਔਰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਹੈਦਰਾਬਾਦ ਆ ਕੇ ਕਿ ਵੀ ਉਹਨਾਂ ਨੇ ਕਿਹਾ ਕਿ US ਟੂਰ ਹੈਜ਼ ਬੀਨ ਬਲੌਕਡ ਫॉर ਪੋਲੀਟੀਕਲ ਰੀਜ਼ਨਸ, ਕਿ ਸਿਆਸੀ ਕਾਰਨਾਂ ਕਰਕੇ ਮੇਰਾ ਜਿਹੜਾ ਇਹ ਕੈਂਸਲ, ਮੈਨੂੰ ਪਰਮਿਸ਼ਨ ਨਹੀਂ ਦਿੱਤੀ ਗਈ।
ਔਰ ਉਹਨਾਂ ਨੇ ਕਿਹਾ ਵੀ ਇਹ ਇਨਸਲਟ ਹੈ ਟੂ ਦਾ ਪੀਪਲ ਆਫ ਤੇਲੰਗਾਨਾ ਬਿਕੋਜ਼ ਆਫ ਗੁਜਰਾਤ ਸੁਪਰੀਮੇਸੀ ਇਟਸ ਲਾਈਕ obstructing ਤੇਲੰਗਾਨਾ's ਡਿਵੈਲਪਮੈਂਟ ਕਿ ਵੀ ਇਹ ਤਾਂ ਤੇਲੰਗਾਨਾ ਦੇ ਵਿਕਾਸ ਨੂੰ ਰੋਕਣਾ ਹੈ। ਇਹ ਗੁਜਰਾਤੀਆਂ ਨੇ ਇਸ ਸਾਰੇ ਦੇ ਉੱਤੇ ਜੱਫਾ ਮਾਰਿਆ ਹੋਇਆ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਦਿਸ ਇਜ਼ ਅਗੇਂਸਟ ਦਾ ਪ੍ਰਿੰਸੀਪਲਸ ਆਫ ਕੋਆਪਰੇਟਿਵ ਫੈਡਰਲਿਜ਼ਮ ਐਂਡ ਸਾਈਟਡ ਦਾ ਵਿਜ਼ਿਟ ਆਫ ਮੋਦੀ ਐਂਡ several CMs including ਗੁਜਰਾਤ ਚੀਫ ਮਿਨਿਸਟਰ ਭੁਪਿੰਦਰ ਪਟੇਲ ਟੂ ਦਾ US। ਉਹਨੇ ਕਿਹਾ ਜੀ ਖੁਦ ਸਾਰੇ ਜਾਣਾ ਭੁਪਿੰਦਰ ਪਟੇਲ ਗਿਆ ਹੋਇਆ ਔਰ ਇਹ ਡਬਲ ਸਟੈਂਡਰਡ ਨੇ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ US ਔਰ ਕੈਨੇਡਾ ਜਾਣ ਦੀ ਇਜਾਜ਼ਤ ਉਹਨੂੰ ਪਟੇਲ ਨੂੰ ਦਿੱਤੀ ਗੁਜਰਾਤ ਚੀਫ ਮਿਨਿਸਟਰ ਨੂੰ, ਜਿਹੜਾ 17 ਅਗਸਤ ਤੋਂ 24 ਅਗਸਤ ਤੱਕ ਉੱਥੇ ਰਿਹਾ ਤਾਂ ਕਿ ਵਾਈਬ੍ਰੈਂਟ ਗੁਜਰਾਤ ਦੀ ਜਿਹੜੀ ਹੈ ਉਹ ਇਨਵੈਸਟਮੈਂਟ ਵਧੇ। The center blocked my visit because it feared it would affect Gujarat's development। ਉਹਨੇ ਪੋਲੀਟੀਕਲੀ ਤਾਂ ਨਹੀਂ ਕਿਹਾ ਕਿ ਵੀ ਉਹਨੇ ਕਿਹਾ ਜੀ ਕਿਉਂਕਿ ਮੇਰੀ ਵਿਜ਼ਿਟ ਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਉਹਨਾਂ ਨੇ ਗੁਜਰਾਤ ਨੂੰ ਪ੍ਰੋਗਰੈਸ ਕਰਵਾਉਣਾ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਜਿਹੜਾ ਵਿਜ਼ਿਟ ਦਾ ਮਕਸਦ ਸੀ ਪ੍ਰਮੋਟਿੰਗ ਇਨਵੈਸਟਮੈਂਟ ਐਜੂਕੇਸ਼ਨ ਐਂਡ ਸਪੋਰਟਸ ਅੰਡਰ ਦਾ ਤੇਲੰਗਾਨਾ ਰਾਈਜ਼ਿੰਗ ਇਨੀਸ਼ੀਏਟਿਵ ਜੋ ਅਸੀਂ ਕਰ ਰਹੇ ਹਾਂ ਉਹ ਸਾਰੇ ਦੇ ਉੱਤੇ। ਔਰ ਮੇਰੀਆਂ ਮੀਟਿੰਗਸ ਤੈਅ ਸੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਨਾਲ ਵੀ ਔਰ ਮਮਦਾਨੀ ਨਾਲ ਵੀ। ਔਰ ਇਹ 4 ਕਰੋੜ ਲੋਕਾਂ ਦਾ ਅਪਮਾਨ ਕੀਤਾ ਗਿਆ ਜਿਹੜਾ ਮੈਨੂੰ ਬਲੌਕ ਕੀਤਾ ਗਿਆ। ਔਰ ਇਹ ਜਿਹੜਾ ਸਟੇਟ ਦੀ ਡਿਵੈਲਪਮੈਂਟ ਦੇ ਰਾਹ ਦੇ ਵਿੱਚ ਵੱਡੀ ਰੁਕਾਵਟ ਬਣੀ ਹੈ। ਸਾਡੇ MP ਜਿਹੜੇ ਨੇ ਇਸ ਇਸ਼ੂ ਨੂੰ ਪਾਰਲੀਮੈਂਟ ਦੇ ਵਿੱਚ ਵੀ ਚੁੱਕਣਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਸ਼ੋਅ ਕਰ ਰਿਹਾ ਕਿ ਭਾਰਤ ਦੇ ਵਿੱਚ ਕਿਵੇਂ ਜਿਹੜਾ ਫੈਡਰਲ ਸਟਰਕਚਰ ਹੈ ਉਸ ਦੇ ਉੱਤੇ ਗੁਜਰਾਤੀਆਂ ਨੇ ਕਬਜ਼ਾ ਕਰਕੇ ਉਹ ਸਾਰਿਆਂ ਨੂੰ। ਸੋ ਸੂਨਰ ਔਰ ਲੇਟਰ ਇਹ ਠੀਕ ਹੈ ਜਦੋਂ ਤੁਸੀਂ ਕਿਸੇ ਵੀ ਸਿਚੁਏਸ਼ਨ ਨੂੰ ਦੇਖਦੇ ਹੋ। ਅੱਜ ਵੀ ਇੱਕ ਵਿਚਾਰ ਚੱਲ ਰਹੀ ਸੀ ਕਿ ਵੀ ਭਾਰਤ ਕਿੱਥੇ ਮੈਂ ਕਿਹਾ ਜੀ ਆਲਰੇਡੀ ਬਿਗਨਿੰਗ ਆਫ ਐਨ ਐਂਡ ਹੈ ਜਦੋਂ ਚੈਲੰਜ ਹੋਣਾ ਸ਼ੁਰੂ ਹੁੰਦਾ ਹੈ। ਔਰ ਦੂਸਰਾ ਹੁਣ ਇਹ ਈਵਨ ਕਿਉਂਕਿ ਉਹਦੇ ਨਾਲ ਤੇਲੰਗਾਨਾ ਦੇ ਚੀਫ ਮਿਨਿਸਟਰ ਨਾਲ ਤਾਂ ਕੋਈ ਸਿੱਖਾਂ ਦਾ ਤਾਲੁਕ ਨਹੀਂ ਹੈ। ਜੇ ਉਹਨੂੰ ਇਹ ਲੱਗਦਾ ਹੈ ਕਿ ਬਈ ਇਹ ਸਾਡੇ ਲੋਕ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਤਰੱਕੀ ਨੂੰ ਰੋਕ ਕੇ ਜਾਂ ਪੋਲੀਟੀਕਲ ਵਿਊਜ਼ ਕਰਕੇ ਗੁਜਰਾਤੀ ਲੌਬੀ ਜਿਹੜੀ ਔਰ ਰਾਨੀ ਗੁਜਰਾਤੀ ਕਰ ਰਹੇ ਨੇ ਔਰ ਇਹ ਜਿਹੜੀ ਸਿਮਰਿੰਗ ਡਿਸਕੰਟੈਂਟ ਹੈ ਉਹ ਤਮਿਲਾਂ ਦੇ ਵਿੱਚ ਹੋਏ, ਉਹ ਇਹਨਾਂ ਤੇਲਗੂਆਂ ਦੇ ਵਿੱਚ ਹੋਏ, ਤੇਲਗੂ ਸਪੀਕਿੰਗ ਲੋਕਾਂ 'ਚ, ਉਹ ਮਲਿਆਲਮ ਸਪੀਕਿੰਗ 'ਚ ਹੋਏ। ਔਰ ਜਿਹੜਾ ਓਵਰਆਲ ਜਿਹਨੂੰ ਹਿੰਦੂ ਬੈਲਟ ਕਹਿੰਦੇ ਨੇ UP ਬਿਹਾਰ ਔਰ ਦੂਜੇ ਉੱਥੇ ਜਿਸ ਲੈਵਲ ਦੇ ਉੱਤੇ ਸਾਰਾ ਰਿਬੈਲੀਅਨ ਚੱਲ ਰਿਹਾ ਹੈ ਯੰਗਸਟਰਸ ਦਾ ਵੀ ਔਰ ਦੂਸਰਿਆਂ ਦਾ ਵੀ। ਸੋ ਇਹ ਸ਼ੋਅ ਕਰ ਰਿਹਾ ਵੀ ਇਵੈਂਚੁਅਲੀ ਇਹ ਸਾਰਾ ਜਿਹੜਾ ਇਹਨਾਂ ਦਾ ਇੱਕ ਉਹ ਫਸਾਦ ਬਣਾਇਆ ਹੋਇਆ ਹੈ ਉਹ ਸੂਨਰ ਔਰ ਲੇਟਰ ਇਹਨਾਂ ਦਾ ਇਹ ਜਿਹੜਾ ਉਹ ਢਾਹ ਢੇਰੀ ਹੋਣ ਵਾਲਾ ਹੈ। ਇਹ ਸਿਰਫ ਮੈਟਰ ਆਫ ਟਾਈਮ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਉੱਥੇ ਨਾਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਪਣੇ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਦਾ ਸੁਨਹਿਰੀ ਮੌਕਾ ਸਿੱਖ ਯੂਥ ਐਡਮਿੰਟਨ ਵੱਲੋਂ ਕਰਵਾਇਆ ਜਾ ਰਿਹਾ ਹੈ ਦਸਤਾਰ ਅਤੇ ਦੁਮਾਲਾ ਮੁਕਾਬਲਾ 2026। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। 8 ਤੋਂ 11, 12 ਤੋਂ 15 ਅਤੇ 16 ਸਾਲ ਤੋਂ ਉੱਪਰ ਦੀਆਂ ਸ਼੍ਰੇਣੀਆਂ ਵਿੱਚ ਖੇਡ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। 10 ਸਾਲ ਤੱਕ ਦੇ ਬੱਚੇ ਘਰੋਂ ਦਸਤਾਰ ਸਜਾ ਕੇ ਵੀ ਆ ਸਕਦੇ ਹਨ। ਜੇਤੂਆਂ ਲਈ ਵੱਡੇ ਇਨਾਮ ਨਾਲ ਹੀ ਪੇਂਟਿੰਗ ਐਗਜ਼ੀਬਿਸ਼ਨ ਅਤੇ ਬੁੱਕ ਸਟਾਲ ਵੀ ਹੋਣਗੇ। ਆਓ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜੀਏ ਤੇ ਆਪਣਾ ਵਿਰਸਾ ਅੱਗੇ ਵਧਾਈਏ। 6 ਸਤੰਬਰ ਨੂੰ ਸਿਲਵਰ ਬੈਰੀ ਪਾਰਕ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰ ਪਹੁੰਚਣਾ ਜੀ। ਦਸਤਾਰ ਸਾਡੀ ਸ਼ਾਨ ਸਾਡੀ ਪਹਿਚਾਣ। RSS ਮੁਖੀ ਮੋਹਨ ਭਾਗਵਤ ਦੀ 29 ਅਗਸਤ 2026 ਨੂੰ ਨਿਊਯਾਰਕ ਫੇਰੀ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ। ਸਿੱਖੀ ਹਮੇਸ਼ਾ ਧਾਰਮਿਕ ਆਜ਼ਾਦੀ, ਬਰਾਬਰੀ, ਮਨੁੱਖੀ ਅਧਿਕਾਰਾਂ ਅਤੇ ਹਰ ਧਰਮ ਦੇ ਸਤਿਕਾਰ ਲਈ ਆਵਾਜ਼ ਬੁਲੰਦ ਕਰਨ ਦਾ ਸੰਦੇਸ਼ ਦਿੰਦੀ ਹੈ ਤੇ ਇਸੇ ਸੋਚ ਨਾਲ ਮਨੁੱਖਤਾ ਦੀ ਦੁਸ਼ਮਣ ਜਥੇਬੰਦੀ RSS ਨੂੰ ਬੈਨ ਕਰਨ ਦੀ ਮੰਗ ਲੈ ਕੇ ਸਾਰੀਆਂ ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ USA ਵੱਲੋਂ ਸਾਂਝੇ ਤੌਰ ਤੇ ਮੋਹਨ ਭਾਗਵਤ ਦੀ ਫੇਰੀ ਦੇ ਵਿਰੋਧ ਵਿੱਚ ਆਪਣੀ ਆਵਾਜ਼ ਸ਼ਾਂਤਮਈ ਢੰਗ ਨਾਲ ਦਰਜ ਕਰਵਾਈ ਜਾਵੇਗੀ। ਆਓ ਇਨਸਾਫ, ਬਰਾਬਰੀ ਅਤੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਇਕੱਠੇ ਹੋਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ।
ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਾ ਦੇ ਭਾਰਤ ਵਿੱਚ ਐਂਬੈਸਡਰ ਸਾਜੀਓ ਗੌਰ ਨੇ ਕਿਹਾ ਸੀ ਕਿ ਟਰੰਪ ਮੋਦੀ ਮੁਲਾਕਾਤ ਦੌਰਾਨ ਸਾਂਝੀ ਪ੍ਰੈਸ ਕਾਨਫਰੰਸ ਨਾ ਕਰਨਾ ਭਾਰਤ ਦੀ ਬੇਨਤੀ ਤੇ ਹੀ ਇਹ ਫੈਸਲਾ ਲਿਆ ਗਿਆ ਸੀ। ਇਸ ਦੇ ਜਵਾਬ ਵਿੱਚ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਟਰੰਪ ਦਾ ਅਜੀਬੋ-ਗਰੀਬ ਵਰਤਾਰਾ ਇਸ ਲਈ ਜ਼ਿੰਮੇਵਾਰ ਹੈ। ਇਸ ਤੋਂ ਲੱਗਦਾ ਹੈ ਕਿ ਅਮਰੀਕਾ ਭਾਰਤ ਸਬੰਧਾਂ ਵਿੱਚ ਕੁੜੱਤਣ ਜਿਹੜੀ ਹੈ ਉਹ ਵੱਧ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਨਾ ਜਿਹੜੇ ਅਮਰੀਕਾ ਦੇ ਭਾਰਤ ਦੇ ਵਿੱਚ ਐਂਬੈਸਡਰ ਨੇ ਸਰਜੀਓ ਗੌਰ, ਜਿਹੜੇ ਇਕੱਲੇ ਐਂਬੈਸਡਰ ਹੀ ਨਹੀਂ, ਉਹ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਦੇ ਸਪੈਸ਼ਲ ਐਨਵੋਏ ਵੀ ਨੇ, ਔਰ ਜਿਨ੍ਹਾਂ ਬਾਰੇ ਜਦੋਂ ਅਮਰੀਕਨ ਮੀਡੀਆ ਵੀ ਕਹਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਵੀ ਹੀ ਹੈਜ਼ ਟਰੰਪਸ ਈਅਰਸ, ਕਿ ਵਿਚਾਲੇ ਕੋਈ ਵਿਚੋਲਾ ਨਹੀਂ ਹੈ। ਨਹੀਂ ਤਾਂ ਜਿਹੜੀ ਸਟੈਂਡਰਡ ਪ੍ਰੈਕਟਿਸ ਹੁੰਦੀ ਹੈ ਕਿਸੇ ਵੀ ਐਂਬੈਸਡਰ ਦੀ, ਕਿਉਂਕਿ ਐਂਬੈਸੀਜ਼ ਸਟੇਟ ਡਿਪਾਰਟਮੈਂਟ ਦੇ ਥੱਲੇ ਆਉਂਦੇ ਨੇ, ਫੋਰਨ ਅਫੇਅਰਸ ਦੇ। ਸੋ ਐਂਬੈਸਡਰ ਜਿਹੜਾ ਉਹ ਰਿਪੋਰਟ ਕਰਦਾ ਟੂ ਦਾ ਸਟੇਟ ਡਿਪਾਰਟਮੈਂਟ ਸੈਕਟਰੀ ਆਫ ਸਟੇਟ ਨੂੰ ਕਰਦਾ ਹੈ, ਸੈਕਟਰੀ ਆਫ ਸਟੇਟ ਫਿਰ ਪ੍ਰੈਜ਼ੀਡੈਂਟ ਤੱਕ ਗੱਲ ਪਹੁੰਚਾਉਂਦਾ ਹੈ। ਪਰ ਇਸ ਮਾਮਲੇ ਦੇ ਵਿੱਚ ਸਾਰੀ ਇਹ ਰੈੱਡ ਟੇਪ ਪਾਸੇ ਕਰਕੇ ਸਰਜੀਓ ਡਾਇਰੈਕਟਲੀ ਰਿਪੋਰਟ ਕਰਦਾ ਪ੍ਰੈਜ਼ੀਡੈਂਟ ਟਰੰਪ ਨੂੰ। ਸੋ ਸਰਜੀਓ ਦਾ ਔਰ ਵਿਦਨ ਇੰਡੀਆ, ਜਿਵੇਂ ਸਰਜੀਓ ਇੱਕ ਵਾਇਸਰਾਏ ਅੰਗਰੇਜ਼ਾਂ ਦੇ ਜ਼ਮਾਨੇ ਜਿਹੜਾ ਮੋਸਟ ਪਾਵਰਫੁਲ ਕਿੰਗ ਦਾ ਰਿਪਰੈਜ਼ੈਂਟੇਟਿਵ ਹੁੰਦਾ ਸੀ ਮੁਲਕ ਦੇ ਵਿੱਚ, ਉਹ ਵਾਇਸਰਾਏ ਸੀ, ਔਰ ਉਹ ਵਾਇਸਰਾਏ ਵਾਂਗ ਹੀ ਕਰਦਾ। ਔਰ ਸਰਜੀਓ ਕੋਈ ਦਿੱਲੀ ਬੈਠ ਕੇ ਕੋਈ ਵੀਜ਼ਿਆਂ ਦੇ ਉੱਤੇ ਕਿ ਕਿਹਨੂੰ ਵੀਜ਼ਾ ਦੇਣਾ ਨਹੀਂ ਜਾਂ ਟ੍ਰੇਡ ਡੈਲੀਗੇਸ਼ਨ ਕਿਹੜਾ ਆਉਣਾ, ਉਹ ਕੰਮ ਨਹੀਂ ਕਰਦਾ। ਉਹ ਆਪਣੇ ਫੁੱਲ ਫਲੈਜਡ ਪੋਲੀਟੀਕਲ ਏਜੰਡਾ, ਜਿੱਥੇ ਉਹ ਚੀਫ ਮਿਨਿਸਟਰਸ ਤੱਕ ਨੂੰ ਮਿਲਦਾ। ਔਰ ਪਿਛਲੇ ਹਫਤੇ ਹੀ ਜਿਹੜੀ ਉਸ ਦੀ ਮੀਟਿੰਗ ਸੀ ਉਮਰ ਦੇ ਨਾਲ, ਚੀਫ ਮਿਨਿਸਟਰ ਦੇ ਨਾਲ, ਔਰ ਕਸ਼ਮੀਰ ਬਾਰੇ ਜਿਹੜਾ ਇੱਕ ਕੀਤਾ ਕਮੈਂਟ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਇੰਪੋਰਟੈਂਟ ਪਾਰਟ ਆਫ ਇੰਡੀਆ, ਉਹਨੇ ਕੰਟਰੋਵਰਸੀ ਵੀ ਖੜੀ ਕੀਤੀ। ਲੇਕਿਨ ਨਾਲ ਦੀ ਨਾਲ ਇਹ ਵੀ ਦਿੱਤਾ ਵੀ ਕੁਛ ਨਾ ਕੁਛ ਐਸਾ ਚੱਲ ਰਿਹਾ ਹੈ ਕਿ ਅਮਰੀਕਾ ਕਸ਼ਮੀਰ ਦੇ ਹਵਾਲੇ ਨਾਲ, ਕਿਉਂਕਿ ਈਵਨ ਉਮਰ ਅਬਦੁੱਲਾ ਨੂੰ ਜਾ ਕੇ ਮਿਲਣਾ, ਔਰ ਫਿਰ ਉਮਰ ਅਬਦੁੱਲਾ ਦਾ ਵੀ ਇਹ ਕਹਿਣਾ ਕਿ ਜੀ ਅਸੀਂ ਹੋਰ ਵੀ ਇਸ਼ੂ ਟੂਰਿਜ਼ਮ ਤੋਂ ਇਲਾਵਾ ਹਾਰਟੀਕਲਚਰ ਔਰ ਐਗਰੀਕਲਚਰ ਔਰ ਪ੍ਰੋਗਰੈਸ ਔਰ ਟੂਰਿਜ਼ਮ, ਔਰ ਸਰਜੀਓ ਗੌਰ ਦਾ ਇਹ ਵੀ ਕਹਿਣਾ ਕਿ ਵੀ ਜਿਹੜੀ ਐਡਵਾਈਜ਼ਰੀ ਅਸੀਂ ਦਿੰਦੇ ਹਾਂ ਜਿਹਦੇ 'ਚ ਕਿ ਉਹਨੂੰ ਖਤਰਨਾਕ ਸਪੌਟਸ 'ਤੇ ਰੱਖਿਆ ਹੋਇਆ, ਵੀ ਮੈਂ ਇੱਥੇ ਤਾਂ ਨਹੀਂ ਕੋਈ ਪ੍ਰੋਮਿਸ ਕਰ ਸਕਦਾ, ਬਟ ਮੈਂ ਇਹਦੇ ਬਾਰੇ ਗੱਲਬਾਤ ਕਰਾਂ। ਮਤਲਬ ਇਹ ਹੈ ਕਿ ਉਸ ਨੂੰ ਜਿਹੜਾ ਇੰਡੀਅਨ ਆਕੂਪਾਈਡ ਕਸ਼ਮੀਰ ਹੈ ਉਹਨੂੰ ਆਫ ਦਾ ਹੁੱਕ ਕਰਨਾ ਉਸ ਡੇਂਜਰਸ ਐਡਵਾਈਜ਼ਰੀ 'ਚੋਂ, ਤਾਂ ਕਿ ਹੋਰ ਵੀ ਜਿਹੜੇ ਟੂਰਿਸਟ ਔਰ ਦੂਸਰੇ ਆ ਜਾ ਸਕਣ। ਹੁਣ ਇਹ ਕੋਈ ਵੀ, ਮੈਨੂੰ ਨਹੀਂ ਲੱਗਦਾ ਕਿ ਵੀ ਹਾਲਾਂ ਬੜੇ ਬੜੇ ਪਾਵਰਫੁਲ ਬੰਦੇ ਅਮਰੀਕਾ ਦੇ ਐਂਬੈਸਡਰ ਰਹੇ ਨੇ ਇੰਡੀਆ 'ਚ, ਪਰ ਜਿਸ ਲੈਵਲ ਦੇ ਉੱਤੇ ਸਰਜੀਓ ਗੌਰ ਐਕਟ ਕਰ ਰਹੇ ਨੇ, ਹੁਣ ਵੀ 2 ਦਿਨ ਪਹਿਲੇ ਉਹ ਜਿਹੜਾ ਇਹਨਾਂ ਦਾ ਸੈਟੇਲਾਈਟ ਪ੍ਰੋਗਰਾਮ ਜਿੱਥੋਂ ਇਹ ਰਨ ਕਰਦੇ ਨੇ, ਅੰਤਰਿਕਸ਼ ਔਰ ਜਿਹੜਾ ਸਪੇਸ ਪ੍ਰੋਗਰਾਮ, ਉੱਥੋਂ ਦਾ ਦੌਰਾ ਕਰ ਰਿਹਾ ਹੈ। ਫਿਰ ਹੈਦਰਾਬਾਦ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਜਾ ਰਿਹਾ। ਹੁਣ ਇਸ ਸਾਰੇ ਦੇ ਚੱਲਦੇ ਆ, ਇਹਦੇ ਬਾਵਜੂਦ ਵੀ ਅਜੇ ਤੱਕ ਟ੍ਰੇਡ ਡੀਲ ਸਾਈਨ ਨਹੀਂ ਹੋਈ। ਇਹਦੇ ਬਾਵਜੂਦ ਕਿ ਅਜੇ ਤੱਕ ਕੋਈ, ਇਹ ਠੀਕ ਹੈ ਵੀ ਟਰੰਪ ਨੇ ਹੁਣ ਇਹ ਤਾਂ ਨਹੀਂ 83 ਵਾਰ ਤੋਂ ਉਹਨੇ ਕਿਹਾ ਸੀ ਕਿ ਵੀ ਮੈਂ ਰੋਕਿਆ ਆਪਰੇਸ਼ਨ ਸੰਦੂਰ, ਉਸ ਤੋਂ ਬਾਅਦ ਤਾਂ ਉਹਨਾਂ ਨੇ ਨਹੀਂ ਕਿਹਾ। ਲੇਕਿਨ ਕੋਈ ਵੀ ਐਸੀ ਪਲੇਜ਼ੈਂਟ ਗੱਲ ਵੀ ਸਾਹਮਣੇ ਨਹੀਂ ਆਈ ਹੈ, ਕਿਉਂਕਿ ਜੇ ਤਾਂ ਟ੍ਰੇਡ ਡੀਲ ਹੋ ਜਾਂਦੀ ਹੈ ਫਿਰ ਨਜ਼ਰ ਆਉਂਦਾ ਵੀ ਕੀ ਹੈ। ਇਸ ਦੇ ਉਲਟ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਅੱਜ ਜਿਹੜਾ ਲੇਟੈਸਟ ਫਰਮਾਨ ਟਰੰਪ ਐਡਮਿਨਿਸਟ੍ਰੇਸ਼ਨ ਦਾ ਆਇਆ, ਟਰੰਪ ਐਡਮਿਨਿਸਟ੍ਰੇਸ਼ਨ ਮੂਵਸ ਟੂ ਇੰਪੋਜ਼ ਮੋਰ ਦੈਨ $100,000 ਫੀ ਫॉर H-1B ਵਰਕਰ ਵੀਜ਼ਾ। ਅੱਜ ਉਹਨਾਂ ਨੇ ਜਿਹੜਾ ਉਹ ਕਰਤਾ ਡਿਕਲੇਅਰ ਕਿ ਭਾਈ ਅਸੀਂ ਜਿਨ੍ਹਾਂ ਨੇ H-1B ਵੀਜ਼ੇ ਲਈ, ਕਿਉਂਕਿ 70 ਤੋਂ 80% ਜਿਹੜੇ ਬੈਨੀਫੀਸ਼ੀਅਰੀ ਨੇ H-1B ਵੀਜ਼ੇ ਦੇ ਉਹ ਤਾਂ ਇੰਡੀਅਨ ਨੇ, ਉਹਨਾਂ ਨੇ ਕਿਹਾ ਵੀ $1 ਲੱਖ ਦੀ ਫੀਸ, ਹੁਣ $1 ਲੱਖ ਜਮ੍ਹਾਂ ਕਰਾਓ ਫਿਰ H-1B ਵੀਜ਼ੇ ਲਈ ਅਪਲਾਈ ਕਰੋ। ਸੋ ਮਤਲਬ ਇਹ ਹੈ ਕਿਉਂਕਿ ਇੰਡੀਆ ਨੇ ਜਿਹੜੀਆਂ ਮੰਗਾਂ ਜਾਂ ਦੂਜਾ ਰੱਖਿਆ ਸੀ ਜਿਹਨਾਂ ਤੋਂ ਨੈਗੋਸ਼ੀਏਟ ਕਰ ਰਹੇ ਸੀ, ਉਹਨਾਂ 'ਚ ਇਹ ਵੀ ਸੀ ਕਿ ਕਿਉਂਕਿ ਉਹਦੇ 80% ਬੈਨੀਫੀਸ਼ਰੀ ਉਹ ਨੇ। ਸੋ ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇਹਨਾਂ ਦਾ ਕੁਛ ਨਾ ਕੁਛ ਐਸਾ ਚੱਲ ਰਿਹਾ। ਔਰ ਹੋਣਾ ਇਹ ਹੈ ਵੀ ਟਰੰਪ ਨੇ ਉਹ ਵੱਡਾ ਜਿਹੜਾ ਥੋੜਾ ਲੋਹਾਰ ਵਾਲਾ ਉਹ ਕੱਢ ਕੇ ਸਿਰ 'ਚ ਮਾਰਨਾ ਕਿਸੇ ਨਾਲ ਵਾਲੇ ਪੀਰੀਅਡ 'ਚ, ਜਿਹੜਾ ਉਹ ਨਜ਼ਰ ਆ ਰਿਹਾ। ਕਿਉਂਕਿ ਇਸ ਸਾਰੇ ਦੇ ਉੱਤੇ ਸਰਜੀਓ ਗੌਰ ਨੇ ਪਹਿਲਾਂ ਪਿਛਲੇ ਦਿਨਾਂ 'ਚ ਵੀਕਐਂਡ ਦੇ ਉੱਤੇ ਇਹ ਕਿਹਾ ਕਿ ਜੀ ਇਹ ਜਦੋਂ ਟਰੰਪ ਔਰ ਮੋਦੀ ਮਿਲੇ
ਤੇ ਜਿਹੜੀ ਪ੍ਰੈਸ ਕਾਨਫਰੰਸ ਟੁਗੈਦਰ ਨਹੀਂ ਹੋ ਸਕੀ ਜਾਂ ਹੋ ਗਈ ਬਦੋ ਬਦੀ, ਲੇਕਿਨ ਇੰਡੀਆ ਨੇ ਤਾਂ ਕਿਹਾ ਸੀ ਵੀ ਅਸੀਂ ਨਹੀਂ ਕਰਨੀ, ਉਹਦਾ ਉਹਨੇ ਇਹ ਭੇਤ ਖੋਲ੍ਹਿਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਪਾਰਟ ਹੈ ਗੌਰ ਦਾ ਜਿਹੜਾ ਬਿਆਨ ਸੀ ਕਿ ਵੀ ਜਦੋਂ ਇਹ ਮੁਲਾਕਾਤ ਹੋਣੀ ਸੀ ਔਰ ਉਹਨਾਂ ਨੇ ET ਵਰਲਡ ਲੀਡਰਸ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਫੋਰਮ ਨੂੰ ਐਡਰੈਸ ਕਰਦੇ ਆ ਸੰਡੇ, ਗੌਰ ਨੇ ਕਿਹਾ ਕਿ ਟਰੰਪ ਹੈਡ ਇਨੀਸ਼ੀਅਲੀ ਐਗਰੀਡ ਟੂ ਇੰਡੀਆਜ਼ ਰਿਕੁਐਸਟ। ਹੁਣ ਇੰਡੀਆ ਦੀ ਕੀ ਰਿਕੁਐਸਟ ਸੀ? ਸਰਜੀਓ ਗੌਰ ਨੇ ਕਿਹਾ ਵੀ ਇੰਡੀਆ ਨੇ ਇਹ ਰਿਕੁਐਸਟ ਕੀਤੀ ਕਿ ਜੀ ਜਦੋਂ ਮੋਦੀ ਨੇ ਮਿਲਣਾ ਹੈ ਟਰੰਪ ਨੂੰ, ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨੀ ਹੈ ਟੁਗੈਦਰ। ਹੁਣ 2014 ਦਾ ਇਹ ਪ੍ਰਾਈਮ ਮਿਨਿਸਟਰ ਬਣਿਆ ਹੋਇਆ, 12 ਸਾਲ ਹੋ ਗਏ ਨੇ, ਕੋਈ ਇੰਡੀਪੈਂਡੈਂਟ ਪ੍ਰੈਸ ਕਾਨਫਰੰਸ ਉਹਨੇ ਨਹੀਂ ਕੀਤੀ। ਇੱਕ ਅੱਧੀ ਉਹ ਕਿਹੜਾ ਹੈ ਉਹ ਅਕਸ਼ੇ ਕੁਮਾਰ ਕੇ ਕੀ ਹੈ ਉਹਦੇ ਨਾਲ ਸੀ, ਉਹ ਜੀ ਮੋਦੀ ਜੀ ਆਪ ਆਮ ਕੈਸੇ ਖਾਤੇ हैं, ਗੁਟਲੀ ਪਹਿਲੇ ਚੂਸਤੇ हैं ਕਿ ਕਿਆ, ਇੱਦਾਂ ਦਾ ਜਿਹੜਾ ਉਹਦੇ ਤੇ ਅੱਜ ਤੱਕ ਵੀ ਜੋਕ ਬਣਦੇ ਨੇ। ਹੁਣ ਜਿਹੜਾ ਬੰਦਾ ਪ੍ਰਚਾਰਕ ਰਿਹਾ ਹੋਇਆ RSS ਦਾ, ਬੋਲਣਾ ਹੀ ਜਿਹੜਾ ਉਹਦਾ ਹਾਲ ਹੈ, ਉਹਨੂੰ ਪ੍ਰੈਜ਼ੈਂਟ ਤਾਂ ਇਵੇਂ ਕੀਤਾ ਜਾਂਦਾ ਕਿ ਜਿਵੇਂ ਉਹ ਬੜਾ ਜ਼ਬਰਦਸਤ ਸਪੀਕਰ ਹੁੰਦਾ, ਹਾਲਾਂਕਿ ਚੀਕਾਂ ਮਾਰ ਰਹੇ ਹੁੰਦੇ ਨੇ ਉਹ ਵੀ, ਅਮਿਤ ਸ਼ਾਹ ਮਾਨੋਗੇ ਕਿ ਨਹੀਂ ਮਾਨੋਗੇ, ਲੋਕਾਂ ਤੋਂ ਤਾੜੀਆਂ ਇਸ। ਲੇਕਿਨ 2-3 ਮੌਕਿਆਂ ਤੇ ਸਾਹਮਣੇ ਆਇਆ ਕਿ ਵੀ ਹਾਲਾਂਕਿ ਹਿੰਦੀ 'ਚ ਬੋਲਦਾ ਹੈ, ਉਹ ਟੈਲੀਪ੍ਰੋਂਪਟਰ ਗੜਬੜ ਹੋ ਗਿਆ ਤੇ ਮੋਦੀ ਦਾ ਹਵਾਈਆਂ ਉੱਡ ਗਈਆਂ, ਉੱਥੇ ਹੀ ਚੁੱਪ ਹੋ ਗਿਆ। ਸੋ ਮਤਲਬ ਇਹ ਹੈ ਵੀ ਬਹੁਤ ਵਾਰ ਇਹ ਜਿਹੜੇ ਇਮੇਜ ਨੇ ਉਹ ਬਿਲਡ ਕੀਤੇ ਜਾਂਦੇ ਨੇ। ਪ੍ਰੈਸ ਕਾਨਫਰੰਸ ਦੌੜਦਾ, ਉਹਨੂੰ ਪਤਾ ਹੈ ਕਿ ਵੀ ਕਿੰਨਾ ਕੁਛ ਐਸਾ ਹੈ ਜਿਹੜਾ ਜਿਸ ਦੇ ਉੱਤੇ ਰੇਸ਼ਮ ਲਪੇਟਿਆ ਹੋਇਆ ਪਰ ਅੰਦਰ ਗੰਦ ਹੈ ਰੱਖਿਆ ਹੋਇਆ। ਇੱਥੇ ਇੱਕ ਵਾਰੀ ਬਾਈਡਨ ਦੇ ਪੀਰੀਅਡ 'ਚ ਉਹਨੇ ਇੰਡੀਆ ਨੇ ਕਿਹਾ ਚਲੋ ਇੱਕ ਸਵਾਲ ਜਾਂ 2 ਸਵਾਲ ਅਸੀਂ ਲੈ ਲਾਂਗੇ। ਵਾਲ ਸਟਰੀਟ ਜਰਨਲ ਦੀ BBC ਇੰਡੀਅਨ ਓਰੀਜਨ ਦੀ ਮੁਸਲਿਮ ਲੇਡੀ, ਉਹਨੇ ਉਹਨੂੰ ਪੁੱਛ ਲਿਆ ਕਿ ਵੀ ਤੁਸੀਂ ਡੈਮੋਕ੍ਰੇਸੀ ਕਹਿੰਦੇ ਹੋ ਜਾਂ ਦੂਜਾ, ਪਰ ਜਿਹੜਾ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਕੀ ਹੋ ਰਿਹਾ, ਉਹਨੂੰ ਭੁੱਲ ਹੀ ਗਿਆ ਕਿ ਬਈ ਕੀ ਆ, ਲੰਬਾ ਚੌੜਾ ਉਹਨੇ ਕਰਕੇ। ਔਰ ਬਾਅਦ ਦੇ ਵਿੱਚ ਐਸਾ ਆਪਣੇ ਉਹਨਾਂ ਤੋਂ IT ਵਾਲੇ ਜਿਹੜੇ ਗੁਰਗੇ ਰੱਖੇ ਹੋਏ ਨੇ ਪੇੜ, ਇੰਨਾ ਹਰਾਸ ਕਰਵਾਇਆ ਉਹਨਾਂ ਨੂੰ ਕਿ ਵਾਈਟ ਹਾਊਸ ਨੂੰ ਅਗੇਨ ਇੰਟਰਵੀਨ ਕਰਨਾ ਪਿਆ ਉਹਨੂੰ ਡਿਫੈਂਡ ਕਰਨ ਦੇ ਲਈ। ਸੋ ਇਹਨਾਂ ਦਾ ਹਾਲ ਤਾਂ ਇਹ ਹੈ। ਉਹ ਤੁਸੀਂ ਜਿਹੜਾ ਇਹਨਾਂ ਦੇ ਦਾਅਵੇ ਜੋ ਮਰਜ਼ੀ ਸੁਣੀ ਜਾਓ। ਸੋ ਇਹਨੇ ਸਰਜੀ ਗੌਰ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਹੈ ਇਹ ਇੰਡੀਆ ਦੀ ਰਿਕੁਐਸਟ ਦੇ ਉੱਤੇ ਹੀ ਜਿਹੜਾ ਹੈ ਉਹ ਜਿਹੜਾ ਪ੍ਰੈਸ ਕਾਨਫਰੰਸ ਨਹੀਂ ਸੀ ਰੱਖੀ ਔਰ ਟਰੰਪ ਮੰਨ ਗਏ ਸੀ ਪਹਿਲਾਂ। Trump had initially agreed to India's request but later invited reporters to ask questions after the two leaders delivered opening remarks ਕਿ ਦੋਨਾਂ ਨੇ ਓਪਨਿੰਗ ਰਿਮਾਰਕ ਦਿੱਤੇ, ਟਰੰਪ ਨੇ ਸੱਦ ਲਿਆ ਕਿਉਂਕਿ ਟਰੰਪ ਤਾਂ ਰੋਜ਼ਾਨਾ ਭਾਵੇਂ ਉਹਦੇ ਵਿਰੋਧ ਵਾਲੇ ਵੀ ਹੋਣ, ਉਹ ਤਾਂ ਦਿਨ 'ਚ ਕਈ ਵਾਰੀ 2-2 ਵਾਰੀ ਪ੍ਰੈਸ ਮੀਟ ਹੁੰਦੀ ਹੈ। ਇਹ ਬਿਊਟੀ ਹੈ ਇਹਦੇ ਬਾਵਜੂਦ ਕਿ ਜਿਹੜਾ ਵਨ ਸਾਈਡਡ ਉਹਨਾਂ ਦਾ ਆਪਣਾ ਟਰੂਥ ਸੋਸ਼ਲ ਨੈਟਵਰਕ ਤੇ ਉਹਨਾਂ ਨੇ ਕੀ ਕਹਿਣਾ ਹੈ ਜਾਂ ਫੌਕਸ ਨਿਊਜ਼ ਨੂੰ ਕਿ ਪਰ ਉਹ ਮੀਡੀਆ ਤੋਂ ਜਹਾਜ਼ ਤੇ ਚੜ੍ਹਦੇ ਵੀ ਸਵਾਲਾਂ ਦੇ ਜਵਾਬ ਦੇ ਰਿਹਾ ਹੁੰਦਾ ਟਰੰਪ। ਹੁਣ ਗੌਰ ਨੇ ਕਿਹਾ ਵੀ ਦਾ ਇਸ਼ੂ ਅਰੋਜ਼ ਡਿਊਰਿੰਗ ਪ੍ਰੈਪਰੇਸ਼ਨਸ ਫॉर ਦ ਮੀਟਿੰਗ when he and Trump discussed what India might raise and whether the Indian side had any specific request. ਕਿ ਟਰੰਪ ਨੇ ਮੈਨੂੰ ਪੁੱਛਿਆ ਵੀ ਕੋਈ ਇੰਡੀਅਨ ਰਿਕੁਐਸਟ ਉਹਨਾਂ ਦੇ। The Ministry of External Affairs had one asked, let's bring to the media but let's not do a full press conference. ਇੰਡੀਆ ਨੇ ਕਿਹਾ ਵੀ ਕਿਉਂਕਿ ਮੋਦੀ ਘਬਰਾਉਂਦਾ ਹੈ ਕਿ ਵੀ ਸਵਾਲ ਦਾ ਜਵਾਬ ਕਿੱਥੋਂ ਦੇਣਾ। ਉਹਨੇ ਕਿਹਾ ਜੀ ਮੈਂ ਜਿਹੜੀ ਇਹ ਇੰਡੀਆ ਦੀ ਪ੍ਰੈਫਰੈਂਸ ਸੀ ਕਿ ਵੀ ਨਹੀਂ ਪ੍ਰੈਸ ਕਾਨਫਰੰਸ ਕਰਨੀ, ਕਨਵੇ ਕਰ ਦਿੱਤੀ। I told the president the Indians preferred no questions. He said sure, no problem. ਕਹਿੰਦੇ ਮੈਂ ਕਿਹਾ ਜੀ ਉਹ ਨਹੀਂ ਚਾਹੁੰਦੇ ਕਿ ਮੋਦੀ ਨੂੰ ਕੋਈ ਸਵਾਲ ਪੁੱਛਿਆ ਜਾਏ, ਉਹ ਕਹਿੰਦਾ ਜੀ ਕੋਈ ਪ੍ਰੋਬਲਮ ਨਹੀਂ। The meeting however unfolded differently. ਹੁਣ ਇਹ ਸਰਜੀਓ ਗੌਰ ਕਹਿ ਰਿਹਾ ਵੀ ਹੋਇਆ ਕਿ so the meeting starts, the press comes in, there must have been 50 cameras ਕਿ ਵੀ ਪ੍ਰੈਸ ਵਾਲੇ ਆ ਗਏ, 50 ਤੋਂ ਜ਼ਿਆਦਾ ਕੈਮਰੇ ਹੋਣਗੇ। ਗੌਰ said describing the scene as Modi and Trump sat alongside each other after the two leaders made their opening remarks. Trump invited questions from reporters. उन्होंने opening remark कीते, Trump ने जरा पूछ लिया और उन्होंने क्या कि जी गौर said Trump appeared to depart from earlier understanding and opened the interaction to questions, turning the planned engagement into extended media interaction. ਹੁਣ ਇੱਕ ਖੂੰਜੇ 'ਚ ਬੈਠਾ ਚੁੱਪ ਕਰਕੇ ਮੋਦੀ, ਜਵਾਬ ਤਾਂ ਉਹਨੇ ਹੀ ਦਿੱਤੇ ਟਰੰਪ ਨੇ। ਹੁਣ ਇਸ ਸਾਰੇ ਦੇ ਉੱਤੇ ਇਹਦੇ ਤੋਂ ਆਇਆ ਕਿ ਭਾਈ ਇਹਨਾਂ ਨੇ ਤਾਂ ਇਹ ਤਾਂ ਇੰਨੇ ਘਬਰਾਉਂਦੇ ਨੇ ਵੀ ਇਹਨਾਂ ਨੇ ਤਾਂ ਸਰਜੀਓ ਗੌਰ ਨੂੰ ਕਹਿ ਕੇ ਜਿਹੜਾ ਉਹ ਐਗਜ਼ੈਂਪਸ਼ਨ ਲਈ ਸੀ
ਔਰ ਇਹ ਜਿਹੜਾ ਇੰਡੀਆ ਨੇ ਇਸ ਦੇ ਉੱਤੇ ਕਮੈਂਟ ਕੀਤਾ ਹੈ, ਜਿਹੜਾ ਕਿ ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਨੇ, ਇਹ ਅੱਜ ਤੱਕ ਪਹਿਲਾਂ ਇਹਨਾਂ ਨੇ ਕਦੇ ਟਰੰਪ ਇੰਨਾ ਕੁਛ ਮੋਦੀ ਨੂੰ ਉਹ ਕਹਿੰਦਾ ਹੈ ਇੰਡੀਆ ਬਾਰੇ ਕਿਹਾ, ਦੂਜਾ ਇਹ ਕਦੇ ਨਹੀਂ। ਹੁਣ ਸਰਜੀਓ ਗੌਰ ਦੇ ਇਸ ਜਿਹੜੀ ਉਹਨੇ ਜੋ ਕਿਹਾ ਉਹਦਾ ਜਵਾਬ ਇੰਡੀਆ ਨੇ ਇਹ ਦਿੱਤਾ ਹੈ, delegations meeting the US president are wary about his unpredictable behavior as seen in his interaction with the presidents of South Africa and Ukraine among others. Hence India's cautious approach. उन्होंने कहा जी ये और हेडलाइन लाई हुई है, गवर्नमेंट साइड्स ट्रंप्स erratic behavior टू काउंटर गौर क्लेम। ਹੁਣ ਇੰਡੀਆ ਗੌਰ ਦੇ ਵੀ ਦਿਵਾੜੇ ਹੋ ਰਹੇ ਨੇ। ਉਹਨੇ ਕਿਹਾ ਜੀ ਇਹ ਸ਼ਦਾਈ ਹੈ ਤੁਹਾਡਾ ਪ੍ਰੈਜ਼ੀਡੈਂਟ, ਉਹਨੇ ਪਤਾ ਨਹੀਂ ਕੀ ਕਹਿ ਦੇਣਾ ਸਾਡੇ ਮੋਦੀ ਜਨਾਬ ਨੂੰ। ਉਹਨੇ ਕਿਹਾ ਜਿਵੇਂ ਉਹਨੇ ਸਾਊਥ ਅਫਰੀਕਾ ਦੇ ਔਰ ਯੂਕਰੇਨ ਦੇ ਜ਼ੈਲੈਂਸਕੀ ਨੂੰ ਤਾਂ ਬਾਹਰ ਕੱਢਤਾ ਸੀ, ਬਿਨਾਂ ਖਾਣਾ ਖਵਾਏ ਤੋੜਤਾ ਸੀ। ਅੱਜ ਉਹਨੇ ਕਿਹਾ ਜੀ ਐਰੈਟਿਕ ਬਿਹੇਵੀਅਰ ਹੁੰਦਾ, ਜਿਵੇਂ ਸ਼ਦਾਈ ਪਤਾ ਨਹੀਂ ਕਿਤੇ ਸਿਰ ਚੁੱਕ ਕੇ ਪੇਪਰ ਵੇਟ ਮਾਰ ਦੇਣਾ। ਹੁਣ ਇਸ ਕਿਸਮ ਦਾ ਕਾਮੈਂਟ ਕਰਨਾ, ਇਸ ਤੋਂ ਇਹ ਲੱਗਦਾ ਹੈ ਕਿ ਭਾਈ ਇਹਨਾਂ ਦੇ ਜਿਹੜੇ ਅੰਦਰੂਨੀ ਸਬੰਧ ਨੇ ਉਹ ਵਿਗੜ ਰਹੇ ਨੇ। ਪਰ ਸਰਜੀਓ ਗੌਰ ਵਾਇਸਰਾਏ ਬਣ ਕੇ ਖੁੱਲ੍ਹਾ ਜਾਂਦਾ ਹੈ, ਚੀਫ ਮਿਨਿਸਟਰਾਂ ਨੂੰ ਮਿਲਦਾ ਹੈ। ਸਭ ਤੋਂ ਪਹਿਲਾਂ ਤਾਂ ਉਹਨੂੰ ਸੱਦ ਕੇ ਉਹਨਾਂ ਨੇ ਆਪਣੀ ਵੈਸਟਰਨ ਕਮਾਂਡ ਹੈੱਡਕੁਆਰਟਰ ਚੰਦੀ ਮੰਦਰ ਦੇ ਵਿੱਚ, ਉੱਥੇ ਚੰਡੀਗੜ੍ਹ ਦੇ ਵਿੱਚ ਬਰੀਫਿੰਗ ਦਿੱਤੀ ਸੀ ਕਿ ਆਪਰੇਸ਼ਨ ਸੰਦੂਰ ਕੀ। ਸੋ ਕਿਉਂਕਿ ਇਹ ਹੁੰਦਾ ਜਦੋਂ ਤੁਹਾਡਾ ਕੋਈ ਭੇਤ ਕਿਸੇ ਦੇ ਕੋਲ ਹੁੰਦਾ ਹੈ, ਫਿਰ ਤੁਸੀਂ ਜਿਹੜਾ ਉਹ ਇੱਕ ਉਸ ਪੁਤਲੀ ਵਾਂਗ ਐਕਟ ਕਰਦੇ ਹੋ। ਪਰ ਇਹ ਜਿਹੜੀ ਦੋਨੋਂ ਪਾਰਟ ਜਿਹੜੇ ਅੱਜ $1 ਲੱਖ H1B ਵੀਜ਼ੇ ਦੇ ਉੱਤੇ ਐਲਾਨ, ਪਲੱਸ ਜਦੋਂ ਤੁਸੀਂ ਸਰਜੀਓ ਗੌਰ ਦੇ ਉਸ ਜਿਹੜਾ ਇੰਕਸ਼ਾਫ ਸੀ ਉਹਦੇ ਜਵਾਬ 'ਚ ਕਹਿਣਾ ਕਿ ਜੀ ਟਰੰਪ ਦਾ ਐਰੈਟਿਕ ਬਿਹੇਵੀਅਰ ਹੈ ਜੋ ਉਹਨੇ ਸਾਊਥ ਅਫਰੀਕਾ ਜਾਂ ਯੂਕਰੇਨ ਦੇ ਪ੍ਰੈਜ਼ੀਡੈਂਟਸ ਨਾਲ ਕੀਤਾ, ਇਸ ਲਈ ਮੋਦੀ ਜਿਹੜਾ ਉਹ ਪ੍ਰੈਸ ਕਾਨਫਰੰਸ ਜਿਹੜਾ ਜੁਆਇੰਟ ਨਹੀਂ ਕਰਨਾ ਚਾਹੁੰਦਾ। ਫਿਰ ਆਪਣੀ ਕਰ ਲੈ, ਇਹ ਆਰਗੂਮੈਂਟ ਮੰਨ ਲਓ ਆਰਗੂਮੈਂਟ ਸੇਕ, ਤੇ ਉਹਨੂੰ ਆਪਣੇ ਮੀਡੀਆ ਜਿਹੜਾ ਗੋਦੀ ਮੀਡੀਆ ਬਿਠਾਇਆ ਉਹਨਾਂ ਨੂੰ ਉਹਦੇ 'ਚ ਵੀ ਡਰ ਹੈ ਵੀ ਗੋਦੀ ਮੀਡੀਆ 'ਚੋਂ ਵੀ ਕੋਈ ਇੱਕ ਅੱਧਾ ਐਸਾ ਆ ਗਿਆ ਜਿਹਨੇ ਕੋਈ ਸਵਾਲ ਕਰ ਲਿਆ ਤੇ ਉਹ ਜਿਹੜਾ ਪਾਜ ਮਲੰਮਾ ਲੈ ਜਾਏਗਾ। ਇਹ ਹੈ ਇਹਨਾਂ ਦਾ ਫਰਾਡ ਸਾਰਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋਥਾਂ ਬ੍ਰੇਕ ਆ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਆਰਐਸਐਸ ਮੁਖੀ ਮੋਹਨ ਭਾਗਵਤ ਦੀ 29 ਅਗਸਤ 2026 ਨੂੰ ਨਿਊਯਾਰਕ ਫੇਰੀ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ। ਸਿੱਖੀ ਹਮੇਸ਼ਾ ਧਾਰਮਿਕ ਆਜ਼ਾਦੀ, ਬਰਾਬਰੀ, ਮਨੁੱਖੀ ਅਧਿਕਾਰਾਂ ਅਤੇ ਹਰ ਧਰਮ ਦੇ ਸਤਿਕਾਰ ਲਈ ਆਵਾਜ਼ ਬੁਲੰਦ ਕਰਨ ਦਾ ਸੰਦੇਸ਼ ਦਿੰਦੀ ਹੈ ਤੇ ਇਸੇ ਸੋਚ ਨਾਲ ਮਨੁੱਖਤਾ ਦੀ ਦੁਸ਼ਮਣ ਜਥੇਬੰਦੀ ਆਰਐਸਐਸ ਨੂੰ ਬੈਨ ਕਰਨ ਦੀ ਮੰਗ ਲੈ ਕੇ ਸਾਰੀਆਂ ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ USA ਵੱਲੋਂ ਸਾਂਝੇ ਤੌਰ ਤੇ ਮੋਹਨ ਭਾਗਵਤ ਦੀ ਫੇਰੀ ਦੇ ਵਿਰੋਧ ਵਿੱਚ ਆਪਣੀ ਆਵਾਜ਼ ਸ਼ਾਂਤਮਈ ਢੰਗ ਨਾਲ ਦਰਜ ਕਰਵਾਈ ਜਾਵੇਗੀ। ਆਓ ਇਨਸਾਫ, ਬਰਾਬਰੀ ਅਤੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਇਕੱਠੇ ਹੋਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। ਆਪਣੇ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਦਾ ਸੁਨਹਿਰੀ ਮੌਕਾ। ਸਿੱਖ ਯੂਥ ਐਡਮਿੰਟਨ ਵੱਲੋਂ ਕਰਵਾਇਆ ਜਾ ਰਿਹਾ ਹੈ ਦਸਤਾਰ ਅਤੇ ਦੁਮਾਲਾ ਮੁਕਾਬਲਾ 2026। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। 8 ਤੋਂ 11, 12 ਤੋਂ 15 ਅਤੇ 16 ਸਾਲ ਤੋਂ ਉੱਪਰ ਦੀਆਂ ਸ਼੍ਰੇਣੀਆਂ ਵਿੱਚ ਖੇਡ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। 10 ਸਾਲ ਤੱਕ ਦੇ ਬੱਚੇ ਘਰੋਂ ਦਸਤਾਰ ਸਜਾ ਕੇ ਵੀ ਆ ਸਕਦੇ ਹਨ। ਜੇਤੂਆਂ ਲਈ ਵੱਡੇ ਇਨਾਮ, ਨਾਲ ਹੀ ਪੇਂਟਿੰਗ ਐਗਜ਼ੀਬਿਸ਼ਨ ਅਤੇ ਬੁੱਕ ਸਟਾਲ ਵੀ ਹੋਣਗੇ। ਆਓ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜੀਏ ਤੇ ਆਪਣਾ ਵਿਰਸਾ ਅੱਗੇ ਵਧਾਈਏ। 6 ਸਤੰਬਰ ਨੂੰ ਸਿਲਵਰਬੈਰੀ ਪਾਰਕ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰ ਪਹੁੰਚਣਾ ਜੀ। ਦਸਤਾਰ ਸਾਡੀ ਸ਼ਾਨ, ਸਾਡੀ ਪਹਿਚਾਣ। ਵਿਊਅਰਸ, ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲਾ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਇਸ ਵੇਲੇ ਮਨੂ ਸਮ੍ਰਿਤੀ, ਬੰਦੇ ਮਾਤਰਮ ਅਤੇ ਰਿਜ਼ਰਵੇਸ਼ਨ ਆਦਿ ਮੁੱਦਿਆਂ ਤੇ ਤਿੱਖੀ ਬਹਿਸ ਜਿਹੜੀ ਉਹ ਚੱਲ ਰਹੀ ਹੈ। ਉਹ ਮੋਦੀ ਦੀ ਕਮਾਨ ਵਿੱਚ ਹਿੰਦੂ ਤਬੀਆਂ ਨੂੰ ਮਨੂ ਸਮ੍ਰਿਤੀ, ਬੰਦੇ ਮਾਤਰਮ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਚੰਗੀ ਗੱਲ ਹੈ ਕਿ ਹਿੰਦੂ ਤਬੀਆਂ ਦਾ ਪਾਜ ਮਲੰਮਾ ਲੈ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ,
RSS ਦੀ ਫਾਊਂਡੇਸ਼ਨ ਜਾਂ ਉਸ ਦੇ ਜਨਮ ਨੂੰ 100 ਸਾਲ ਹੋ ਗਏ ਨੇ ਔਰ ਇਹ ਸਾਰਾ ਹੀ ਵਰਾ ਜਿਹੜਾ ਉਹਨਾਂ ਨੇ ਬੇਸ਼ੱਕ 2025 ਚ 100 ਸਾਲ ਹੋ ਗਏ ਪਰ ਅਗਲਾ ਸਾਰਾ ਸਾਲ ਇਹਨਾਂ ਨੇ ਉਹਨੂੰ ਹੀ ਸੈਲੀਬ੍ਰੇਟ ਕਰਨ ਦੀ ਲਾਈਨ ਰੱਖੀ ਹੈ ਔਰ ਉਸੇ ਥੱਲੇ ਹੀ ਮੋਹਨ ਭਾਗਵਤ ਜਿਹੜਾ ਉਹ ਇਹਨਾਂ ਮੁਲਕਾਂ ਦਾ UK ਅਮਰੀਕਾ ਕੈਨੇਡਾ ਦਾ ਦੌਰਾ ਵੀ ਕਰ ਰਿਹਾ ਔਰ ਜਿਵੇਂ ਸਾਡੇ ਐਡ ਵੀ ਚੱਲ ਰਹੀ ਹੈ ਕਿ ਸੈਚਰਡੇ 11 ਵਜੇ ਤੋਂ 4 ਵਜੇ ਤੱਕ ਮੈਡੀਸਨ ਸਕੁਅਰ ਗਾਰਡਨ ਜਿੱਥੇ ਉਹਨੇ ਬੋਲਣਾ ਉਹਦੇ ਬਾਹਰ ਵੱਡੇ ਪੈਮਾਨੇ ਦੇ ਉੱਤੇ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਲਾਮਬੰਦ ਹੋ ਕੇ ਪ੍ਰੋਟੈਸਟ ਕਰ ਰਹੀਆਂ ਉਸ ਦੇ ਵਿੱਚ ਸ਼ਮੂਲੀਅਤ ਵੀ ਕਰੋ ਔਰ ਉਸ ਦੇ ਨਾਲ ਇੱਕ ਗੱਲ ਇਹ ਸਮਝਣ ਵਾਲੀ ਹੈ ਕਿ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਨਾ ਸਾਡੇ ਲਈ ਮਨੂ ਸਮ੍ਰਿਤੀ ਨਾ ਰਿਜ਼ਰਵੇਸ਼ਨ ਦਾ ਇਸ਼ੂ ਜਾਂ ਫॉर दैट ਰੀਜ਼ਨ ਜਿਹੜੀ ਡਿਬੇਟ ਵੰਦੇ ਮਾਤਰਮ ਜਿਹੜਾ ਰਾਸ਼ਟਰੀ ਗੀਤ ਨੂੰ ਜ਼ਰੂਰੀ ਗਾਣ ਦਾ ਹੁਣ ਜਿਹੜਾ ਉਹਨਾਂ ਨੇ ਲਾਅ ਵੀ ਪਾਸ ਕਰਤਾ ਜਿਹੜਾ ਉਹਨੂੰ ਅਪਮਾਨਿਤ ਕਰੇ ਉਹਨੂੰ 3 ਸਾਲ ਦੀ ਸਜ਼ਾ ਔਰ ਮੋਦੀ ਨੇ ਆਪਣੀ ਈਵਨ ਲਾਲ ਕਿਲੇ ਵਾਲੀ ਸਪੀਚ ਜਿਹੜਾ ਕਿ ਉਹਨਾਂ ਦਾ ਆਪਣਾ ਨੈਸ਼ਨਲ ਸੈਲੂਟੇਸ਼ਨ ਹੈ ਜੈ ਹਿੰਦ ਉਹਦੀ ਥਾਂ ਤੇ ਵੰਦੇ ਮਾਤਰਮ ਦੇ ਨਾਲ ਖਤਮ ਕੀਤੀ ਹੈ। ਸੋ ਹੁਣ ਬਹੁਤ ਸਾਰਿਆਂ ਨੂੰ ਕਿਉਂਕਿ ਆਪਣਾ ਵੀ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਕੋਈ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ ਕਿ ਵੀ ਵੰਦੇ ਮਾਤਰਮ ਪੜ੍ਹਤਾ ਕਿ ਨਹੀਂ ਪੜ੍ਹਿਆ ਕਿ ਜਨ ਗਣ ਮਨ ਪੜ੍ਹ ਲਿਆ ਕਿ ਨਹੀਂ ਪੜ੍ਹਿਆ ਉਹ ਕਿਹਨੇ ਲਿਖਿਆ ਕਿਉਂ ਲਿਖਿਆ ਲੇਕਿਨ ਫਿਰ ਵੀ ਜਦੋਂ ਓਵਰਆਲ ਜਦੋਂ ਜਿਵੇਂ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਇਸ ਵੇਲੇ ਇੱਕ ਸਿਮਰਿੰਗ ਐਂਗਰ ਹੈ ਇੱਕ ਅੰਦਰ ਜਿਹੜਾ ਲਾਵਾ ਜਿਹੜਾ ਗਰਮ ਹੈ ਔਰ ਕਿਤੇ ਬਸਟ ਹੋ ਰਿਹਾ ਕਿਤੇ ਕਾਕਰੋਚ ਜਨਤਾ ਪਾਰਟੀ ਦੇ ਰੂਪ 'ਚ ਹੋ ਰਿਹਾ ਕਿਤੇ ਇਹ ਹੋ ਰਿਹਾ ਪਰ ਦੂਸਰੇ ਪਾਸੇ ਹਿੰਦੂ ਤਵੀਆਂ ਦੀ ਜਾਂ RSS ਆਈਡੀਓਲੋਜੀ ਜਿਹੜੀ ਮਨੂ ਸਮ੍ਰਿਤੀ ਦੇ ਵਰਣ ਆਸ਼ਰਮ ਤੇ ਖੜੀ ਹੈ ਹੁਣ ਮਨੂ ਸਮ੍ਰਿਤੀ ਕਿਸ ਪੀਰੀਅਡ 'ਚ ਲਿਖੀ ਗਈ ਕਿਵੇਂ ਉਹਦੇ ਬਾਰੇ ਡਿਬੇਟਸ ਹੁੰਦੀਆਂ ਨੇ ਈਵਨ ਜੀਸਸ ਦੇ ਜਨਮ ਤੋਂ ਵੀ 300 ਸਾਲ ਪਹਿਲਾਂ ਔਰ ਓਵਰ ਏ ਪੀਰੀਅਡ ਆਫ ਟਾਈਮ ਕਿਉਂਕਿ ਜਿਹੜਾ ਸਮ੍ਰਿਤੀ ਲਫ਼ਜ਼ ਧਰਮ ਗ੍ਰੰਥ ਲਈ ਹੁੰਦਾ ਹੈ ਮਨੂ ਜਿਹੜਾ ਇਸ ਦਾ ਆਥਰ ਹੈ ਇਹਨੂੰ ਹਿੰਦੂ ਕੋਡ ਦੇ ਤੌਰ ਦੇ ਉੱਤੇ ਬ੍ਰਿਟਿਸ਼ਰਸ ਨੇ ਜਿਹੜੀ ਮਾਨਤਾ ਦਿੱਤੀ ਹਾਲਾਂ ਵਿਦਿਨ ਸੁਸਾਇਟੀ ਲਗਭਗ 2-3 ਹਜ਼ਾਰ ਸਾਲ ਤੋਂ ਜਿਹੜਾ ਉਹ ਵਰਣ ਆਸ਼ਰਮ ਜਿਹਦਾ ਆਧਾਰ ਮਨੂ ਨੇ ਇਹ ਦਿੱਤਾ ਹੈ ਕਿ ਭਾਈ ਬ੍ਰਹਮਾ ਜਿਹਨੇ ਸ੍ਰਿਸ਼ਟੀ ਬਣਾਈ ਬ੍ਰਾਹਮਣ ਉਹਦੇ ਮੂੰਹ ਚੋਂ ਨਿਕਲੇ ਕਸ਼ਤਰੀ ਉਹਦੀ ਛਾਤੀ ਚੋਂ ਨਿਕਲੇ ਵੈਸ਼ ਉਹਦੇ ਢਿੱਡ ਚੋਂ ਨਿਕਲੇ ਸ਼ੂਦਰ ਪੈਰਾਂ ਚੋਂ ਨਿਕਲੇ ਫਿਰ ਇਹਨਾਂ ਸਾਰਿਆਂ ਦਾ ਜਦੋਂ ਮਨੂ ਜਾਂ ਹਿੰਦੂ ਕੋਈ ਕਹਿੰਦਾ ਕਿ ਵੀ ਆਪਣਾ ਧਰਮ ਪਾਲਨ ਕਰਨਾ ਹੈ ਤਾਂ ਉਹਨਾਂ ਦੇ ਲਈ ਧਰਮ ਹਿਊਮੈਨਿਟੇਰੀਅਨਿਜ਼ਮ ਜਾਂ ਗਲੋਬਲਿਜ਼ਮ ਜਾਂ ਯੂਨੀਵਰਸਲਿਜ਼ਮ ਨਹੀਂ ਹੈ ਉਹਨਾਂ ਦੇ ਲਈ ਬ੍ਰਾਹਮਣ ਦਾ ਧਰਮ ਜਿਹੜਾ ਉਹ ਅਲੱਗ ਹੈ ਕਸ਼ਤਰੀ ਦਾ ਅਲੱਗ ਹੈ ਵੈਸ਼ਯ ਦਾ ਅਲੱਗ ਹੈ ਸ਼ੂਦਰ ਦਾ ਅਲੱਗ ਹੈ ਸੋ ਸ਼ੂਦਰਾਂ ਦੇ ਵਿੱਚ ਹੀ ਉਹਨਾਂ ਨੇ ਵੱਡਾ ਹਿੱਸਾ ਤਾਂ ਸੁਸਾਇਟੀ ਦਾ ਬਣਾਇਆ ਔਰਤਾਂ ਨੂੰ ਵੀ ਜਿਹੜੀ ਆਲਮੋਸਟ ਅੱਧੀ ਪੋਪੂਲੇਸ਼ਨ ਹੈ ਉਹ ਸ਼ੂਦਰ ਕੈਟਾਗਰੀ 'ਚ ਹੀ ਰੱਖੀ ਫਿਰ ਯੱਗਯੋਪਵੀਤ ਜਿਹੜਾ ਜਨਾਊ ਪਾਉਣਾ ਹੈ ਉਹ ਔਰਤ ਨੂੰ ਹੱਕ ਨਹੀਂ ਹੈ ਸ਼ੂਦਰ ਨੂੰ ਤਾਂ ਉਹਨਾਂ ਨੇ ਐਨੀਮਲਸ ਤੋਂ ਵੀ ਬਦਤਰ ਰੱਖਿਆ ਔਰ ਉਹਨੂੰ ਵਰਣ ਆਸ਼ਰਮ ਹਿੰਦੂ ਧਰਮ ਦੀ ਜਾਂ ਬ੍ਰਾਹਮਣ ਮਤ ਦੀ ਜਾਂ ਅੱਜ ਜਿਹਨੂੰ ਸਨਾਤਨੀ ਮਤ ਕਹਿੰਦੇ ਨੇ ਉਹਦੀ ਰੀੜ੍ਹ ਦੀ ਹੱਡੀ ਹੈ ਇਹ ਗਾਂਧੀ ਦੇ ਲਫ਼ਜ਼ ਨੇ ਕਿ ਬਈ ਜੇ ਇਹ ਰੀੜ੍ਹ ਦੀ ਹੱਡੀ ਨਾ ਰਹੀ ਤਾਂ ਇਹ ਬਚੇਗਾ ਹੀ ਨਹੀਂ ਸਨਾਤਨ ਧਰਮ ਸੋ ਮਤਲਬ ਇਹ ਹੈ ਕਿ ਇਹਦੇ ਬਾਵਜੂਦ ਕਿ ਅੰਬੇਦਕਰ ਦੀ ਕਮਾਂਡ ਥੱਲੇ ਜਾਂ ਐਡਲਟ ਫਰੈਂਚਾਈਜ਼ ਬ੍ਰਾਹਮਣ ਨੂੰ ਕਿੰਨੀ ਤਕਲੀਫ ਹੋਈ ਹੋਏਗੀ ਜਦੋਂ ਕਨਸਟੀਟਿਊਸ਼ਨ ਦੇ ਤਹਿਤ ਇੱਕ ਬ੍ਰਾਹਮਣ ਦੀ ਵੋਟ ਔਰ ਇੱਕ ਸ਼ੂਦਰ ਦੀ ਵੋਟ ਇੱਕ ਬਰਾਬਰ ਹੈ ਲੇਕਿਨ ਤੁਸੀਂ ਇਹ ਦੇਖੋਗੇ ਕਿ 80 ਸਾਲਾਂ 'ਚ ਬ੍ਰਾਹਮਣ ਨੇ ਆਪਣੀ ਡੋਮੀਨੈਂਸ ਤਾਂ ਨਹੀਂ ਛੱਡੀ ਸਿਸਟਮ ਦੇ ਉੱਤੇ ਭਾਵੇਂ ਕਹਿਣ ਨੂੰ ਰਿਜ਼ਰਵੇਸ਼ਨ ਵੀ ਆ ਗਈ ਦੂਸਰੇ ਵੀ ਹੋ ਗਏ ਮੰਡਲ ਕਮਿਸ਼ਨ ਰਿਪੋਰਟ ਵੀ ਆ ਪਰ ਤੁਸੀਂ ਇੰਡੀਅਨ ਜੁਡੀਸ਼ਰੀ ਮੀਡੀਆ ਪੋਲੀਟੀਕਲ ਸਿਸਟਮ ਸਾਰਿਆਂ 'ਚ ਦੇਖੋਗੇ ਤੇ ਤੁਹਾਨੂੰ ਜਿਹੜੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ ਉਹ ਇੱਕ ਪਾਸੇ ਲੇਕਿਨ ਜਿਹਨੇ ਉਹਨੂੰ ਇੰਪਲੀਮੈਂਟ ਕਰਨਾ ਹੈ ਉੱਥੇ ਮਨੂ ਦੀ ਸਪਿਰਿਟ ਬੋਲ ਰਹੀ ਹੈ ਉਹ ਜੱਜਾਂ 'ਚੋਂ ਵੀ ਬੋਲ ਰਹੀ ਹੈ ਮੀਡੀਆ 'ਚੋਂ ਵੀ ਬੋਲ ਰਹੀ ਹੈ ਔਰ ਇਹੀ ਕਾਰਨ ਹੈ ਹੁਣ ਜੇ ਕਾਕਰੋਚ ਜਨਤਾ ਪਾਰਟੀ ਨੇ ਐਜੂਕੇਸ਼ਨ ਸਿਸਟਮ ਨੂੰ ਰਿਫਾਰਮ ਕਰਨ ਦੀ ਲਾਈਨ ਦੇ ਉੱਤੇ ਇੱਕ ਮੂਵਮੈਂਟ ਖੜੀ ਕੀਤੀ ਤੇ ਜੰਤਰ ਮੰਤਰ ਰੋਡ ਦੇ ਉੱਤੇ ਕੋਈ ਕਾਰਨੀ ਸੈਨਾ ਤੇ ਕੋਈ ਫਲਾਣੇ ਦੇ ਥੱਲੇ ਉੱਥੇ ਆ ਕੇ ਜਿਹੜਾ ਇੱਕ ਮੂਵਮੈਂਟ ਇਹਨਾਂ ਨੇ ਸ਼ੁਰੂ ਕਰਵਾ ਦਿੱਤੀ ਕਿ ਜੀ ਰਿਜ਼ਰਵੇਸ਼ਨ ਨੂੰ ਖਤਮ ਕਰੋ ਹੁਣ ਕਿਉਂਕਿ ਅਭਿਸ਼ੇਕ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਪ੍ਰੈਜ਼ੀਡੈਂਟ ਆ ਉਹ ਸ਼ੂਦਰ ਵਰਗ ਚੋਂ ਹੈ
ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਈ ਸੁਸਾਇਟੀ ਨੂੰ ਜੇ ਪੋਲਰਾਈਜ਼ ਕਰਨ ਦਾ ਇਹੀ ਤਰੀਕਾ ਕਿ ਰਿਜ਼ਰਵੇਸ਼ਨ ਦੇ ਇਸ਼ੂ ਨੂੰ ਖਤਮ, ਜਿਹਦੇ ਥੱਲੇ ਕਾਫੀ ਲੋਕ ਜਿਹੜੇ ਨੇ ਉਹ ਦੂਸਰੇ ਜਨਰਲ ਕੈਟਾਗਰੀ ਵਾਲਿਆਂ ਨੂੰ ਲੱਗਦਾ ਜੀ ਸਾਡਾ ਹੱਕ ਮਾਰ ਰਹੇ ਨੇ ਜਾਂ ਦੂਜੇ ਨੇ। ਨਾਲ ਦੀ ਨਾਲ ਵੰਦੇ ਮਾਤਰਮ ਵਾਲਾ ਕਾਨੂੰਨ ਪਾਸ ਕਰਵਾ ਦਿੱਤਾ ਔਰ ਇਹ ਹੋਇਆ ਜੀ ਕਿ ਐਤਕੀ ਜਿਹੜਾ ਲਾਲ ਕਿਲੇ ਦੇ ਉੱਤੇ ਔਰ ਵਜਾਇਆ ਵੀ ਉਹਨਾਂ ਨੇ ਵੰਦੇ ਮਾਤਰਮ ਜੀ 150 ਸਾਲਾ ਉਹਦਾ ਪਾਰਟ ਹੈ। ਹੁਣ ਉਹਦੇ 'ਚ ਕਾਂਗਰਸ ਵੀ ਉਲਝੀ ਕਿ ਜੀ ਅਸੀਂ ਵੰਦੇ ਮਾਤਰਮ ਦੇ ਤਾਂ ਜਿਹੜੇ ਨੇ ਉਹ ਅਖੀਰ 2 ਸੈਂਟੈਂਸ ਹੀ ਪੜ੍ਹਨੇ ਨੇ ਜਿਹੜੇ ਕਾਂਗਰਸ ਸੈਸ਼ਨ ਵੇਲੇ ਪੜ੍ਹੇ ਜਾਂਦੇ ਸੀ। ਇਹ ਡਿਬੇਟ ਆਪਣੀ ਥਾਂ ਤੇ ਅਨਲੀਸ਼ ਕਰਤੀ ਵੰਦੇ ਮਾਤਰਮ। ਹੁਣ ਪੂਨੇ ਦੇ ਅੱਜ ਕੱਲ੍ਹ ਰਾਹੁਲ ਗਾਂਧੀ ਲੱਗਿਆ ਹੋਇਆ ਕਿ ਜੀ ਅਸੀਂ ਹੁਣ ਹਰ ਇੱਕ ਨੂੰ ਲੱਗਦਾ ਵੀ ਜੈਨ ਜ਼ੀ ਔਰ ਦੂਸਰੇ ਨੂੰ ਤੁਸੀਂ ਐਜ਼ ਏ ਵੋਟ ਬੈਂਕ ਵੀ ਫਿਊਚਰ ਦਾ ਦੇਖੋ। ਉਹਨੇ ਇੱਕ ਲੇਡੀਜ਼ ਦੇ ਨਾਲ ਹੀ ਰੱਖਿਆ ਸਟੂਡੈਂਟਸ ਜਿਹੜੀਆਂ ਸੀ ਯੂਨੀਵਰਸਿਟੀਆਂ ਕਾਲਜ ਦੂਜੇ ਕਿ ਜੀ ਔਰਤਾਂ ਦੇ ਉਹਦੇ 'ਚੋਂ ਮਨੂ ਸਮ੍ਰਿਤੀ ਲੈ ਕੇ ਆ ਗਿਆ। ਹੁਣ ਉੱਥੇ ਉਹਨੇ ਕਿਹਾ ਕਿ ਦੇਖੋ ਮਨੂ ਨੇ ਕਿੰਨੀਆਂ ਔਰਤਾਂ ਦੇ ਨਾਲ ਜਿਹੜਾ ਹੈ ਔਰਤਾਂ ਪ੍ਰਤੀ ਉਹਦਾ ਕਿੰਨਾ ਵਿਤਕਰੇ ਭਰਿਆ ਜਿਹੜਾ ਪਾਰਟ ਹੈ ਔਰ ਉਸ ਦੇ ਉੱਤੇ ਉਹਨੇ ਫਿਰ ਕੋਟ ਕੀਤਾ ਕਿ ਮਨੂ ਨੇ ਕਿਹਾ ਵੀ ਔਰਤ ਨੂੰ ਕਦੇ ਇਕੱਲਾ ਨਾ ਛੱਡੋ, ਪਹਿਲਾਂ ਉਹਦਾ ਪਿਓ ਫਿਰ ਘਰ ਵਾਲਾ ਫਿਰ ਪੁੱਤਰ ਔਰ ਉਹ ਸਾਰਿਆਂ ਨੂੰ ਕੋਟ। ਹੁਣ ਇਸ ਵੇਲੇ ਜਿਹੜੇ ਔਰ ਇਹ ਜਿਹੜੀ RSS ਹੈ ਨਾ ਇਹਨਾਂ ਨੇ ਕਦੇ ਭਾਰਤੀ ਸੰਵਿਧਾਨ ਨੂੰ ਮੰਨਿਆ ਸੀ। ਉਸ ਪੀਰੀਅਡ 'ਚ ਵੀ ਇਹਨਾਂ ਦਾ ਸੰਵਿਧਾਨ ਮਨੂ ਸਮ੍ਰਿਤੀ ਹੈ। ਇਸੇ ਤਰ੍ਹਾਂ ਇਹਨਾਂ ਨੇ ਤਿਰੰਗੇ ਨੂੰ ਵੀ ਨਹੀਂ ਸੀ ਕਿੰਨੇ ਸਾਲ 40 ਸਾਲ ਤੋਂ ਉਹਨਾਂ ਨੇ ਆਪਣੇ ਹੈੱਡਕੁਆਟਰ ਤੇ ਝੁਲਾਇਆ ਹੀ ਨਹੀਂ ਕਿਉਂਕਿ ਮਨੂ ਸਮ੍ਰਿਤੀ ਦੇ ਥੱਲੇ ਜਿਹੜਾ ਹਿੰਦੂ ਇਹਨਾਂ ਦਾ ਹਿੰਦੂਤਵ ਹੈ ਜਾਂ ਜਿਹਨੂੰ ਸਨਾਤਨ ਹੁਣ ਕਹਿੰਦੇ ਨੇ ਉਹਦੀ ਪਤਾਕਾ ਤਾਂ ਉਹੀ ਹੈ ਭਗਵਾ ਜਿਹੜਾ ਉਹਨਾਂ ਦਾ ਝੰਡਾ ਉਹੀ ਉਹ ਚਲਾਉਂਦੇ ਰਹੇ। ਸੋ ਕੁੱਲ ਮਿਲਾ ਕੇ ਇੰਟਰਸਟਿੰਗ ਹੈ ਡਿਬੇਟ ਕਿ ਬਈ ਘੱਟੋ ਘੱਟ ਜੇ ਹੁਣ ਆਪੋਜੀਸ਼ਨ ਇੰਨੀ ਕੁ ਹਿੰਮਤ ਜੁਟਾ ਪਾਈ ਹੈ ਕਿ ਮਨੂ ਸਮ੍ਰਿਤੀ ਹੱਥ ਔਰ ਇਹ ਨਹੀਂ ਹੈ ਵੀ ਉੱਥੇ ਵਾਲਿਆਂ ਨੂੰ ਪਤਾ ਨਹੀਂ ਹੈ 1920 ਦੇ ਵਿੱਚ ਡਾਕਟਰ BR ਅੰਬੇਦਕਰ ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਇਹਨਾਂ ਦੇ ਵੇਦ ਸ਼ਾਸਤਰ ਸਿਮਰਤੀਆਂ ਗ੍ਰੰਥ ਸਾਰੇ ਸਾੜ ਕੇ ਇਸ ਧਰਤੀ ਤੋਂ ਖਤਮ ਨਹੀਂ ਕਰ ਦਿੱਤੇ ਜਾਂਦੇ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਇਹ ਖਤਮ ਨਹੀਂ ਹੋ ਸਕਦੀ। ਔਰ 1920 'ਚ ਉਹਨਾਂ ਨੇ ਇੱਕ ਦਿਨ ਮਿੱਥਿਆ ਸੀ ਜਿਹਦੇ ਥੱਲੇ ਉਹ ਮਨੂ ਸਮ੍ਰਿਤੀ ਨੂੰ ਸਾੜਦੇ ਸੀ ਔਰ 47 ਤੋਂ ਬਾਅਦ ਵੀ ਇਵੇਂ ਰਿਹਾ। ਹੁਣ ਇਹ ਹਟ ਉੱਡ ਗਏ ਨੇ। ਹੁਣ ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਸਾਡਾ ਦਲਿਤ ਭਾਈਚਾਰਾ ਇੱਕ ਤਬਕਾ ਖਾਸ ਤੌਰ ਤੇ ਦੁਆਬੇ 'ਚ ਉਹ ਇਹਨਾਂ ਦੇ ਟੂਲ ਬਣ ਗਏ ਜੀ। ਅਸੀਂ ਸਤਿਗੁਰੂ ਰਵਿਦਾਸ 에ਅਰਪੋਰਟ ਖੋਲ੍ਹ ਦਿੱਤਾ, ਵਾਰਾਣਸੀ ਐਕਸਪ੍ਰੈਸ ਸ਼ੁਰੂ ਕਰਤਾ, ਇਹ ਫਲਾਣਾ ਕਰਤਾ, ਉਹ ਸਿਆਸੀ ਲਾਹਾ ਲੈਣ ਲਈ ਵੋਟਾਂ ਲੈਣ ਲਈ ਜਿਹੜਾ ਉਹ ਸਾਰਾ ਕੰਮ ਹੈ। ਪਰ ਇਹਨਾਂ ਨੂੰ ਅਦਰਵਾਈਜ਼ ਜਿਹੜਾ ਪੰਜਾਬ ਜਾਂ ਸਿੱਖ ਧਰਮ ਜਾਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਹਕੂਕ ਦਿੱਤੇ ਨੇ ਇਹ ਠੀਕ ਹੈ ਸੋਸ਼ਲ ਬਾਇਸ ਹੁੰਦਾ ਹੈ ਉਹ ਕੰਡੈਮਨੇਬਲ ਹੈ ਲੇਕਿਨ ਇੱਕ ਪਾਸੇ ਬੀਜੇਪੀ ਵਿਦਨ ਇਸ ਸਾਰੇ ਨੂੰ ਵੀ ਟੂਲ ਬਣਾ ਕੇ ਇੱਕ ਆਪਣੇ ਜਿਹੜਾ ਇਸਤੇਮਾਲ ਕਰ ਰਹੀ ਹੈ। ਦੂਸਰੇ ਪਾਸੇ ਇੱਕ ਵੱਡੇ ਲੈਵਲ ਦੇ ਉੱਤੇ ਭਾਵੇਂ ਉਹ ਕਾਂਗਰਸ ਹੈ ਜਾਂ ਦੂਸਰੀਆਂ ਧਿਰਾਂ ਨੇ ਜਿਵੇਂ ਅਸੀਂ ਜ਼ਿਕਰ ਕਰਕੇ ਹਟੇ ਜੇ ਤੇਲੰਗਾਨਾ ਦਾ ਚੀਫ ਮਿਨਿਸਟਰ ਕਹਿੰਦਾ ਕਿ ਭਾਈ ਇਹ ਤਾਂ ਬਿਲਕੁਲ ਗੁਜਰਾਤ ਦਾ ਚੀਫ ਮਿਨਿਸਟਰ ਜਾਂ ਹਿੰਦੂਤਵਾ ਦਾ ਹੀ ਚੀਫ ਮਿਨਿਸਟਰ ਬਣਿਆ ਹੋਇਆ ਕਿ ਭਾਈ ਇਹ ਕਿਸੇ ਦਾ ਵਿਕਾਸ ਹੀ ਨਹੀਂ ਚਾਹੁੰਦਾ। ਸੋ ਇਸ ਮੌਕੇ ਦੇ ਉੱਤੇ ਜੇ ਆਮ ਲੋਕਾਂ 'ਚ ਮਨੂ ਸਮ੍ਰਿਤੀ ਜਾਂ ਵੰਦੇ ਮਾਤਰਮ ਇਹਨਾਂ ਮੁੱਦਿਆਂ ਨੂੰ ਜਿਹੜਾ ਉਹ ਹਾਈਲਾਈਟ ਹੁੰਦੇ ਨੇ ਤੇ ਘੱਟੋ ਘੱਟ ਆਮ ਲੋਕ ਦੇਖਣਗੇ ਵੀ ਇਹ ਜਿਹਨੂੰ ਇਹ ਆਪਣਾ ਸਾਰੇ ਸੰਸਾਰ ਨੂੰ ਇੱਕ ਕੁਟੰਬ ਮੰਨੋ ਅਸੀਂ ਸਾਰੀ ਦੁਨੀਆ ਦੀ ਏਕਤਾ 'ਚ ਵਿਸ਼ਵਾਸ ਰੱਖਦੇ ਹਾਂ ਇਹਨਾਂ ਦੀ ਹਕੀਕਤ ਕੀ ਹੈ। ਇਹਨਾਂ ਦੀ ਹਕੀਕਤ ਉਹੀ ਹੈ ਜੋ ਮਨੂ ਸਮ੍ਰਿਤੀ ਨੇ ਕਹੀ ਹੋਈ ਆ ਉਹ ਔਰਤਾਂ ਪ੍ਰਤੀ ਹੋਏ ਉਹ ਸ਼ੂਦਰਾਂ ਪ੍ਰਤੀ। ਔਰ ਇਹ ਗੱਲ ਕਰ ਲਈ ਇਹ ਨਹੀਂ ਮੋਹਨ ਭਾਗਵਤ ਉਹਦੀ ਇੱਕ ਪਬਲਿਕ ਸਟੇਟਮੈਂਟ ਸੀ ਜਦੋਂ ਨਿਰਭਇਆ ਜਿਹੜਾ ਉਹ ਰੇਪ ਕਾਂਡ ਹੋਇਆ तो उन्हें कहा कि 2 भारत हैं, एक भारत एक इंडिया। इंडिया में रेप होता है भारत में नहीं। मतलब ये है कि ईवन जी सिटी सिविलाइजेशन है उन्होंने इंडिया कह रहा है कि जी ये खुले लिबरल और दूजे तीजे गल्लां कर इत्थे ही रेप होणगे। भारत का मतलब ये है कि जिहड़े मनु समृति नूं मनण वाले रामचरित मानस की कथा करन वाले जां उस सारे दा हिंदूत्ववाद दे जिहड़े सपोर्टर ने। सो ये दिलचस्प है कि सोसाइटी दे विच डिबेट चल रही है। हुण देखना ये होएगा कि किन्नी दम दे नाल जिहड़ी मेजोरिटी है उन्हां दी और मेजोरिटी दे विच जिवें असीं अगे भी जिक्र कीता सी कि 4.5-5% ब्राह्मण ने भारतीय समाज दे विच जे जनरल क्षत्रिया भी मिला लो 12-13% तो ज़्यादा नहीं। 85% जिन्हां लई कांशी राम ने लफज बहुजन कहा सी वो ने। ਹੁਣ ਇਸ ਸਾਰੇ 'ਚ ਜੇ ਮਨੂ ਸਮ੍ਰਿਤੀ ਦੀ ਸਮਝ ਚੰਗੀ ਤਰ੍ਹਾਂ ਆ ਜਾਏ ਇਹਨਾਂ ਨੂੰ ਵੰਦੇ ਮਾਤਰਮ ਦੀ ਆ ਜਾਏ
ਇਹ ਸਾਰੇ ਸਿਸਟਮ ਦੀ ਆ ਜਾਏ ਤੇ ਫਿਰ ਅਲਟੀਮੇਟਲੀ ਟਰੂਥਫੁਲੀ ਜੇ ਤੁਰਨਗੇ ਤੇ ਸਿੱਖ ਧਰਮ ਉਹ ਥਾਂ ਹੈ ਜਿਹਦੇ ਥੱਲੇ ਜਦੋਂ ਈਵਨ ਜਿਨ੍ਹਾਂ ਨੂੰ ਸ਼ੂਦਰ ਬਣਾ ਕੇ ਜਾਂ ਔਰਤਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਸਿੱਖ ਧਰਮ ਹੀ ਉਸ ਧਰਤੀ ਦੇ ਉੱਤੇ ਜਿਹੜਾ ਜਿਸ ਨੂੰ ਜੇ ਕੋਈ ਪ੍ਰੋਪਰ ਕੱਲ ਨੂੰ ਇਸ ਡਿਬੇਟ ਦੇ ਵਿੱਚ ਇੱਕ ਔਨੈਸਟ ਡਿਬੇਟ ਹੋਏਗੀ ਤੇ ਮੈਜੋਰਿਟੀ ਜਿਹੜੀ ਹੈ ਫਿਰ ਇਧਰ ਨੂੰ ਹੀ ਆਏਗੀ, ਜਿੱਥੇ ਕਿ ਸੋ ਕਿਉਂ ਬੱਦਾ ਆਖੀਏ ਜਿਤ ਜੰਮੇ ਰਾਜਾਨ ਦੇ ਨਾਲ ਔਰਤਾਂ ਦੇ ਹਕੂਕ ਨੇ ਤੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਹੈ ਉਹਨਾਂ ਪ੍ਰਥਾਏ। ਜਦੋਂ ਗੁਰੂ ਨਾਨਕ ਪਾਤਸ਼ਾਹ ਇਹ ਫਰਮਾਉਂਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਤੇ ਫਿਰ ਬ੍ਰਾਹਮਣਵਾਦ ਦੀ ਸਮਝ ਇਸ ਪ੍ਰਥਾਏ ਦਸਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀ। ਫਿਰ ਵਿਪਰ ਦਾ ਮਜ਼ਹਬ ਹਿੰਦੂ ਸਮ੍ਰਿਤੀ ਦੇ ਨਾਲ ਜੁੜਿਆ ਹੋਇਆ ਹੈ, ਉਹ ਸ਼ੂਦਰ ਛੂਤ ਛਾਤ ਉਸ ਸਾਰੇ ਦੇ ਉੱਤੇ ਖੜਾ ਹੈ, ਉਸ ਤੋਂ ਬਿਨਾਂ ਕੋਈ ਹਿੰਦੂ ਹੋ ਹੀ ਨਹੀਂ ਸਕਦਾ। ਤੇ ਇੱਥੇ ਇਹ ਹੈ ਕਿ ਭਾਈ ਖਾਵੋ ਖਰਚੋ, ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਜਿਹੜੇ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਜ਼ੋਰਾਵਰ ਸਿੰਘ ਜਿਹੜੇ ਉਹ ਵੀ ਫਤਿਹ ਬੁਲਾਉਂਦੇ ਨੇ। ਬਸਰਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਵੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ। ਕਹਿੰਦੇ ਦੇਸ਼ ਪੰਜਾਬ ਤੇ ਵਾਹਿਗੁਰੂ ਕਿਰਪਾ ਕਰਨ, ਸਿੱਖ ਕੌਮ ਦੇ ਉੱਤੇ ਰੱਬ ਰਾਖਾ। ਔਰ ਆਜ਼ਾਦੀ ਦੇ ਬਿਨਾਂ ਕੋਈ ਵੀ ਕਹਿੰਦੇ ਹਾਲਾਤ ਠੀਕ ਨਹੀਂ ਹੋ ਸਕਦੇ। ਔਰ ਫਿਰ ਇਸ ਤਰ੍ਹਾਂ ਗੁਸਕੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਗ੍ਰੇਟ ਜੌਬ। ਔਰ ਡਾਕਟਰ ਸਾਹਿਬ ਕਹਿੰਦੇ ਤੁਹਾਨੂੰ ਔਰ ਪ੍ਰਾਊਡ ਆਫ ਯੂ ਐਂਡ ਯੂਰ ਜੀਨੀਅਸ ਟੀਮ, ਥੈਂਕ ਯੂ ਸੋ ਮਚ। ਬਹੁਤ ਮਿਹਰਬਾਨੀ। ਅਸੀਂ ਤਾਂ ਤਾਲਿਬੇ ਇਲਮ ਹੈ, ਤੁਹਾਡੇ ਵਰਗੇ ਵੀਰ ਹੌਸਲਾ ਦਿੰਦੇ ਨੇ ਤੇ ਅੱਗੇ ਵੱਧ ਜਾਈਦਾ। ਬਿਲਕੁਲ। ਔਰ ਇਸੇ ਤਰ੍ਹਾਂ ਗੁਰਸਿਮਰ ਕੌਰ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ। ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ। ਔਰ ਇਸ ਤਰ੍ਹਾਂ ਗੁਰਜਿੰਦਰ ਪੁਰੇਵਾਲ ਜੀ ਜਿਹੜੇ ਉਹ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਅਵਤਾਰ ਜਿਹੜੇ ਨੇ ਵੀ ਫਤਿਹ। ਔਰ ਗੁਰਵਿੰਦਰ ਸਿੰਘ ਜੀ ਵੀ ਫਤਿਹ। ਔਰ ਨਾਸਰ ਚੌਧਰੀ ਜੀ ਕਹਿੰਦੇ ਨੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰਪ੍ਰਸਾਦ जी। और फिर इस तरह मोहम्मद याकूब जी कहते हैं कि डॉक्टर साहब दुनिया में कब सुकून होगा, कब अमन होगा, कब शांति होगी और कब कश्मीर खालिस्तान फलस्तीन आज़ाद होगा। देखो ये तो अल्लाह ताला नूं पता है भी कदों की होना है, लेकिन ये दुनिया च कुछ ना कुछ तुरदा ही रहिंदा, चलदा ही रहिंदा। पहला भी सी, हुण भी है, ये रहना भी है नाल नाल। सानू सच हक इंसाफ के रस्ते ते तुरते रहना चाहिए। बिल्कुल। और नासर चौधरी होरां दे काफ़ी सारे मैसेज ने जिहड़े अज मेरे कोल उर्दू विच जिहड़े ने अपेयर होए ने, सो मैं रीड नहीं कर सकदी। और फिर इसी तरह जिहड़े मोहम्मद याकूब जी नासर चौधरी होरां नाल चैट कर रहे ने। और फिर कहते हैं कि मश्ताक बात जो इस्लाम और सिखिज़्म में है वो है तौहीद, यानी दोनों एक अल्लाह पर यकीन रखते हैं। और हिंदू पक्का मुस्तरिक है, यानी शरीक। हाँ, वो तो बुत प्रस्ती है। इत्थे जड़ा तौहीद है, एक रब। और कहते हाँ जी। फिर इस तरह साडे कोल नासर चौधरी दा वो भी सेम ही है, क्योंकि उर्दू विच अज पता नहीं क्यों अपेयर हो रहे हैं मेरे कोल। सो इन्हां दा फिर भी आपां शुक्रिया अदा करते हैं, वेलकम करते हैं। और फिर इसी तरह मोहम्मद याकूब जी कहते हैं कि नेक्स्ट मंथ इन सितंबर यूनाइटेड नेशन बिल्डिंग के सामने इंडिया के खिलाफ बहुत बड़ा प्रोटेस्ट जड़ा है मुजाहरा हो रहा है। और खुश्क जड़े ने वो भी खालसा ने सितंबर तो दूर है जे, पहला असी मेडिसिन स्क्वायर गार्डन कमिंग सैटरडे 11 बजे तो 4 बजे तक मोहन भागवत के खिलाफ वड्डे पैमाने ते प्रोटेस्ट है। बिल्कुल। फिर कहते हैं कि मोहम्मद याकूब जी कहते खालिस्तान इज ऑलरेडी देयर, बस इंडिया से आज़ाद ही करवाना है। बिल्कुल, इंडियन ऑक्यूपाइड है। हाँ जी। नासर चौधरी जी कहते हैं कि खालिस्तान विल बी फ्री सून इंशाल्लाह। और फिर इसी तरह जड़े ने मोहम्मद ताइब जड़े कहते हैं कि डॉक्टर साहब मैंने ਤੁਹਾਨੂੰ ਕਹਿੰਦੇ ਨੇ ਵਲੌਗ ਦਾ ਜਿਹੜਾ ਲਿੰਕ ਫੇਸਬੁੱਕ ਤੇ ਜਿਹੜਾ ਈਮੇਲ ਤੇ ਸੈਂਡ ਕੀਤਾ ਹੈ,
ਤੁਸੀਂ ਉਹ ਵੇਖਣਾ ਜਿਸ ਵਿੱਚ RSS ਨੂੰ ਜਿਹੜਾ ਚੰਗਾ ਰਗੜਾ ਲਗਾਇਆ ਹੈ ਕਿ ਪਾਕਿਸਤਾਨ ਨਾਲ ਦੋਸਤੀ ਕਿਉਂ ਕਰਨਾ ਚਾਹੁੰਦੇ ਆ। हाँ वो मैं देख लिया सी जी, थैंक यू वेरी मच। और फिर जड़े ने मोहम्मद याकूब जी कहते हैं कि जिस तरह खालिस्तान पाकिस्तान की दोस्ती होनी चाहिए उस तरह हो नहीं रही, आपस में कंडीशंस बहुत ज़्यादा ज़रूरी है, कोऑर्डिनेशन सॉरी बहुत ज़्यादा ज़रूरी है। और जस्टरडे पाकिस्तान डे परेड में डॉक्टर साहब आपको आना चाहिए था, कहते कम से कम जड़े हैं 20 खालसा को लेकर डॉक्टर साहब को ਜਿਹੜੇ ਪਾਕਿਸਤਾਨ ਸਾਨੂੰ ਕਿਸੇ ਨੇ ਜਿਹੜਾ ਇਨਵਾਈਟ ਵੀ ਨਹੀਂ ਕੀਤਾ ਤੇ ਇਨਫੋਰਮ ਵੀ ਨਹੀਂ ਕੀਤਾ। ਕਹਿੰਦੇ ਮੈਨਹਟਨ में ਜਿਹੜੇ ਜਾਣਾ चाहिए क्योंकि ਉਸ ਤੋਂ ਪਹਿਲਾਂ ਵੀ ਇੱਕ ਪੈਰੇਡ ਹੋਈ ਹੈ, ਸੋ ਆਈ ਵਾਸ ਨਾਟ ਅਵੇਅਰ ਕਿ ਪਿਛਲੇ ਕੱਲ ਪੈਰੇਡ ਹੈ ਨਿਊਯਾਰਕ ਵਿੱਚ ਜਿਹੜੀ ਕਹਿੰਦੇ ਹੋਈ ਹੈ। ਔਰ ਫਿਰ ਇਸ ਤਰ੍ਹਾਂ ਕਿਰਪਾਲ ਜਿਹੜੇ ਨੇ ਉਹ ਕਹਿੰਦੇ ਨੇ ਕਿ ਹੱਕ ਸੱਚ ਧਰਮ ਭਲੇ ਤੇ ਇਨਸਾਫ ਨੂੰ ਮੁੱਖ ਰੱਖ ਕੇ ਲੜੀ ਜੰਗ ਹੀ ਮਨੁੱਖਤਾ ਨੂੰ ਆਜ਼ਾਦੀ ਦੀ ਮੰਜ਼ਿਲ ਤੱਕ ਲੈ ਜਾਂਦੀ ਹੈ। ਜਿੱਤਣ ਲਈ ਅਕਾਲ ਦੀ ਸੱਚੀ ਫੌਜ ਦੀ ਓਟ ਬਹੁਤ ਜ਼ਰੂਰੀ ਹੈ। ਖਾਲਸੇ ਬਣ ਕੇ ਆਪਣੀ ਜੰਗ ਨੂੰ ਫਤਿਹ ਵਿੱਚ ਬਦਲ ਕੇ ਰਾਜ ਭਾਗ ਦੇ ਮਾਲਕ ਬਣ। ਔਰ ਕਹਿੰਦੇ ਕੌਮੀ ਨਹੀਂ ਪੰਥੀ ਬਣੋ ਭਾਈ, ਤੁਹਾਡੇ ਸਿਧਾਂਤ ਤੇ ਨਿਆਰਾਪਨ ਹੀ ਤੁਹਾਡੀ ਫਤਿਹ ਹੈ, ਤੁਹਾਡਾ ਬਾਣਾ ਤੇ ਬਾਣੀ ਹੀ ਤੁਹਾਡੀ ਫਤਿਹ ਹੈ। ਬਹੁਤ ਠੀਕ ਫਰਮਾਇਆ ਤੁਸੀਂ। ਹਾਂਜੀ, ਫਿਰ ਸਾਡੇ ਕੋਲ TV 84 USA ਤੇ ਆਪਣੇ ਜਿਹੜੇ ਵਿਊਅਰ ਨੇ ਉਹ ਤੇ ਵੀ ਆਪਾਂ ਉਹਨਾਂ ਦੇ ਵੀ ਸ਼ੇਅਰ ਕਰਦੇ ਆ ਆਪਾਂ ਕਮੈਂਟ। ਉਹਦੇ ਵਿੱਚ ਸਾਡੇ ਕੋਲ ਪਹਿਲੇ ਵਿਊਅਰ ਹੈਗੇ ਨੇ ਧਰਮ ਸਿੰਘ ਜੀ ਆਲਵੇਜ਼ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਔਰ ਗੁਰਕੇ ਜੀ ਵੀ ਜਿਹੜੇ ਨੇ ਇੱਧਰ ਇਹਨਾਂ ਨੇ ਹਾਜ਼ਰੀ ਲਵਾ ਰਹੇ ਨੇ ਔਰ ਇਹ ਵੀ ਫਤਿਹ ਬੁਲਾਉਂਦੇ ਨੇ। ਮਾਈ ਬਲਵਿੰਦਰ ਸਿੰਘ ਜਿਹੜੇ ਨੇ ਵੀ ਫਤਿਹ ਬੁਲਾ ਰਹੇ ਨੇ। ਸੁਖਜੀਤ ਨੂੰ ਬੱਚੂ ਆਲਵੇਜ਼ ਇਹਨਾਂ ਦਾ ਜਿਹੜਾ ਥੈਂਕਸ ਮੈਸੇਜ ਹੁੰਦਾ ਔਰ ਫਤਿਹ ਵੀ ਹੁੰਦੀ ਹੈ। ਔਰ ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਉਸਦੇ ਘਰ ਦੇ ਉੱਪਰ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ, ਇਹ ਇੰਜ ਟੁੱਟ ਕੇ ਭਈਏ ਪੈ ਗਏ ਕਿ 100 ਦੇ ਉੱਪਰ ਘਰ ਦਾ ਸਤਿਆਨਾਸ਼ ਕਹਿੰਦੇ ਕਰ ਦਿੱਤਾ। ਉਸ ਵਿਚਾਰੇ ਵੀਰ ਦਾ ਬਹੁਤ ਹੀ ਦੁੱਖ ਵਾਲੀ ਖਬਰ ਹੈ, ਸੁਣ ਕੇ ਮਨ ਨੂੰ ਬਹੁਤ ਹੀ ਸੱਟ ਲੱਗੀ ਹੈ। ਦੇਖੋ ਇਹ ਸਾਰੇ ਕ੍ਰਿਮੀਨਲਸ ਇਹਨਾਂ ਨੇ ਲਿਆ ਕੇ ਬਿਠਾਏ ਨੇ। ਜੇ ਸਾਡੇ ਲੋਕ ਨਾ ਜਾਗੇ ਤਾਂ ਇਹ ਵਰਤਾਰਾ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਚ ਹੋਣ ਵਾਲਾ ਹੈ। ਇਹ ਬਿਲਕੁਲ ਗੁੰਡਾ ਐਲੀਮੈਂਟ ਹੈ ਔਰ ਇਹਨਾਂ ਨੂੰ ਸਰਕਾਰ ਦੀ ਏਜੰਸੀਆਂ ਦੀ ਸ਼ਹਿ ਹੈਗੀ ਹੈ। ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਕੌਰ ਜਿਹੜੇ ਵੀ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਲਿਹਾਰ ਸਿੰਘ ਕੰਗ ਜਿਹੜੇ ਨੇ ਉਹ ਵੀ ਫਤਿਹ ਹਨ ਖਾਲਸਾ ਜ਼ਿੰਦਾਬਾਦ। ਵਿਸ਼ਰਾ ਸਿੰਘ ਜੀ ਵੀ ਪੰਜਾਬ ਹੱਲ ਖਾਲਿਸਤਾਨ ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਜੀ ਫਤਿਹ ਹਨ ਖਾਲਸਾ ਜ਼ਿੰਦਾਬਾਦ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਕੁਲਵਿੰਦਰ ਸਿੰਘ ਜੀ ਵੀ ਫਤਿਹ ਹਨ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਦੇਵ ਸਿੱਖ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਐਂਡ ਗ੍ਰੇਟ ਪ੍ਰੋਗਰਾਮ ਕਹਿੰਦੇ ਨੇ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ। ਟੋਨੀ ਢੀਂਡਸਾ ਜੀ ਵੀ ਫਤਿਹ ਬੁਲਾਉਂਦੇ ਨੇ। ਬਿੱਲਾ ਮੋਹਨ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ। ਰਾਜਵਿੰਦਰ ਕੌਰ ਜਿਹੜੇ ਨੇ ਉਹ ਵੀ ਫਤਿਹ ਐਂਡ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਐਂਡ ਬ੍ਰਹਮਲੀਨ ਭਿੰਦਰ ਜਿਹੜੇ ਵੀ ਫਤਿਹ। ਜਸਵੀਰ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਲੱਖਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਦੀਪ ਸਿੰਘ ਜੀ ਵੀ ਫਤਿਹ। ਗੁਰਜੀਤ ਸਿੰਘ ਜੀ ਵੀ ਦੇਸ਼ ਪੰਜਾਬ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ। JSK ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ। ਜਗਦੇਵ ਸਿੰਘ ਜਿਹੜੇ ਨੇ ਵੀ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵੀਰਸ ਕੋਲੇ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਾਹਮਣੇ ਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।